ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਏਦਾਂ ਦੀ ਸ਼ਖਸੀਅਤ ਹੈ ਕਿ ਜੋ ਕੰਮ ਉਹਨਾਂ ਨੇ ਕੀਤਾ, ਉਹਨਾਂ ਨੇ ਕੰਮ ਦੇਖੋ ਉਸ ਸਿਸਟਮ ਦੇ ਵਿੱਚ ਰਹਿ ਕੇ ਕਾਨੂੰਨ ਦੀ ਲੜਾਈ ਲੜੀ। ਉਹ ਕਿਸੇ ਵੀ ਕਮਿਊਨਿਟੀ ਦੇ ਉਲਟ ਨਹੀਂ ਸੀ, ਸਾਂਝੀਵਾਲਤਾ ਚੱਲ ਕੇ ਇੱਕ ਸਿਸਟਮ ਦੇ ਵਿੱਚ ਚੱਲ ਕੇ ਉਹਨਾਂ ਨੂੰ ਇਹ ਵੀ ਪਤਾ ਸੀ ਵੀ ਮੇਰੀ ਇਹ ਕੰਮ ਕਰਨ ਦੇ ਨਾਲ ਮੇਰੀ ਸ਼ਹਾਦਤ ਹੋ ਸਕਦੀ ਹੈ। ਉਸ ਦੇ ਬਾਵਜੂਦ ਉਹਨਾਂ ਨੇ ਇੱਕ ਸ਼ਿੱਦਤ ਦੇ ਨਾਲ, ਇੰਨੀ ਮਿਹਨਤ ਦੇ ਨਾਲ ਇਹ ਕੰਮ ਕੀਤਾ ਕਿ ਜਿਹੜੀ ਕਿ ਉਹਨਾਂ ਨੇ 25,000 ਜੋ ਡਿਸਅਪੀਅਰੈਂਸਿਸ ਨੂੰ ਜਾਂ ਉਹ ਜਿਹੜੇ ਸਾਡੇ ਭੈਣ ਭਰਾ ਸੀ ਉਹਨਾਂ ਨੂੰ, ਜੋ ਪੰਜਾਬ ਦੀ ਪੁਲਿਸ ਨੇ ਉਸ ਸਮੇਂ ਘਰਾਂ ਚੋਂ ਚੱਕ ਕੇ ਇੱਕ ਟੂਲ ਯੂਜ਼ ਕੀਤਾ ਜਿਹਨੂੰ ਕਿ ਡਿਸਅਪੀਅਰੈਂਸ। ਸੋ ਇੱਕ ਬਹੁਤ ਹੀ ਉਹਨਾਂ ਨੇ ਇੱਕ ਮਨੁੱਖੀ ਅਧਿਕਾਰਾਂ ਦੀ ਇੱਕ ਏਦਾਂ ਦਾ ਉਹਨਾਂ ਨੇ ਕੰਮ ਕੀਤਾ ਕਿ ਜਿਹੜਾ ਕਿ ਦੁਨੀਆ ਦੇ ਵਿੱਚ ਬਹੁਤ ਘੱਟ ਮਿਸਾਲਾਂ ਨੇ। ਇਹ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਦਾ ਪਤਾ ਵੀ ਜਸਵੰਤ ਸਿੰਘ ਖਾਲੜਾ ਉਸ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਇਹਨਾਂ ਦੇ ਵੱਡੇ ਵਡੇਰੇ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੋਏ ਸਨ। ਇਹਨਾਂ ਦੇ ਪਿਤਾ ਜੀ ਸਰਦਾਰ ਹਰਨਾਮ ਸਿੰਘ, ਉਹ ਕਾਮਾਘਾਟਾ ਮਾਰੂ ਸ਼ਿਪ ਤੇ 1914 ਦੇ ਵਿੱਚ ਜਦੋਂ ਕੈਨੇਡਾ ਤੋਂ ਜਹਾਜ਼ ਵਾਪਸ ਮੋੜਿਆ ਗਿਆ, ਉਹਦੇ ਵਿੱਚ ਉਹਨਾਂ ਪੈਸੰਜਰਾਂ ਵਿੱਚ ਸ਼ਾਮਲ ਸੀ। ਉਸ ਤੋਂ ਬਾਅਦ ਉਹਨਾਂ ਨੇ ਗਦਰ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਰੋਲ ਪਲੇ ਕੀਤਾ ਸੀ। ਸੋ ਇਹ ਸਾਰਾ ਪਰਿਵਾਰ ਹੈ ਜਿਹੜਾ, ਇਹ ਕੁਰਬਾਨੀਆਂ ਵਾਲਾ ਪਰਿਵਾਰ ਹੈ ਤੇ ਕੌਮ ਦੇ ਲਈ, ਪੰਜਾਬ ਦੇ ਲਈ ਸਦਾ ਹੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਗੁਰਮੀਤ ਕੌਰ ਜੀ, ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹੁੰਦਾ, ਜਿੱਦਾਂ ਤੁਸੀਂ ਆਖਿਆ ਵੀ ਖੜੋਤ ਆ ਗਈ ਖਾਲੜਾ ਜੀ ਤੋਂ ਬਾਅਦ, ਆਪਾਂ ਅਜੇ ਵੀ ਉੱਥੇ ਹੀ ਖੜੇ ਨਜ਼ਰ ਆ ਰਹੇ ਹਾਂ ਜਿੱਥੇ ਉਹ ਆਪਾਂ ਨੂੰ ਛੱਡ ਕੇ ਗਏ ਸੀਗੇ। ਕੀ ਕਰਨਾ ਚਾਹੀਦਾ ਹੁਣ ਅੱਗੇ? ਇੱਕ ਗੱਲ ਕਹਿ ਦੇਣੀ ਸਧਾਰਨ ਰੂਪ ਦੇ ਵਿੱਚ, ਮੈਂ ਵੀ ਕਹਿ ਦੂੰ, ਕੋਈ ਵੀ ਕਹਿ ਦੂ ਵੀ ਹਾਂ ਆਪਾਂ ਇਸ ਨੂੰ ਅੱਗੇ ਜਿਹੜਾ ਵਧਾਉਣਾ, ਪਰ ਤੁਹਾਨੂੰ ਕੀ ਲੱਗਦਾ ਵੀ ਕੀ ਸਟੈਪਸ ਜਿਹੜੇ ਉਹ ਹੋਣੇ ਚਾਹੀਦੇ ਅਸਲ ਦੇ ਵਿੱਚ ਵੀ ਇਸ ਜਿਹੜੀ ਖੜੋਤ ਨੂੰ ਭੰਗ ਕਰਕੇ ਤੋੜ ਕੇ ਆਪਾਂ ਅੱਗੇ ਵੱਧ ਸਕੀਏ? ਤੁਹਾਡੇ ਹਿਸਾਬ ਦੇ ਨਾਲ ਕੀ ਸਟੈਪ ਚੱਕਣੇ ਚਾਹੀਦੇ ਆ ਕਮਿਊਨਿਟੀ ਨੂੰ? ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਕਿ ਕਿਉਂ ਉਹ ਡਾਕੂਮੈਂਟੇਸ਼ਨ ਜ਼ਰੂਰੀ ਹੈ। ਡਾਕਟਰ ਸਾਹਿਬ ਨੇ ਇਨਸਾਫ ਦੀ ਗੱਲ ਕੀਤੀ। ਹੁਣ ਇਨਸਾਫ ਨੂੰ ਆਪਾਂ ਡਿਫਾਈਨ ਕਰਨਾ ਜ਼ਰੂਰੀ ਹੈ, ਕਿਉਂਕਿ ਕਈ ਉਹਨਾਂ ਦੀ ਗੱਲ ਤੋਂ ਇਨਸਾਫ ਦਾ ਮਤਲਬ ਲੈਣਗੇ ਕਿ ਸਟੇਟ ਤੋਂ ਇਨਸਾਫ। ਸਾਨੂੰ ਪਤਾ ਹੈ ਕਿ ਸਾਨੂੰ ਸਟੇਟ ਤੋਂ ਇਨਸਾਫ ਨਹੀਂ ਮਿਲ ਸਕਦਾ ਜਦ ਸਟੇਟ ਹੀ ਉਸ ਹਿੰਸਾ ਦਾ ਸੂਤਰ ਹੈ ਤੇ ਉਸ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਤੁਹਾਨੂੰ ਲੱਗਦਾ ਵੀ ਜਿਹੜੀਆਂ ਸੰਸਥਾਵਾਂ ਲੱਗੀਆਂ ਆ ਇਹ ਇਨਫ ਆ ਕਿ SGPC ਜਾਂ ਸਿੱਖ ਕੌਮ ਨੂੰ ਮਿਲ ਕੇ ਕੋਈ ਇਸ ਦੇ ਉੱਤੇ ਆਪ ਮਿਲ ਕੇ ਕੋਈ ਕਮੇਟੀ ਬਣਾਉਣੀ ਚਾਹੀਦੀ ਆ, ਜਾਂ ਕੁਝ ਘੜਨਾ ਚਾਹੀਦਾ, ਜਾਂ ਜੋ ਚੱਲ ਰਿਹਾ ਉਹਦੇ ਨਾਲ ਆਪਾਂ ਇੱਥੇ ਅਚੀਵ ਕਰ ਸਕਦੇ ਹਾਂ ਜੋ ਆਪਣੀ ਮਨਸ਼ਾ ਹੈ? ਤੁਹਾਡਾ ਜਿਹੜਾ ਸਵਾਲ ਹੈ ਇਹ ਕਾਫੀ ਮੁਸ਼ਕਿਲ ਇਹਦਾ ਜਵਾਬ ਦੇਣਾ। ਦੇਖੋ, ਮੈਂ ਪਹਿਲਾਂ ਤਾਂ ਇਹ ਗੱਲ ਕਹਾਂਗਾ ਵੀ ਅਸੀਂ ਤਾਂ ਬਾਹਰ ਬੈਠੇ ਹਾਂ ਜੀ, ਜਿਹੜਾ ਮੇਨ ਕੰਮ ਹੋਣਾ ਉਹ ਤਾਂ ਗਰਾਊਂਡ ਲੈਵਲ ਤੇ ਹੋਣਾ, ਰਾਈਟ? ਗੁਰਮੀਤ ਕੌਰ ਜੀ, ਅਗਲੀ ਜਿਹੜੀ ਹੁਣ ਗੱਲ ਕਰਦੇ, ਜਿਹੜੀ ਕਿਤਾਬ ਤੁਸੀਂ ਜਿਹੜੀ ਲਿਖੀ ਮਰ ਜੀਵੜਾ ਦਾ ਵੈਲੀਐਂਟ ਜਸਵੰਤ ਸਿੰਘ ਖਾਲੜਾ, ਇਹ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਸੀ ਵੀ ਇਦਾਂ ਹੋਵੇ? ਪਰਿਵਾਰ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ ਚ ਇਹ ਚੀਜ਼ ਜਿਹੜੀ ਉਹ ਬਣੀ? ਸੋ ਥੋੜਾ ਜਿਹਾ ਆਪਣੀ ਕਿਤਾਬ ਦੇ ਬਾਰੇ ਜੇ ਤੁਸੀਂ ਸਾਡੇ ਦਰਸ਼ਕਾਂ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਓ, ਇਸ ਕਿਤਾਬ ਦੇ ਬਾਰੇ, ਇਹ ਨਾਮ ਕਿਉਂ ਰੱਖਿਆ ਗਿਆ ਇਸ ਤਰੀਕੇ ਦੇ ਨਾਲ, ਤੇ ਕਦੋਂ ਤੁਹਾਡੇ ਮਨ ਦੇ ਵਿੱਚ ਇੱਛਾ ਸੀਗੀ ਇਹ ਕਿਤਾਬ ਲਿਖਣ? ਮੈਂ ਪੰਜਾਬ ਗਈ ਤੇ ਮੈਂ ਬੀਬੀ ਖਾਲੜਾ ਜੀ ਨੂੰ ਮਿਲੀ, ਉਹਨਾਂ ਦੇ ਅਸੀਸਾਂ ਲਈਆਂ ਤੇ 6 ਕਬੀਰ ਪਾਰਕ, ਜਿਸ ਥਾਂ ਤੋਂ ਉਹਨਾਂ ਨੂੰ 6 ਸਤੰਬਰ ਨੂੰ ਚੁੱਕਿਆ ਸੀ, ਉਸ ਥਾਂ ਤੇ ਜਾ ਕੇ ਧੂੜ ਸਿਰ ਤੇ ਲਾ ਕੇ ਇਹ ਕੰਮ ਦੀ ਸ਼ੁਰੂਆਤ ਕੀਤੀ। ਕਿੰਨਾ ਵਕਤ ਲੱਗਾ ਇਹਨੂੰ? 1.5 ਸਾਲ ਪੂਰੇ ਲੱਗੇ ਸਿਰਫ ਲਿਖਦਿਆਂ। ਫਿਰ 6 ਮਹੀਨੇ ਦੇ ਕਰੀਬ ਇਹਨੂੰ ਇਲਸਟ੍ਰੇਟ ਕਰਾਉਂਦਿਆਂ ਲੱਗੇ ਲਿਖਣ ਦੇ ਬਾਅਦ। ਔਰ 10 ਬੰਦਿਆਂ ਦੀ ਟੀਮ ਸੀ, ਕਿਉਂਕਿ ਇਹ ਅੰਗਰੇਜ਼ੀ ਵਿੱਚ ਵੀ ਲਿਖੀ ਹੈ ਔਰ ਪੰਜਾਬੀ ਵਿੱਚ ਵੀ ਲਿਖੀ ਹੈ। ਇਹਨੂੰ ਡਾਕੂਮੈਂਟ ਕਰਨ ਦੇ ਲਈ ਗੁਰਮੀਤ ਕੌਰ ਜੀ, ਜਿੱਦਾਂ ਕਿਹਾ ਵੀ 1.5 ਸਾਲ ਦਾ ਵਕਤ ਆ, ਹੋਰ ਪ੍ਰੋਸੈਸਿਸ ਦੇ ਨਾਲ ਜਿਹੜਾ ਮੇਨ ਡਾਟਾ, ਕੋਰ ਡਾਟਾ ਜਾਂ ਇਨਫੋਰਮੇਸ਼ਨ ਲੱਭਣ ਦੇ ਲਈ ਕੀ ਖੰਗਾਲਣਾ ਪਿਆ, ਕਿੱਥੇ ਤੱਕ ਜਾਣਾ ਪਿਆ, ਇੰਟਰਵਿਊਜ਼ ਵੀ ਕੀਤੀਆਂ ਤੁਸੀਂ, ਮਤਲਬ ਕਿੱਦਾਂ ਇਹ ਸਾਰਾ ਜਿਹੜਾ ਡਾਟਾ ਆ ਤੁਸੀਂ ਇਕੱਠਾ ਕੀਤਾ? ਸਾਨੂੰ ਇਹ ਤੇ ਪਤਾ ਹੈ ਕਿ ਉਹਨਾਂ ਨੂੰ ਲਾਵਾਰਿਸ, ਲਾਸ਼ਾਂ ਦਾ ਵਾਰਿਸ ਕਿਹਾ ਜਾਂਦਾ ਸੀ ਤੇ 25,000 ਤੇ 2097 ਉਹਨਾਂ ਨੇ ਆਈਡੈਂਟੀਫਾਈ ਕਰਕੇ 3 ਥਾਣਿਆਂ ਤੋਂ, 3 ਸ਼ਮਸ਼ਾਨ ਘਾਟਾਂ ਤੋਂ 2097 ਤੇ ਉਹਨਾਂ ਨੇ ਡਾਕੂਮੈਂਟ ਕਰਕੇ ਨਸ਼ਰ ਕੀਤੇ, ਪਰ ਉਹਨਾਂ ਨੇ 25,000 ਦਾ ਐਸਟੀਮੇਟ ਕੀਤਾ। ਤੇ ਇਹ ਸਾਰੀ ਗੱਲ ਸਾਨੂੰ ਪਤਾ ਹੈ, ਪਰ ਉਹਨਾਂ ਦੀ ਬਚਪਨ ਤੋਂ ਸ਼ਹਾਦਤ ਤੱਕ ਦੇ ਸਫ਼ਰ ਵਿੱਚ ਉਹਨਾਂ ਦੀ ਸ਼ਖਸੀਅਤ ਕਿਵੇਂ ਘੜੀ ਗਈ, ਉਹਨਾਂ ਦੀ ਵਿਚਾਰਧਾਰਾ ਕੀ ਸੀ, ਕਿਵੇਂ ਸੀ ਔਰ ਕਿਉਂ ਸੀ, ਉਹਨੇ ਮੈਨੂੰ ਬਹੁਤ ਇੰਪ੍ਰੈਸ ਕੀਤਾ। ਸੋ ਮੈਂ ਉਹ ਲੋਕਾਂ ਤੱਕ ਲੈ ਕੇ ਆਈ ਹਾਂ, ਆਪਣੇ ਰੀਡਰਸ ਤੱਕ। ਜਿਹੜੀ ਮੂਵੀ ਆ ਇਹ ਨਾ ਤਾਂ ਕਿਸੇ ਧਰਮ ਦੇ ਖਿਲਾਫ ਹੈ, ਨਾ ਹੀ ਇਹ ਦੇਸ਼ ਦੇ ਖਿਲਾਫ ਹੈ। ਇਹ ਮੂਵੀ ਇਹ ਦਿਖਾਉਂਦੀ ਹੈ ਵੀ ਜਿਹੜਾ ਪੋਲੀਟੀਕਲ ਸਿਸਟਮ ਕਿੰਨਾ ਗਲਤ ਹੈ, ਵੀ ਜਦੋਂ ਤੁਸੀਂ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਉਹੀ ਕਾਨੂੰਨ ਨੂੰ ਲੋਕਾਂ ਦੇ ਖਿਲਾਫ ਤੋੜ ਕੇ
ਲੋਕਾਂ ਵਾਹ! ਦੀ ਜਾਨ ਵੀ ਜਿਹੜੀ ਹੈਗੀ ਆ ਉਹਨਾਂ ਲਈ ਕੋਈ ਮਾਇਨਾ ਨਹੀਂ ਰੱਖਦੀ। ਸੋ ਇਹਦੇ ਨਾਲ ਜਦੋਂ ਇਹ ਮੂਵੀ ਬਾਹਰ ਹੋਣੀ ਆ, ਇੱਕ ਮੇਰੇ ਖਿਆਲ ਇਕੱਲੇ ਸਿੱਖ ਕਮਿਊਨਿਟੀ ਲਈ ਨਹੀਂ, ਇਹ ਮੂਵੀ ਸਾਰੇ ਉਹਨਾਂ ਲੋਕਾਂ ਲਈ ਆ ਜੋ ਪੰਜਾਬ ਦੇ ਲਈ ਚੰਗਾ ਸੋਚਦੇ ਨੇ ਜਾਂ ਇਨਸਾਨੀ ਹੱਕਾਂ ਦੇ ਨਾਲ ਕੋਈ ਹਮਦਰਦੀ ਰੱਖਦੇ ਨੇ। ਸੋ ਇਹ ਮੂਵੀ ਮਿਕਸਡ ਆ, ਪੰਜਾਬੀ ਹਿੰਦੀ, ਸੋ ਬਿਗਰ ਆਡੀਅנס ਇਹਨੂੰ ਦੇਖ ਸਕਦੀ ਆ। ਦਲਜੀਤ ਦੋਸਾਂਝ ਇੱਕ ਪਪੂਲਰ ਸੈਲੀਬ੍ਰਿਟੀ ਹੈਗਾ, ਤੇ ਜਦੋਂ ਇਹ ਮੂਵੀ ਮਾਰਕੀਟ 'ਚ ਆਈ, ਇਹ ਮੂਵੀ ਚੱਲਣੀ ਆ। ਪੰਜਾਬੀ ਰੇਡੀਓ USA, ਪੰਜਾਬੀ ਟੀਵੀ USA ਸੁਣ ਰਹੇ ਦੇਖ ਰਹੇ ਸਾਡੇ ਸਾਰੇ ਹੀ ਸਰੋਤਿਆਂ ਤੇ ਦਰਸ਼ਕਾਂ ਨੂੰ ਨਿੱਘੀ ਜੀ ਆਇਆਂ ਨੂੰ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਬਹੁਤ ਹੀ ਖਾਸ ਵਿਸ਼ੇਸ਼ ਪ੍ਰੋਗਰਾਮ ਲੈ ਕੇ ਹਾਜ਼ਰ ਹੋ ਰਹੇ ਹਾਂ। ਸ਼ਹੀਦ ਜਸਵੰਤ ਸਿੰਘ ਜੀ ਖਾਲੜਾ, ਜਿਨ੍ਹਾਂ ਦੀ ਸ਼ਹਾਦਤ ਦੇ ਬਾਰੇ ਸਾਰੇ ਜਾਣੇ ਜਾਣਦੇ ਆ। ਅੱਜ ਉਹਨਾਂ ਦੀ ਸ਼ਹਾਦਤ ਨੂੰ 30 ਵਰ੍ਹੇ ਹੋ ਗਏ ਆ, ਜਿਸ ਦਿਨ ਉਹਨਾਂ ਨੂੰ ਪੰਜਾਬ ਪੁਲਿਸ ਦੇ ਦੁਆਰਾ ਉਹਨਾਂ ਦੇ ਘਰ ਦੇ ਬਾਹਰੋਂ ਚੁੱਕਿਆ ਗਿਆ ਸੀ, ਜਿਸ ਤੋਂ ਬਾਅਦ ਦੇ ਵਿੱਚ ਉਹ ਕਦੀ ਘਰ ਨਹੀਂ ਪਰਤੇ। ਲਵਾਰਿਸ ਲਾਸ਼ਾਂ ਦੇ ਰਾਖੇ ਬਣੇ। ਇਹ ਮੰਨਿਆ ਜਾਂਦਾ ਵੀ ਉਹਨਾਂ ਨੂੰ ਵੀ ਉਸੇ ਤਰੀਕੇ ਦੇ ਨਾਲ ਹੀ ਇੱਕ ਲਵਾਰਿਸ ਲਾਸ਼ ਬਣਾ ਦਿੱਤਾ ਗਿਆ ਕਿਸੇ ਪਾਸੇ। ਪੰਜਾਬ ਪੁਲਿਸ ਦੇ ਅੰਨਾ ਤਸ਼ੱਦਦ ਜੋ ਉਸ ਦੌਰ ਦੇ ਵਿੱਚ ਚੱਲ ਰਿਹਾ ਸੀ, ਉਸ ਨੂੰ ਉਹਨਾਂ ਨੇ ਕਾਗਜ਼ੀ ਰੂਪ ਦਿੱਤਾ। ਉਹ ਲੋਕਾਂ ਨੂੰ ਲੱਭਿਆ, ਸ਼ਮਸ਼ਾਨ ਘਾਟਾਂ ਦੇ ਵਿੱਚ ਜਾ ਕੇ ਸਾਰਾ ਕੁਝ ਕਲਮਬੰਦ ਕੀਤਾ, ਜਿਸ ਤੋਂ ਬਾਅਦ ਦੇ ਵਿੱਚ ਇਹ ਪਤਾ ਲੱਗਾ ਵੀ ਕਿੰਨਾ ਅੰਨਾ ਤਸ਼ੱਦਦ ਉੱਥੇ ਹੋਇਆ ਸੀ। ਅੱਜ ਉਹਨਾਂ ਦੀ ਬਰਸੀ ਦੇ ਮੌਕੇ ਅੱਜ ਉਹਨਾਂ ਨੂੰ ਯਾਦ ਕਰ ਰਹੇ ਹਾਂ, ਉਹਨਾਂ ਦੇ ਕੀਤੇ ਕਾਰਜ ਉਹਨਾਂ ਨੂੰ ਯਾਦ ਕਰ ਰਹੇ ਹਾਂ। ਇਸ ਵਿਸ਼ੇਸ਼ ਗੱਲਬਾਤ ਦੇ ਵਿੱਚ ਮੇਰੇ ਨਾਲ ਜੁੜ ਚੁੱਕੇ ਨੇ ਯੂਬਾ ਸਿਟੀ ਤੋਂ ਡਾਕਟਰ ਜਸਵੀਰ ਸਿੰਘ ਕੰਗ ਜੀ। ਕੰਗ ਸਾਹਿਬ, ਜੀ ਆਇਆਂ ਨੂੰ, ਸਵਾਗਤ ਹੈ। ਸਤਿ ਸ੍ਰੀ ਅਕਾਲ ਜੀ। ਸਤਿ ਸ੍ਰੀ ਅਕਾਲ ਜੀ। ਤੇ ਨਾਲ ਆਪਣੇ ਗੱਲਬਾਤ ਕਰਨ ਦੇ ਲਈ ਵਿਸ਼ੇਸ਼ ਤੌਰ ਦੇ ਉੱਤੇ ਇਸ ਸ਼ਹੀਦ ਦੇ ਬਾਰੇ ਜਿਨ੍ਹਾਂ ਨੇ ਇੱਕ ਕਿਤਾਬ ਲਿਖੀ ਆ, ਪੰਜਾਬੀ ਵਿੱਚ ਵੀ ਅਤੇ ਅੰਗਰੇਜ਼ੀ ਵਿੱਚ ਵੀ, ਸ਼ਹੀਦ ਜਸਵੰਤ ਸਿੰਘ ਜੀ ਖਾਲੜਾ ਜੀ ਦੇ ਉੱਤੇ, ਗੁਰਮੀਤ ਕੌਰ ਜੀ, ਉਹ ਆਪਣੇ ਨਾਲ ਜੁੜ ਚੁੱਕੇ ਨੇ। ਗੁਰਮੀਤ ਕੌਰ ਜੀ, ਜੀ ਆਇਆਂ ਨੂੰ, ਸਵਾਗਤ ਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਡਾਕਟਰ ਕੰਗ, ਮੈਂ ਚਾਹੁੰਦਾ ਵੀ ਤੁਸੀਂ ਸ਼ੁਰੂਆਤ ਕਰੋ ਗੱਲਬਾਤ ਦੀ, ਫਿਰ ਆਪਾਂ ਗੁਰਮੀਤ ਕੌਰ ਜੀ ਦੇ ਨਾਲ, ਉਹਨਾਂ ਦੇ ਨਾਲ ਸਵਾਲ ਜਵਾਬ, ਉਹਨਾਂ ਦੀ ਉਹ ਕਿਤਾਬ ਦੇ ਬਾਰੇ, ਜਿਹੜੇ ਖਾਲੜਾ ਜੀ ਦੀ, ਉਹਨਾਂ ਦੀ ਜ਼ਿੰਦਗੀ ਦੇ ਬਾਰੇ, ਉਹਨਾਂ ਦੀ ਲੈਗੇਸੀ ਦੇ ਬਾਰੇ ਗੱਲਬਾਤ ਦੀ ਸ਼ੁਰੂਆਤ ਕਰਦੇ ਹਾਂ। ਰਾਜ ਜੀ, ਇਹ ਤੁਸੀਂ ਬਹੁਤ ਹੀ ਅੱਛਾ ਉਪਰਾਲਾ ਕੀਤਾ। ਜਿਹੜੇ ਸਰਦਾਰ ਜਸਵੰਤ ਸਿੰਘ ਖਾਲੜਾ ਇੱਕ ਇੱਦਾਂ ਦੀ ਸ਼ਖਸੀਅਤ ਆ ਕਿ ਜੋ ਕੰਮ ਉਹਨਾਂ ਨੇ ਕੀਤਾ, ਉਹਨਾਂ ਨੇ ਕੰਮ ਦੇਖੋ, ਉਸ ਸਿਸਟਮ ਦੇ ਵਿੱਚ ਰਹਿ ਕੇ ਕਾਨੂੰਨ ਦੀ ਲੜਾਈ ਲੜੀ। ਉਹ ਕਿਸੇ ਵੀ ਕਮਿਊਨਿਟੀ ਦੇ ਉਲਟ ਨਹੀਂ ਸੀ। ਸਾਂਝੀਵਾਲਤਾ 'ਚ ਚੱਲ ਕੇ, ਇੱਕ ਸਿਸਟਮ ਦੇ ਵਿੱਚ ਚੱਲ ਕੇ, ਉਹਨਾਂ ਨੂੰ ਇਹ ਵੀ ਪਤਾ ਸੀ ਵੀ ਮੇਰੀ ਇਹ ਕੰਮ ਕਰਨ ਦੇ ਨਾਲ ਮੇਰੀ ਸ਼ਹਾਦਤ ਹੋ ਸਕਦੀ ਆ। ਉਸ ਦੇ ਬਾਵਜੂਦ ਉਹਨਾਂ ਨੇ ਇੱਕ ਸ਼ਿੱਦਤ ਦੇ ਨਾਲ, ਇੰਨੀ ਮਿਹਨਤ ਦੇ ਨਾਲ ਇਹ ਕੰਮ ਕੀਤਾ ਕਿ ਜਿਹੜੀ ਕਿ ਉਹਨਾਂ ਨੇ 25,000 ਜੋ ਡਿਸਅਪੀਅਰੈਂਸਿਸ ਨੂੰ, ਜਾਂ ਉਹ ਜਿਹੜੇ ਸਾਡੇ ਭੈਣ ਭਰਾ ਸੀ, ਉਹਨਾਂ ਨੂੰ ਜੋ ਪੰਜਾਬ ਦੀ ਪੁਲਿਸ ਨੇ ਉਸ ਸਮੇਂ ਘਰਾਂ 'ਚੋਂ ਚੱਕ ਕੇ ਇੱਕ ਟੂਲ ਯੂਜ਼ ਕੀਤਾ, ਜਿਹਨੂੰ ਕਿ ਡਿਸਅਪੀਅਰੈਂਸ ਟੂਲ ਕਿਹਾ ਜਾਂਦਾ। ਇਹ ਨਾਜ਼ੀ ਜਰਮਨੀ ਦੇ ਵਿੱਚ ਇਹਦੀ ਸ਼ੁਰੂਆਤ ਹੋਈ ਸੀ। ਲੈਟਿਨ ਅਮਰੀਕਾ 'ਚ ਵੀ ਡਿਸਅਪੀਅਰੈਂਸਿਸ ਦਾ ਇੱਕ ਤਰੀਕਾ ਵਰਤਿਆ ਵੀ ਜਿਹੜੇ ਲੋਕਾਂ ਦੇ ਨਾਲ ਸਰਕਾਰ ਜਿਨ੍ਹਾਂ ਦੀ ਆਵਾਜ਼ ਨੂੰ ਦਬਾਉਣਾ ਚਾਹੁੰਦੀ ਆ, ਉਹਨਾਂ ਨੂੰ ਉਹ, ਜੇ ਤੁਸੀਂ ਕਿਸੇ ਇਨਸਾਨ ਦਾ ਮੁਕਾਬਲਾ ਕਰਦੇ ਹੋ ਜਾਂ ਮਾਰਦੇ ਆ, ਤਾਂ ਫਿਰ ਉਹ ਇੱਕ ਬਾਡੀ ਹੁੰਦੀ ਆ। ਜੇ ਤੁਸੀਂ ਕਿਸੇ ਨੂੰ ਗਾਇਬ ਵੀ ਕਰ ਦਿੰਦੇ ਆ, ਤਾਂ ਫਿਰ ਉਹ ਕੋਈ ਸਬੂਤ ਹੀ ਨਹੀਂ ਰਹਿੰਦਾ ਉਸ ਚੀਜ਼ ਦਾ। ਸੋ ਇਹ ਇੱਕ ਬਹੁਤ ਹੀ, ਉਹਨਾਂ ਨੇ ਇੱਕ ਮਨੁੱਖੀ ਅਧਿਕਾਰਾਂ ਦੀ ਇੱਕ ਇੱਦਾਂ ਦਾ ਉਹਨਾਂ ਨੇ ਕੰਮ ਕੀਤਾ ਕਿ ਜਿਹੜਾ ਕਿ ਦੁਨੀਆ ਦੇ ਵਿੱਚ ਬਹੁਤ ਘੱਟ ਮਿਸਾਲਾਂ ਨੇ। 25,000 ਕਹਿਣਾ ਬਹੁਤ ਸੌਖਾ ਹੈ, ਜੋ ਕਿ 25,000 ਇੱਕੋ ਖੁਦ ਬਣੇ। ਤੇ ਪਿਛਲੇ 100 ਸਾਲ ਦੀ ਜੇ ਆਪਣੇ ਪੰਜਾਬ ਦੀ ਜਾਂ ਸਿੱਖ ਕਮਿਊਨਿਟੀ ਦੀ ਹਿਸਟਰੀ ਦੇਖੀ ਜਾਵੇ, ਮੇਰੇ ਖਿਆਲ ਦੇ ਵਿੱਚ ਜਸਵੰਤ ਸਿੰਘ ਖਾਲੜਾ ਇੱਕ ਇਹੋ ਜਿਹੀ ਸ਼ਖਸੀਅਤ ਨੇ ਜਿਹਦੇ ਬਾਰੇ ਕੋਈ ਵੀ, ਕਿਸੇ ਵੀ ਬਰਾਦਰੀ ਦਾ ਕੋਈ ਵੀ ਬੰਦਾ ਕੋਈ ਨੈਗੇਟਿਵ ਗੱਲ ਨਹੀਂ ਕਰ ਸਕਦਾ। ਉਹਨਾਂ ਦੇ ਕੰਮ ਦੇ ਵਿੱਚ ਪਵਿੱਤਰਤਾ ਸੀ, ਸੱਚਾਈ ਸੀ। ਤੇ ਗੱਲ ਉੱਥੇ ਨਹੀਂ ਮੁੱਕੀ। ਗੱਲ ਜਿਹੜੀ ਉਹਨਾਂ ਦੀ ਵਾਈਫ ਨੇ, ਬੀਬੀ ਪਰਮਜੀਤ ਕੌਰ ਖਾਲੜਾ ਨੇ, ਉਹਨਾਂ ਨੇ ਜਸਵੰਤ ਸਿੰਘ ਖਾਲੜਾ ਦੇ ਕੰਮ ਨੂੰ ਇੱਕ ਸਟੈਪ ਤੋਂ ਦੂਜੇ ਲੈਵਲ ਤੇ ਲਿਜਾ ਕੇ 22 ਸਾਲ ਦੀ ਲੜਾਈ ਲੜ ਕੇ ਉਹਨਾਂ ਦੇ ਕੰਮ ਨੂੰ ਇੱਕ ਇੰਜ਼ਾਮ ਤੇ ਲੈ ਕੇ ਗਏ।
ਦੁਨੀਆ ਦੇ ਵਿੱਚ ਇਹ ਗੱਲ ਸਾਬਤ ਹੋਈ ਵੀ ਜੋ ਭਾਰਤੀ ਢਾਂਚੇ ਦੇ ਵਿੱਚ ਇੰਨੀ ਜਿਹੜੀ ਉੱਥੇ ਦੀ ਪੁਲਿਸ ਜ਼ਾਲਮ ਆ, ਉਹ ਆਪਣੇ ਕਾਨੂੰਨਾਂ ਨੂੰ ਨਹੀਂ ਮੰਨਦੀ, ਉਹ ਆਪਣੇ ਸੰਵਿਧਾਨ ਨੂੰ ਨਹੀਂ ਮੰਨਦੀ, ਉਹ ਕਾਨੂੰਨਾਂ ਨੂੰ ਕਿਸੇ ਤਰ੍ਹਾਂ ਵੀ ਉਹ ਜਿਹੜੇ ਆਮ ਲੋਕਾਂ ਦੇ ਖਿਲਾਫ ਵਰਤ ਕੇ ਕਿਸੇ ਤਰ੍ਹਾਂ ਦੇ ਵੀ ਉਹ ਜ਼ੁਲਮ ਕਰ ਸਕਦੇ ਨੇ। ਸੋ ਮੇਰੇ ਹਿਸਾਬ ਦੇ ਨਾਲ ਜੋ ਜਸਵੰਤ ਸਿੰਘ ਖਾਲੜਾ ਨੇ, ਉਹਨਾਂ ਦੀ ਜੋ ਕੰਟਰੀਬਿਊਸ਼ਨ ਹੈ ਕਮਿਊਨਿਟੀ ਨੂੰ, ਬੇਮਿਸਾਲ ਆ। ਇਹ ਬਹੁਤ ਘੱਟ ਲੋਕਾਂ ਨੂੰ ਇਹ ਗੱਲ ਦਾ ਪਤਾ ਵੀ ਜਸਵੰਤ ਸਿੰਘ ਖਾਲੜਾ ਉਸ ਪਰਿਵਾਰ ਨੂੰ ਬਿਲੋਂਗ ਕਰਦੇ ਨੇ। ਇਹਨਾਂ ਦੇ ਵੱਡੇ ਵਡੇਰੇ ਬੰਦਾ ਸਿੰਘ ਬਹਾਦਰ ਦੇ ਨਾਲ ਸ਼ਹੀਦ ਹੋਏ ਸਨ। ਇਹਨਾਂ ਦੇ ਪਿਤਾ ਜੀ ਸਰਦਾਰ ਹਰਨਾਮ ਸਿੰਘ, ਉਹ ਕਾਮਾਘਾਟਾ ਮਾਰੂ ਸ਼ਿਪ ਤੇ 1914 ਦੇ ਵਿੱਚ ਜਦੋਂ ਕੈਨੇਡਾ ਤੋਂ ਜਹਾਜ਼ ਵਾਪਸ ਮੋੜਿਆ ਗਿਆ, ਉਹਦੇ ਵਿੱਚ ਉਹਨਾਂ ਪੈਸੰਜਰਾਂ ਵਿੱਚ ਸ਼ਾਮਲ ਸੀ। ਉਸ ਤੋਂ ਬਾਅਦ ਉਹਨਾਂ ਨੇ ਗਦਰ ਪਾਰਟੀ ਦੇ ਵਿੱਚ ਇੱਕ ਬਹੁਤ ਵੱਡਾ ਅਹਿਮ ਰੋਲ ਪਲੇ ਕੀਤਾ ਸੀ। ਸੋ ਇਹ ਸਾਰਾ ਪਰਿਵਾਰ ਹੈ ਜਿਹੜਾ, ਇਹ ਕੁਰਬਾਨੀਆਂ ਵਾਲਾ ਪਰਿਵਾਰ ਹੈ ਤੇ ਕੌਮ ਦੇ ਲਈ, ਪੰਜਾਬ ਦੇ ਲਈ ਸਦਾ ਹੀ ਇਹਨਾਂ ਦੀ ਬਹੁਤ ਵੱਡੀ ਦੇਣ ਹੈ। ਇਹਦੇ ਬਾਰੇ ਆਪਾਂ ਮੇਰੇ ਭੈਣ ਜੀ ਹੋਰ ਤਫਸੀਲ ਨਾਲ ਗੱਲਾਂ ਦੱਸਣਗੇ। ਸੋ ਮੈਂ ਤਾਂ ਇਹੀ ਕਹਾਂਗਾ ਵੀ ਇਹ ਜਸਵੰਤ ਸਿੰਘ ਖਾਲੜਾ ਦੇ ਜੀਵਨ ਬਾਰੇ ਹਰ ਇਨਸਾਨ ਨੂੰ ਪਤਾ ਹੋਣਾ ਚਾਹੀਦਾ, ਇਕੱਲੇ ਸਿੱਖਾਂ ਨੂੰ। ਜਿਵੇਂ ਮਾਰਟਨ ਲੂਥਰ ਕਿੰਗ ਨੇ, ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਆ। ਆਪਾਂ ਨੈਲਸਨ ਮੰਡੇਲਾ ਦੀ ਗੱਲ ਕਰਦੇ ਹਾਂ, ਉਹ ਆਪਣੀ ਕੌਮ ਦੇ ਲਈ ਲੜੇ, ਸਾਰੀ ਦੁਨੀਆ ਉਹਨਾਂ ਨੂੰ ਜਾਣਦੀ ਆ। ਜਸਵੰਤ ਸਿੰਘ ਖਾਲੜਾ ਬਾਰੇ ਜਾਣਨ ਦੀ ਹੋਰ ਵੀ ਲੋੜ ਆ, ਇਕੱਲੇ ਸਿੱਖਾਂ ਜਾਂ ਪੰਜਾਬੀਆਂ ਨੂੰ ਨਹੀਂ, ਇਹ ਸਾਰੀ ਦੁਨੀਆ ਨੂੰ ਉਹਨਾਂ ਦੇ ਕੰਮ ਬਾਰੇ ਦੱਸਣਾ ਸਾਡਾ ਫਰਜ਼ ਬਣਦਾ। ਕਿ ਦੁਨੀਆ ਨੂੰ, ਜੇ ਸਮਾਜ ਨੂੰ ਆਪਾਂ ਤਾਂ ਹੀ ਵਧੀਆ ਬਣਾ ਸਕਾਂਗੇ ਜੋ ਸੱਚੇ ਤੇ ਸੁੱਚੇ ਹੀਰੋ ਨੇ, ਉਹਨਾਂ ਦੀਆਂ ਕੁਰਬਾਨੀਆਂ ਦਾ ਦੁਨੀਆ ਨੂੰ ਪਤਾ ਹੋਣਾ ਚਾਹੀਦਾ ਤੇ ਉਹਨਾਂ ਨੂੰ ਸਾਨੂੰ ਉਹਨਾਂ ਲਈ ਸਜਦਾ ਕਰਨਾ ਚਾਹੀਦਾ। ਬਿਲਕੁਲ। ਗੁਰਮੀਤ ਕੌਰ ਜੀ, ਅੱਜ 30ਵੀਂ ਬਰਸੀ ਆ ਉਹਨਾਂ ਦੀ ਆਪਣੀ ਡਿਸਅਪੀਅਰੈਂਸ ਦੀ ਜਿਹੜੀ ਇਹ 30ਵੀਂ ਬਰਸੀ ਆ। ਇੱਕ ਜੋਤ, ਉਹਨਾਂ ਦੀ ਉਹ ਜਿਹੜੀ ਕਹਾਣੀ ਬਹੁਤ ਪ੍ਰਚਲਿਤ, ਉਹਨਾਂ ਦੀ ਉਹ ਸਪੀਚ ਬਹੁਤ ਪ੍ਰਚਲਿਤ ਹੈ। ਅੱਜ 30 ਸਾਲ ਬਾਅਦ ਆਪਾਂ ਜਦੋਂ ਖਾਲੜਾ ਜੀ ਨੂੰ ਯਾਦ ਕਰਦੇ ਹਾਂ, ਉਹਨਾਂ ਦੀ ਇਸ ਬਰਸੀ ਦੇ ਉੱਤੇ ਆਪਾਂ ਗੱਲਬਾਤ ਕਰਦੇ ਹਾਂ, ਪਹਿਲੇ ਮੁੱਢਲੇ ਵਿਚਾਰ ਮਨ ਦੇ ਵਿੱਚ ਤੁਹਾਡੇ ਕੀ ਆ ਰਹੇ? ਮੇਰੇ ਮਨ ਵਿੱਚ ਤੇ ਵਿਚਾਰ ਇਹ ਕਿ ਜਿਸ ਸ਼ਿੱਦਤ ਦੇ ਨਾਲ ਤੇ ਜਿਸ ਭਾਵਨਾ ਦੇ ਨਾਲ ਮੈਂ ਕਿਤਾਬ ਲਿਖੀ ਸੀ, ਜਿਵੇਂ ਕਿ ਡਾਕਟਰ ਸਾਹਿਬ ਨੇ ਕਿਹਾ, ਉਹਨਾਂ ਨੂੰ ਅਕੀਦਤ ਦੇਣ ਲਈ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ, ਪਰ ਉਸ ਤੋਂ ਇਲਾਵਾ ਮੇਰੇ ਮਨ ਵਿੱਚ ਹੋਰ ਸੀਗਾ ਕਿ ਆਪਾਂ ਉਹਨਾਂ ਨੂੰ ਇੱਕ ਬੁੱਤ ਵਾਂਗੂ ਪੂਜਣ ਨਾ ਲੱਗ ਜਾਈਏ, ਕਿ ਇੱਕ ਆਈਕਨ ਨਾ ਬਣਾ ਦਈਏ। ਆਪਾਂ ਉਹਨਾਂ ਨੇ ਜਿਹੜੀ ਸੇਧ ਦਿੱਤੀ ਹੈ ਸਾਨੂੰ, ਸਾਡੇ ਪੰਥ ਨੂੰ, ਤੇ ਉਹਦੇ ਉੱਤੇ ਚੱਲਣਾ ਚਾਹੀਦਾ ਸਾਨੂੰ, ਤੇ ਮੈਨੂੰ ਨਹੀਂ ਲੱਗਦਾ ਕਿ ਉਹ ਹੋ ਰਿਹਾ। ਸੋ ਤੁਸੀਂ ਮੌਕਾ ਦਿੱਤਾ ਸਭ ਤੋਂ ਪਹਿਲਾਂ ਮੈਨੂੰ ਇੱਥੇ ਆਉਣ ਦਾ, ਆਪਣੀ ਗੱਲ ਅੱਗੇ ਰੱਖਣ ਦਾ, ਉਹਦਾ ਬਹੁਤ-ਬਹੁਤ ਧੰਨਵਾਦ। ਤੇ ਜਿਹੜੀ ਸੇਧ ਦੀ ਮੈਂ ਗੱਲ ਕਰ ਰਹੀ ਹਾਂ, ਜੋ ਕੰਮ ਉਹਨਾਂ ਨੇ ਕੀਤਾ, ਉਹ ਅਧੂਰਾ, ਹਾਲੇ ਵੀ ਅਧੂਰਾ ਹੈ। ਸੋ 30 ਸਾਲਾਂ ਪਹਿਲਾਂ ਉਹ ਜਦ ਡਿਕਸੀ ਗੁਰੂ ਘਰ ਵਿੱਚ, ਆਪਣਾ ਓਂਟਾਰੀਓ ਖਾਲਸਾ ਦਰਬਾਰ ਵਿੱਚ, ਉਹਨਾਂ ਨੇ ਜਿਹੜੀ ਉਹਨਾਂ ਦੀ ਆਈਕੋਨਿਕ ਸਪੀਚ ਜਿਹਨੂੰ ਮੰਨਦੇ ਆ, ਜਿਹਦੀ ਗੱਲ ਤੁਸੀਂ, ਜਿਹਦਾ ਜ਼ਿਕਰ ਤੁਸੀਂ ਕੀਤਾ, ਉਹਦੇ ਵਿੱਚ ਉਹਨਾਂ ਨੇ ਕਿਹਾ ਸੀ ਕਿ ਕਦੇ ਆਪਾਂ ਕਹਿੰਦੇ ਆ 1 ਮਿਲੀਅਨ ਡਿਸਅਪੀਅਰ ਹੋ ਗਏ, ਕਦੇ ਆਪਾਂ ਕਹਿੰਦੇ ਆ 50,000 ਵਰ ਡਿਸਅਪੀਅਰਡ, ਤੇ ਦੁਨੀਆ ਦੇ ਪੜ੍ਹੇ ਲਿਖੇ ਲੋਕ ਸਾਡੀ ਗੱਲ ਦਾ ਯਕੀਨ ਨਹੀਂ ਕਰਦੇ, ਤੇ ਸਾਨੂੰ ਹਾਲੇ ਤੱਕ ਦਸਤਾਵੇਜ਼ੀਕਰਨ ਕਰਨਾ, ਉਹਦਾ ਅਕਾਊਂਟੇਬਿਲਿਟੀ ਦੇਣੀ ਉਸ ਗੱਲ ਦੀ ਹਾਲੇ ਤੱਕ ਆਈ ਨਹੀਂ ਹੈ, ਅਕਾਊਂਟਿੰਗ ਕਰਨੀ। ਸੋ ਜਦ ਤੱਕ ਆਪਾਂ ਜਿਹੜੇ ਸਾਡੇ ਸ਼ਹੀਦ ਹੋਏ ਨੇ, ਜਿਹੜੇ ਲਾਪਤਾ ਹੋਏ ਨੇ, ਉਹਨਾਂ ਦੀ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਕਰਦੇ, ਦੁਨੀਆ ਸਾਡੇ ਉੱਤੇ ਯਕੀਨ ਨਹੀਂ ਕਰਦੀ। ਸੋ ਮੈਂ ਅੱਜ ਵੀ ਦੇਖਦੀ ਹਾਂ, ਤੇ ਮੈਂ ਆਪਣਾ 2nd ਐਡੀਸ਼ਨ ਕਿਤਾਬ ਦੀ ਤਿਆਰੀ ਕਰ ਰਹੀ ਹਾਂ, ਤੇ ਕਿਸੇ ਨੇ ਮੈਨੂੰ ਕਿਹਾ ਕਿ ਤੁਸੀਂ ਜੈਨੋਸਾਈਡ ਲਫ਼ਜ਼ ਵਰਤਿਆ ਇੱਥੇ ਬੜੇ ਕੌਨਫੀਡੈਂਸ ਦੇ ਨਾਲ, ਪਰ ਲੋਕ ਡਿਨਾਈ ਕਰਦੇ ਆ। ਇੰਡੀਆ ਤੇ ਉਹਨੂੰ ਐਕਸੈਪਟ ਹੀ ਨਹੀਂ ਕਰਦਾ ਕਿ ਉਹ ਜੈਨੋਸਾਈਡ ਦੀ ਸੀ। ਤੇ ਤੁਸੀਂ ਜੈਨੋਸਾਈਡ ਕਿਸ ਹੱਕ ਨਾਲ ਲਿਖਦੇ ਹੋ ਉਹਨੂੰ ਕਿ ਉਹ ਜੈਨੋਸਾਈਡ ਸੀ? ਤੇ ਉਹਦੇ ਬਾਰੇ ਮੈਂ ਲਿਖਣ ਲੱਗੀ ਰਹੀ, ਥੋੜਾ ਜਿਹਾ ਰਿਸਰਚ ਕਰ ਰਹੀ ਸਾਂ, ਤੇ ਮੈਨੂੰ ਡਾਕਟਰ ਗ੍ਰੈਗਰੀ ਸਟੈਂਟਨ ਨੇ, ਜਿਹੜੇ ਕਿ ਹਿਊਮਨ ਰਾਈਟਸ ਵਾਚ ਤੇ ਜੈਨੋਸਾਈਡ ਵਾਚ ਦੇ ਮੁਖੀ ਨੇ, ਹਿਊਮਨ ਰਾਈਟਸ ਵਾਚ ਵੀ ਸ਼ਾਇਦ ਉਹਨਾਂ ਦਾ ਅਦਾਰਾ ਹੈ, ਪਰ ਜੈਨੋਸਾਈਡ ਵਾਚ, ਤੇ ਉਹਨਾਂ ਨੇ ਇੱਕ ਫਰੇਮਵਰਕ ਬਣਾਇਆ। ਉਹਦੇ ਵਿੱਚ 10 ਪੜਾਅ ਹੁੰਦੇ ਜੈਨੋਸਾਈਡ ਦੇ। ਜੈਨੋਸਾਈਡ ਨੂੰ ਆਪਾਂ ਪੰਜਾਬੀ 'ਚ ਨਸਲਕੁਸ਼ੀ ਕਹਿੰਦੇ ਆ। ਉਹਦੇ 10 ਪੜਾਅ ਉਹਨਾਂ ਨੇ ਰਿਸਰਚ ਕਰਕੇ ਲਿਖੇ, ਤੇ ਜਿਹੜਾ 10ਵਾਂ ਪੜਾਅ ਹੈਗਾ, ਉਹਦਾ ਅਖੀਰਲਾ ਪੜਾਅ, ਉਹ ਹੈ ਡਿਨਾਇਲ, ਮਤਲਬ ਉਸ ਤੋਂ ਮੁਨਕਰ ਹੋ ਜਾਣਾ, ਉਸ ਤੋਂ ਉਹਨੂੰ ਇਨਕਾਰ ਕਰ ਦੇਣਾ। ਸੋ ਜਿਹੜਾ ਸਟੇਟ ਆ, ਉਹ ਤੇ ਉਹਨੂੰ ਰਾਇਟਸ ਕਹਿ ਕੇ,
ਦੰਗੇ ਕਹਿ ਕੇ ਜਾਂ ਫਿਰ ਕਾਊਂਟਰ ਇਨਸਰਜੈਂਸੀ ਕਹਿ ਕੇ ਉਸ ਤੋਂ ਮੁਨਕਰ ਹੋ ਰਿਹਾ ਹੂੰ, ਤੇ ਹੂੰ, ਹੂੰ, ਅਸੀਂ ਵੀ ਉਹੀ ਬੋਲੀ ਵਰਤ ਰਹੇ ਹਾਂ। ਸੋ ਉਹਦਾ ਕਾਰਨ ਇਹ ਹੈ ਕਿ ਜੈਨੋਸਾਈਡ ਵਾਚ ਜੇ ਤੁਸੀਂ ਉਹਨਾਂ ਦੀ ਵੈਬਸਾਈਟ ਤੇ ਜਾਓ ਤੇ ਜੈਨੋਸਾਈਡਸ ਨੂੰ ਸਟੱਡੀ ਕਰੋ ਦੁਨੀਆ ਦੀ, ਹੂੰ, ਹੂੰ, ਉਹਦੇ ਵਿੱਚ ਉਹਨਾਂ ਨੇ ਇੱਕ ਮੈਪ ਬਣਾਇਆ ਹੋਇਆ ਨਕਸ਼ਾ ਪੂਰੇ ਦੁਨੀਆ ਦਾ ਔਰ ਉਹ ਪੁਆਇੰਟਸ ਜਿੱਥੇ ਜੈਨੋਸਾਈਡਸ ਹੋਈ ਆ ਉਹ ਡਾਟਸ ਕੀਤੇ ਹੋਏ ਆ। ਹੂੰ, ਹੂੰ, ਤੇ ਮੈਂ ਬੜੀ ਮਤਲਬ ਉਤਸੁਕ ਸੀਗੀ ਕਿ ਪੰਜਾਬ ਹੈ ਕਿ ਨਹੀਂ ਹੈ ਇੱਥੇ, ਤੇ ਦੇਖਿਆ ਪੰਜਾਬ ਨਹੀਂ ਹੈ, ਪਰ ਦੇਖਿਆ ਗੁਜਰਾਤ ਹੈ ਉੱਥੇ ਇੰਡੀਆ ਵਿੱਚ ਇੱਕ ਡਾਟ ਹੈ ਜੈਨੋਸਾਈਡ ਵਾਚ ਵਿੱਚ ਜਿਹੜਾ ਗੁਜਰਾਤ ਵਿੱਚ ਪੁਆਇੰਟ ਕਰਦਾ ਹੈ, ਪਰ ਪੰਜਾਬ ਨਹੀਂ ਹੈ। ਜਦਕਿ ਹੂੰ, ਪੰਜਾਬ ਜਿਹੜੀ 84 ਦੀ ਨਸਲਕੁਸ਼ੀ 84 ਤੋਂ 95 ਦੀ ਨਸਲਕੁਸ਼ੀ ਹੈ ਉਹ ਬਹੁਤ ਵੱਡੀ ਹੈ ਗੁਜਰਾਤ ਤੋਂ। ਜੀ, ਔਰ ਉਹਦਾ ਕਾਰਨ ਹੈ ਕਿ ਆਪਾਂ ਜਿਹੜਾ ਜਸਵੰਤ ਸਿੰਘ ਖਾਲੜਾ ਕਹਿ ਕੇ ਗਏ ਸੀਗੇ ਕਿ ਆਪਾਂ ਉਹਨੂੰ ਚੰਗੀ ਤਰ੍ਹਾਂ ਡਾਕੂਮੈਂਟ ਨਹੀਂ ਕੀਤਾ। ਹੁਣ ਹੂੰ, ਹੂੰ, 2-4 ਜਥੇਬੰਦੀਆਂ ਨਿਕਲੀਆਂ ਉਹਨਾਂ ਦੇ ਬਾਅਦ, ਖਾਲੜਾ ਮਿਸ਼ਨ ਆਰਗੇਨਾਈਜੇਸ਼ਨ, ਫਿਰ ਇਨਸਾਫ ਆਈ, ਫਿਰ ਆਪਣਾ ਪੀਡੈਪ ਪੰਜਾਬ ਡਿਸਅਪੀਅਰਡ ਪ੍ਰੋਜੈਕਟ, ਪਰ ਕੀ ਉਹ ਉਸ ਸ਼ਿੱਦਤ ਦੇ ਨਾਲ, ਉਸ ਰਫ਼ਤਾਰ ਦੇ ਨਾਲ ਔਰ ਉਸ ਮੈਗਨੀਟਿਊਡ ਦੇ ਨਾਲ ਉਹ ਡਾਕੂਮੈਂਟੇਸ਼ਨ ਕਰ ਪਾਏ, ਉਹ ਗੱਲ ਸਾਨੂੰ ਅੱਜ ਆਪਣੇ ਆਪ ਨੂੰ ਪੁੱਛਣ ਵਾਲੀ ਹੈ। ਸੋ ਅੱਜ ਜੇ ਤੁਸੀਂ ਪੁੱਛੋ ਤੇ ਮੇਰੇ ਮਨ ਵਿੱਚ ਇਹ ਵਿਚਾਰ ਆ ਰਿਹਾ ਕਿ ਕਿਉਂ 30 ਸਾਲਾਂ ਬਾਅਦ ਅਸੀਂ ਉੱਥੇ ਹੀ ਖੜੋਤੇ ਹਾਂ। ਜਸਵੰਤ ਸਿੰਘ ਖਾਲੜਾ ਦੇ 2097 ਐਕਚੁਅਲ ਡਾਕੂਮੈਂਟੇਸ਼ਨ ਔਰ 25,000 ਦਾ ਐਸਟੀਮੇਟ, ਅੱਜ ਆਪਾਂ 5-6 ਹਜ਼ਾਰ ਤੱਕ ਪਹੁੰਚ ਪਾਏ ਹਾਂ 30 ਸਾਲਾਂ। ਸੋ ਸਾਨੂੰ ਸੋਚਣ ਦਾ ਸਾਡਾ ਫਰਜ਼ ਹੈ ਕਿ ਆਪਾਂ ਸੋਚੀਏ ਇਸ ਬਾਰੇ। ਜੀ। ਡਾਕਟਰ ਸਾਹਿਬ? ਮੈਂ ਭੈਣ ਜੀ ਨਾਲ ਬਿਲਕੁਲ ਸਹਿਮਤ ਹਾਂ ਜੀ। ਦੇਖੋ, ਕੁਝ ਗੱਲਾਂ ਆਪਾਂ ਜਦੋਂ ਸੱਚੀਆਂ ਗੱਲਾਂ ਕਰੋ, ਕਈ ਵਾਰੀ ਇਹ ਗੱਲਾਂ ਚੰਗੀਆਂ ਨਹੀਂ ਲੱਗਦੀਆਂ ਦੂਜਿਆਂ ਨੂੰ। ਜੀ। ਹੁਣ 30 ਸਾਲ ਹੋ ਗਏ ਨੇ, ਮੈਂ ਦੇਖਿਆ ਕਈ ਗੁਰੂ ਘਰਾਂ ਦੇ ਵਿੱਚ ਪਾਠ, ਉਹਨਾਂ ਨੂੰ ਸ਼ਰਧਾਂਜਲੀ ਦੇਣ ਲਈ ਪ੍ਰੋਗਰਾਮ ਹੋ ਰਹੇ ਨੇ, ਬਹੁਤ ਚੰਗੀ ਗੱਲ ਹੈ। ਪਰ ਕੀ ਅਸੀਂ ਉਹਨਾਂ ਦੇ ਕੰਮ ਨੂੰ ਸਿਰਫ ਆਪਣੇ ਧਾਰਮਿਕ ਅਦਾਰਿਆਂ ਤੇ ਹੀ ਸੀਮਿਤ ਰੱਖਣਾ? ਚਾਹੀਦਾ ਤਾਂ ਇਹ ਹੈਗਾ ਵੀ ਸਾਡੀ ਕਮਿਊਨਿਟੀ ਨੂੰ ਰਲ ਮਿਲ ਕੇ ਦੂਜੀਆਂ ਕਮਿਊਨਿਟੀਆਂ ਦੇ ਜਿਹੜੇ ਮਨੁੱਖੀ ਅਧਿਕਾਰਾਂ ਦੇ ਲੋਕ ਕੰਮ ਕਰਦੇ ਨੇ ਉਹਨਾਂ ਨੂੰ ਬੁਲਾ ਕੇ ਵੱਡੀਆਂ ਯੂਨੀਵਰਸਿਟੀਜ਼, ਵਿਦਿਅਕ ਅਦਾਰੇ ਤੇ ਜਿਹੜੇ ਜਿਵੇਂ ਕੈਪੀਟਲ ਜਾਂ ਕਿਤੇ ਜਿਹੜੀਆਂ ਸਾਂਝੀਆਂ ਥਾਵਾਂ ਨੇ, ਉੱਥੇ ਸਾਨੂੰ ਸੈਮੀਨਾਰ ਕਰਨੇ ਚਾਹੀਦੇ ਨੇ ਤੇ ਉਹਨਾਂ ਦੇ ਕੰਮ ਬਾਰੇ, ਉਹਨਾਂ ਦੇ ਕੰਟਰੀਬਿਊਸ਼ਨ ਬਾਰੇ ਦੱਸਣਾ ਚਾਹੀਦਾ। ਤੇ ਜਿਵੇਂ ਭੈਣ ਜੀ ਨੇ ਕਿਹਾ ਵੀ ਇਸ ਕੰਮ ਨੂੰ ਅੱਗੇ ਕਿਵੇਂ ਲੈ ਕੇ ਜਾਣਾ, ਜਿਵੇਂ ਤੁਸੀਂ ਇਨਸਾਫ ਦੀ ਗੱਲ ਕੀਤੀ, ਇਨਸਾਫ ਨੇ ਬੜੇ ਸਾਲਾਂ ਤੋਂ ਜਿਹੜੇ ਸਾਡੇ ਸੁਣਨ ਵਾਲੇ ਸਰੋਤੇ ਜਿਨ੍ਹਾਂ ਨੂੰ ਨਹੀਂ ਪਤਾ, ਜੀ। ਇਨਸਾਫ ਇੱਕ ਆਰਗੇਨਾਈਜੇਸ਼ਨ ਹੈਗੀ ਹੈ ਜਿਹੜੀ ਕਿ ਅਮਰੀਕਨ ਬੇਸਡ ਆਰਗੇਨਾਈਜੇਸ਼ਨ ਹੈ। ਉਹ ਡਾਕੂਮੈਂਟੇਸ਼ਨ ਕਰ ਰਹੇ ਨੇ ਵੀ ਜਿਹੜੇ ਝੂਠੇ ਪੁਲਿਸ ਮੁਕਾਬਲਿਆਂ 'ਚ ਪੰਜਾਬ 'ਚ ਜਿਹੜੇ ਬੱਚਿਆਂ ਨੂੰ ਸ਼ਹੀਦ ਕੀਤਾ ਗਿਆ, ਉਹਨਾਂ ਦੀਆਂ ਉਹ ਲਿਸਟਾਂ ਬਣਾ ਰਹੇ ਨੇ। ਹਜੇ ਵੀ ਉਹਨਾਂ ਕੋਲੇ ਬੜਾ ਲਿਮਟਿਡ ਡੇਟਾ। ਸਾਡੀ ਬਹੁਤੀ ਸਾਰੀ ਕਮਿਊਨਿਟੀ ਆ, ਉਹ ਵੱਡੇ ਫੰਕਸ਼ਨਾਂ ਤੇ, ਵੱਡੇ ਨਗਰ ਕੀਰਤਨ ਪਾਰਟੀਆਂ ਤੇ ਅਸੀਂ ਬੜੇ ਖੁੱਲ੍ਹੇ ਦਿਲ ਨਾਲ ਖਰਚੇ ਕਰਦੇ ਹਾਂ। ਵਾਹਿਗੁਰੂ ਨੇ ਤੁਹਾਨੂੰ ਇਹ ਬਖਸ਼ਿਸ਼ ਕੀਤੀ ਆ, ਤੁਸੀਂ ਕਰੋ, ਪਰ ਉਹਦੇ ਨਾਲ ਨਾਲ ਕੀ ਅਸੀਂ ਆਪਣੀ ਦਸਵੰਧ ਵਿੱਚੋਂ ਕੋਈ ਕੁਛ ਥੋੜਾ ਜਿਹਾ ਹਿੱਸਾ ਕੱਢ ਕੇ ਲੋਕਾਂ ਨੂੰ ਐਜੂਕੇਟ ਕਰਨ ਲਈ, ਕਿਉਂਕਿ ਇਹ ਜਿਹੜੇ ਜੈਨੋਸਾਈਡ ਹੁੰਦੇ ਆ ਦੁਬਾਰਾ ਵੀ ਹੋ ਸਕਦੇ ਨੇ। ਐਗਜ਼ੈਕਟਲੀ। ਡਾਕੂਮੈਂਟੇਸ਼ਨ ਦਾ ਮਤਲਬ ਇਹ ਹੁੰਦਾ ਵੀ ਜਿਹੜੀਆਂ ਉਹ ਸਮੇਂ ਦੀਆਂ ਸਰਕਾਰਾਂ ਨੂੰ ਇਹ ਡਰ ਹੋਵੇ। ਦੇਖੋ, ਅਲਟੀਮੇਟਲੀ ਜਿਹੜਾ ਬੰਦਾ ਜੈਨੋਸਾਈਡ ਕਰਦਾ ਉਹ ਕਿਸੇ ਬੰਦੇ ਦੇ ਥਰੂ ਹੀ ਕੀਤਾ ਜਾਂਦਾ ਨਾ। ਹਾਂਜੀ। ਸਰਕਾਰਾਂ ਬੰਦਿਆਂ ਨੂੰ ਹੀ ਯੂਜ਼ ਕਰਦੀਆਂ। ਜੇ ਉਹਨਾਂ ਵਿੱਚ ਡਰ ਹੋਊਗਾ, ਜੇ ਇੱਕ ਆਮ ਪੁਲਿਸ ਅਫਸਰ ਜਾਂ ਇੱਕ ਆਮ ਲਾ ਇਨਫੋਰਸਮੈਂਟ ਵਾਲੇ ਨੂੰ ਇਹ ਡਰ ਹੋਊਗਾ ਵੀ ਜੇ ਮੈਂ ਕਾਨੂੰਨ ਤੋਂ ਬਾਹਰ ਜਾ ਕੇ ਕਿਸੇ ਦੇ ਹੱਕ ਲਵਾਂਗਾ ਜਾਂ ਕੋਈ ਕਾਨੂੰਨ ਨੂੰ ਤੋੜਾਂਗਾ ਤਾਂ ਮੇਰੇ ਤੇ ਐਕਸ਼ਨ ਆ ਸਕਦਾ। ਤੇ ਜੇ ਉਹਨਾਂ ਨੂੰ ਇਹ ਹੋਵੇ ਵੀ ਮੈਨੂੰ ਪੂਰੀ ਇੰਪਿਊਨਿਟੀ ਹੈਗੀ, ਮੈਂ ਕੁਝ ਵੀ ਕਰ ਸਕਦਾ, ਮੈਨੂੰ ਕੁਝ ਨਹੀਂ ਹੋਣਾ, ਤਾਂ ਬੜਾ ਮਤਲਬ ਇਹ ਲੋਕ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈਂਦੇ ਨੇ। ਜਿਹੜੇ ਕਾਨੂੰਨ ਦੇ ਰਾਖੇ ਉਹ ਵੀ ਕਈ ਵਾਰੀ ਆਪਣੇ ਕਾਨੂੰਨ ਨੂੰ ਆਪਣੇ ਹੱਥ ਵਿੱਚ ਲੈ ਲੈਂਦੇ ਨੇ। ਸੋ ਇਹ ਭੈਣ ਜੀ ਨੇ ਬੜੀ ਸਹੀ ਗੱਲ, ਮੈਂ ਇਹਨਾਂ ਨਾਲ ਸਹਿਮਤ ਹਾਂ ਵੀ ਕੀ ਅਸੀਂ ਇਹ ਜਿਹੜਾ ਖਾਲੜਾ ਸਾਹਿਬ ਨੇ ਜੋ ਕੰਮ ਸ਼ੁਰੂ ਕੀਤਾ ਸੀ, ਕਿ ਅਸੀਂ ਇਸ ਕੰਮ ਨੂੰ ਅੱਗੇ ਲਿਜਾ ਸਕੇ ਹਾਂ। ਦੇਖੋ, ਉਹਨਾਂ ਦੀ ਫੈਮਿਲੀ ਦੇ ਦਾ ਜਿਹੜੀ ਬੇਮਿਸਾਲ ਕੁਰਬਾਨੀ ਹੈ, ਉਹਨਾਂ ਦੇ ਬੱਚਿਆਂ ਨੇ ਕਿੰਨੀ ਸਟਰਗਲ ਕੀਤੀ। ਵਾਹਿਗੁਰੂ ਦੀ ਮਿਹਰ ਆ ਕਿ ਉਹ ਬੱਚੇ ਸੈੱਟ ਨੇ। ਉਹਨਾਂ ਦੇ ਮਿਸਿਸ ਨੇ ਇੰਨੀ ਸਟਰਗਲ ਕੀਤੀ ਕਿ ਉਹ ਜਿਹੜੇ ਬੰਦਿਆਂ ਨੇ ਉਹਨਾਂ ਦੇ ਹਸਬੈਂਡ ਨੂੰ ਅਬਡਕਟ ਕੀਤਾ ਸੀ, ਉਹ 22 ਸਾਲ ਉਹ ਕੇਸ ਲੜਿਆ ਤੇ ਉਹਦੇ 'ਚ ਕਿਸੇ ਹੱਦ ਤਾਈਂ ਇਨਸਾਫ ਮਿਲਿਆ, ਪੂਰਾ ਤਾਂ ਨਹੀਂ ਮਿਲਿਆ। ਜਿਹੜਾ ਮੇਨ ਉਸ ਚੀਜ਼ ਦਾ ਪਰਪੈਚੁਏਟਰ ਸੀਗਾ ਉਹ ਤਾਂ ਫਿਰ ਵੀ ਕਾਨੂੰਨ ਦੇ ਸਕੰਜੇ 'ਚ ਨਹੀਂ ਆਇਆ। ਪਰ ਸਾਨੂੰ ਜੇ ਅਸੀਂ ਇਨਸਾਫ ਲੈਣਾ ਹੈ ਤਾਂ ਸਾਨੂੰ ਡਾਕੂਮੈਂਟੇਸ਼ਨ ਕਰਨੀ ਬਹੁਤ ਜ਼ਰੂਰੀ ਆ। ਜਜ਼ਬਾਤੀ ਗੱਲਾਂ, ਜਜ਼ਬਾਤੀ ਨਾਅਰਿਆਂ ਦੇ ਨਾਲ ਅਸੀਂ ਲੋਕਾਂ ਨੂੰ ਇਮੋਸ਼ਨਲ ਤਾਂ ਕਰ ਸਕਦੇ ਹਾਂ, ਪਰ ਉਹ 'ਚੋਂ ਪ੍ਰਾਪਤੀ ਕੁਛ ਨਹੀਂ ਹੋਏਗੀ।
ਗੁਰਮੀਤ ਕੌਰ ਜੀ, ਮੈਂ ਇੱਥੇ ਤੁਹਾਨੂੰ ਪੁੱਛਣਾ ਚਾਹੁੰਦਾ, ਜਿੱਦਾਂ ਹੁਣ ਤੁਸੀਂ ਵੀ ਆਖਿਆ ਵੀ ਖੜੋਤ ਆ ਗਈ ਖਾਲੜਾ ਜੀ ਤੋਂ ਬਾਅਦ, ਆਪਾਂ ਅਜੇ ਵੀ ਉੱਥੇ ਹੀ ਖੜੇ ਨਜ਼ਰ ਆ ਰਹੇ ਹਾਂ ਜਿੱਥੇ ਉਹ ਆਪਾਂ ਨੂੰ ਛੱਡ ਕੇ ਗਏ ਸੀਗੇ। ਕੀ ਕਰਨਾ ਚਾਹੀਦਾ ਹੁਣ ਅੱਗੇ? ਇੱਕ ਗੱਲ ਕਹਿ ਦੇਣੀ ਸਧਾਰਨ ਰੂਪ ਦੇ ਵਿੱਚ, ਮੈਂ ਵੀ ਕਹਿ ਦੂੰ, ਕੋਈ ਵੀ ਕਹਿ ਦੂੰ ਵੀ ਹਾਂ ਆਪਾਂ ਇਸ ਨੂੰ ਅੱਗੇ ਜਿਹੜਾ ਵਧਾਉਣਾ, ਪਰ ਤੁਹਾਨੂੰ ਕੀ ਲੱਗਦਾ ਵੀ ਕੀ ਸਟੈਪਸ ਜਿਹੜੇ ਉਹ ਹੋਣੇ ਚਾਹੀਦੇ ਅਸਲ ਦੇ ਵਿੱਚ, ਵੀ ਇਸ ਜਿਹੜੀ ਖੜੋਤ ਨੂੰ ਭੰਗ ਕਰਕੇ ਤੋੜ ਕੇ ਆਪਾਂ ਅੱਗੇ ਵੱਧ ਸਕੀਏ? ਤੁਹਾਡੇ ਹਿਸਾਬ ਦੇ ਨਾਲ ਕੀ ਸਟੈਪ ਚੱਕਣੇ ਚਾਹੀਦੇ ਆ ਕਮਿਊਨਿਟੀ ਨੂੰ? ਸੋ ਸਭ ਤੋਂ ਪਹਿਲਾਂ ਤੇ ਆਪਾਂ ਨੂੰ ਇਸ ਸਵਾਲ ਦਾ ਜਵਾਬ ਦੇਣਾ ਚਾਹੀਦਾ ਕਿ ਕਿਉਂ ਉਹ ਡਾਕੂਮੈਂਟੇਸ਼ਨ ਜ਼ਰੂਰੀ ਆ। ਸੋ ਡਾਕਟਰ ਸਾਹਿਬ ਨੇ ਇਨਸਾਫ ਦੀ ਗੱਲ ਕੀਤੀ। ਹੁਣ ਇਨਸਾਫ ਨੂੰ ਆਪਾਂ ਡਿਫਾਈਨ ਕਰਨਾ ਜ਼ਰੂਰੀ ਹੈ, ਕਿਉਂਕਿ ਕਈ ਉਹਨਾਂ ਦੀ ਗੱਲ ਤੋਂ ਇਨਸਾਫ ਦਾ ਮਤਲਬ ਲੈਣਗੇ ਕਿ ਸਟੇਟ ਤੋਂ ਇਨਸਾਫ। ਸਾਨੂੰ ਪਤਾ ਹੈ ਕਿ ਸਾਨੂੰ ਸਟੇਟ ਤੋਂ ਇਨਸਾਫ ਨਹੀਂ ਮਿਲ ਸਕਦਾ ਜਦ ਸਟੇਟ ਹੀ ਉਸ ਹਿੰਸਾ ਦਾ ਸੂਤਰਧਾਰ ਸੀ। ਸੂਤਰ ਹੈ, ਤੇ ਉਸ ਤੋਂ ਇਨਸਾਫ ਦੀ ਉਮੀਦ ਨਹੀਂ ਕੀਤੀ ਜਾ ਸਕਦੀ। ਪਰ ਫਿਰ ਵੀ ਜਿਹੜੇ ਕੋਰਟ ਕੇਸਿਸ ਲੜਨੇ, ਉਹਨਾਂ ਤੇ ਜਿੱਤ ਹਾਸਲ ਕਰਨੀ ਇੱਕ ਉਹਨੂੰ ਕਲਮਬੱਧ ਕਰਦਾ ਹੈ, ਉਹਨੂੰ ਡਾਕੂਮੈਂਟ ਕਰਦਾ ਹੈ। ਉਹ ਹਿਸਟਰੀ ਦਾ ਹਿੱਸਾ ਬਣ ਜਾਂਦਾ ਹੈ, ਹਿਸਟੋਰੀਕਲ ਐਵੀਡੈਂਸ ਬਣ ਜਾਂਦਾ ਹੈ ਕਿ ਸਟੇਟ ਨੇ ਇਹ ਸਾਡੇ ਨਾਲ ਕੀਤਾ। ਫਿਰ ਉਹਦਾ ਮੁਨਕਰ ਹੋਣਾ, ਉਹਦਾ ਇਨਕਾਰ ਕਰਨਾ ਉਸ ਤੋਂ ਬਾਅਦ ਔਖਾ ਹੋ ਜਾਂਦਾ ਹੈ। ਸੋ ਇਸ ਕਰਕੇ ਜਸਟਿਸ ਜਿਹੜੀ ਹੈ ਜਾਂ ਇਨਸਾਫ ਹੈ, ਉਹਦਾ ਇੱਕ ਪੜਾਅ ਹੈਗਾ ਕਿ ਉਹਦਾ ਡਾਕੂਮੈਂਟੇਸ਼ਨ ਹੋਵੇ ਕਿ ਪਰ ਦੂਜਾ ਜਿਹੜਾ ਜਸਟਿਸ ਦੀ ਗੱਲ ਹੈ, ਉਹ ਜਸਟਿਸ ਹੈ ਜਿਹਨੂੰ ਸੌਫਟ ਜਸਟਿਸ ਕਹਿ ਸਕਦੇ ਹਾਂ, ਜੋ ਕਮਿਊਨਿਟੀ ਨੇ ਦੇਣੀ ਹੈ ਆਪਣੇ ਲੋਕਾਂ ਨੂੰ। ਜਦ ਕਮਿਊਨਿਟੀ ਕਿਉਂਕਿ ਜਿਹੜਾ ਜਾਣ ਵਾਲਾ ਸੀ, ਜਿਹਨੂੰ ਸ਼ਹੀਦ ਕਰਤਾ ਗਿਆ, ਉਹ ਤੇ ਸ਼ਹੀਦ ਹੋ ਗਿਆ, ਪਰ ਉਹਨਾਂ ਦਾ ਪਰਿਵਾਰ ਜਿਹੜਾ ਬਚਿਆ, ਚਲੋ ਖਾਲੜਾ ਪਰਿਵਾਰ, ਕਿਉਂਕਿ ਖਾਲੜਾ ਸਾਹਿਬ ਦਾ ਨਾਂ ਸੀਗਾ, ਉਹ ਹਿਊਮਨ ਰਾਈਟਸ ਐਕਟਿਵਿਸਟ ਸੀਗੇ, ਤੇ ਖਾਲੜਾ ਪਰਿਵਾਰ ਨੂੰ ਆਪਾਂ ਮਤਲਬ ਕੌਮ ਨੇ ਸਾਂਭਿਆ ਔਰ ਬੀਬੀ ਖਾਲੜਾ ਦਾ ਸਾਥ ਦਿੱਤਾ। ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਨੇ ਮਤਲਬ ਵੱਡਾ ਕੰਮ ਕੀਤਾ ਕਾਫੀ ਉਹਨਾਂ ਦੀ ਅਗਵਾਈ ਵਿੱਚ। ਪਰ ਸਾਡੇ ਇੰਨੇ ਸਾਰੇ ਸ਼ਹੀਦ ਪਰਿਵਾਰ ਹੈ ਜਿਨ੍ਹਾਂ ਦੇ ਹਾਲੇ ਵੀ ਬੱਚੇ, ਉਹਨਾਂ ਦੀਆਂ ਪਤਨੀਆਂ, ਮਾਵਾਂ ਰੁਲ ਰਹੀਆਂ ਨੇ। ਸੋ ਉਹ ਜਸਟਿਸ ਦੀ ਗੱਲ ਕਰਨੀ ਵੀ ਬਹੁਤ ਜ਼ਰੂਰੀ ਹੈ। ਸੋ ਜਦ ਤੱਕ ਡਾਕੂਮੈਂਟੇਸ਼ਨ ਹੋਗਾ ਨਹੀਂ, ਤੇ ਤਾਂ ਤੱਕ ਤੁਹਾਨੂੰ ਕਿੱਦਾਂ ਪਤਾ ਲੱਗੇਗਾ ਕਿ ਤੁਹਾਨੂੰ ਮਤਲਬ ਕੋਈ ਵੀ ਜਸਟਿਸ, ਮਤਲਬ ਆਪਾਂ ਸਟੇਟ ਤੋਂ ਜਸਟਿਸ ਜਾਂ ਡਾਕੂਮੈਂਟੇਸ਼ਨ, ਜਾਂ ਫਿਰ ਆਪਾਂ ਉਹਨਾਂ ਦੇ ਨਾਲ ਖੜੇ ਹੋਣਾ, ਆਪਾਂ ਉਹਨਾਂ ਦਾ ਖਿਆਲ ਕਰਨਾ ਆ, ਉਹਦੀ ਗੱਲਬਾਤ ਨਹੀਂ ਹੋਗੀ ਤੇ ਆਪਾਂ ਕਿਵੇਂ ਕਰਾਂਗੇ? ਦੂਜਾ ਇੱਕ ਅਮਰੀਕਨ ਅਖਾਣ ਹੈ, ਨੇਟਿਵ ਅਮਰੀਕਨ ਅਖਾਣ ਹੈ ਇੱਥੇ ਦੇ ਇੰਡੀਜਨਸ ਲੋਕਾਂ ਵਿੱਚ ਕਿ you don't know where you're going until you know where you're coming from। ਤੁਹਾਨੂੰ ਆ ਨਹੀਂ ਪਤਾ ਚੱਲਣਾ ਕਿ ਤੁਸੀਂ ਕਿੱਥੇ ਜਾਣਾ ਜਦ ਤੱਕ ਤੁਹਾਨੂੰ ਆ ਨਹੀਂ ਪਤਾ ਤੁਸੀਂ ਕਿੱਥੋਂ ਆਏ ਹੋ। ਸੋ ਜਦ ਤੱਕ ਤੁਹਾਨੂੰ ਆਪਣਾ ਇਤਿਹਾਸ, ਆਪਣਾ ਪਿਛੋਕੜ, ਸਾਡੀ ਨਵੀਂ ਪਨੀਰੀ ਨੂੰ ਪਤਾ ਹੀ ਨਹੀਂ ਕਿ ਸਾਡੀ ਕੌਮ ਦੇ ਨਾਲ ਕੀ ਹੋਇਆ, ਤੇ ਫਿਰ ਉਹਨਾਂ ਤੋਂ ਉਮੀਦ ਕੀ ਕਰ ਸਕਦੇ ਹਾਂ ਆਪਾਂ ਕਿ ਉਹਨਾਂ ਨੇ ਆਪਣਾ ਭਵਿੱਖ ਕਿਵੇਂ ਉਸਾਰਨਾ ਹੈ। ਸੋ ਇਸ ਕਰਕੇ ਉਹ ਡਾਕੂਮੈਂਟੇਸ਼ਨ ਬਹੁਤ ਜ਼ਰੂਰੀ ਹੈ। ਸੋ ਇਹ ਤੇ ਆਪਾਂ ਕਿ ਕਿਉਂ ਆਪਾਂ ਨੂੰ ਡਾਕੂਮੈਂਟੇਸ਼ਨ ਕਰਨਾ ਜ਼ਰੂਰੀ ਹੈ, ਹਨਾ? ਸੋ ਖਾਲੜਾ ਸਾਹਿਬ ਨੇ ਕਿਉਂ ਕੀਤਾ ਔਰ ਕਿਉਂ ਆਪਾਂ ਨੂੰ ਉਹਨਾਂ ਦਾ ਕੰਮ ਅੱਗੇ ਲੈ ਕੇ ਜਾਣਾ ਜ਼ਰੂਰੀ ਹੈ। ਫਿਰ ਤੁਸੀਂ ਸਵਾਲ, ਜਿਹੜਾ ਤੁਹਾਡਾ ਅਸਲ ਸਵਾਲ ਸੀਗਾ ਕਿ ਉਹਦੇ ਬਾਬਤ ਸਾਨੂੰ ਕਰਨਾ ਕੀ ਹੈ ਜੀ। ਸੋ ਜਿਵੇਂ ਇਨਸਾਫ ਔਰ ਪੀਡੈਪ ਪ੍ਰੋਜੈਕਟਸ ਜਿਹੜੇ ਹਨ, ਔਰ ਖਾਲੜਾ ਮਿਸ਼ਨ ਆਰਗੇਨਾਈਜੇਸ਼ਨ ਜਾਂ ਪੰਜਾਬ ਹਿਊਮਨ ਰਾਈਟਸ ਆਰਗੇਨਾਈਜੇਸ਼ਨ ਜੋ ਐਕਚੁਅਲ ਕੇਸਿਸ ਲੜ ਰਹੀ ਹੈ ਗਰਾਊਂਡ ਤੇ, ਉਹਨਾਂ ਨੂੰ ਸਪੋਰਟ ਕਰਨਾ ਸਭ ਤੋਂ ਪਹਿਲਾਂ ਬਹੁਤ ਜ਼ਰੂਰੀ ਹੈ। ਦੂਜਾ ਕਿ ਉਹ ਕੰਮ ਜਿਹੜਾ ਕਰ ਰਹੇ ਨੇ ਉਹ ਇੱਕ ਬਹੁਤ ਰਫਤਾਰ ਦੇ ਨਾਲ ਹੋਵੇ, ਕਿਉਂਕਿ ਹੁਣ 30 ਸਾਲ ਹੋ ਚੁੱਕੇ ਨੇ, ਕਈ ਗਵਾਹ ਮਰ ਮੁੱਕ ਚੁੱਕੇ ਨੇ। ਸੋ ਜਦ ਸਟੇਟ ਤੇ ਆਈ ਬੈਂਕ ਕਰਦਾ ਆ ਕਿ ਉਹ ਫਾਈਲਾਂ ਨੱਪ ਦਿੱਤੀਆਂ, ਕਿੱਥੇ ਲੁਕੋ ਦਿੱਤੀਆਂ, ਰੈਕੋਰਡਸ ਸੀਲ ਕਰ ਦਿੱਤੇ ਉਹਨਾਂ ਨੂੰ ਪਤਾ ਹੈ ਕਿ ਗਵਾਹ ਮਰ ਮੁੱਕ ਜਾਣੇ ਹੌਲੀ ਹੌਲੀ, ਤੇ ਇਹ ਡਾਕੂਮੈਂਟੇਸ਼ਨ ਫੇਲ ਹੋ ਜਾਣਾ। ਸੋ ਆਪਾਂ ਨੂੰ ਜੋ ਵੀ ਹਲੇ ਜੀਉਂਦੇ ਨੇ ਉਹਨਾਂ ਦੇ ਰਿਸ਼ਤੇਦਾਰ, ਇਹ ਡਾਕੂਮੈਂਟੇਸ਼ਨ ਬਹੁਤ ਤੇਜ਼ ਕਰਨ ਦੀ ਲੋੜ ਹੈ। ਦੂਜਾ, ਜਦ ਆਪਾਂ ਜੈਨੋਸਾਈਡ ਦੀ ਗੱਲ ਕਰਦੇ ਹਾਂ, ਸਿੱਖ ਜੈਨੋਸਾਈਡ ਦੀ, ਉਹਦੇ ਵਿੱਚ ਜਿਹੜਾ ਆਪਾਂ ਕਹਿੰਦੇ ਆ ਕਿ ਜੈਨੋਸਾਈਡ ਵਾਚ ਦਾ, ਜਿੱਦਾਂ ਮੈਂ ਦੱਸਿਆ ਕਿ ਉਹ ਫਰੇਮਵਰਕ ਹੈ ਡਾਕਟਰ ਸਟੈਂਟਨ ਦਾ, ਕਿ ਇਹ ਫਰੇਮਵਰਕ ਵਿੱਚ ਇਹ ਪੜਾਅ ਹੁੰਦੇ ਆ ਜੈਨੋਸਾਈਡ ਦੇ, ਨਸਲਕੁਸ਼ੀ ਦੇ, ਤੇ ਇਹ ਪੜਾਅ ਜਿਹੜੇ ਹੈਗੇ ਆ ਉਹ ਢੁਕਦੇ ਆ ਸਿੱਖ ਜੈਨੋਸਾਈਡ ਦੀ ਨਵੰਬਰ ਦੇ ਕਤਲੇਆਮ ਦੇ। ਸੋ ਨਵੰਬਰ ਦੇ ਕਤਲੇਆਮ ਦੇ ਉੱਤੇ ਖੜੇ ਹੋ ਕੇ, ਕਿਉਂਕਿ ਆਪਾਂ ਕਈ ਵਾਰੀ ਜੂਨ ਨੂੰ ਆਪਾਂ ਬੈਟਲ ਆਫ ਅੰਮ੍ਰਿਤਸਰ ਵੀ ਕਹਿ ਦਿੰਦੇ ਆ, ਹਨਾ? ਸੋ ਆਪਾਂ ਇੱਕ ਬੈਟਲ ਨੂੰ ਜੈਨੋਸਾਈਡ ਨਹੀਂ ਕਹਿ ਸਕਦੇ, ਠੀਕ ਹੈ ਨਾ? ਪਰ ਆਪਾਂ ਜਿਹੜਾ ਨਵੰਬਰ ਦਾ ਕਤਲੇਆਮ ਹੈ, ਉਹ ਐਨ ਜੈਨੋਸਾਈਡ ਦੇ ਪੂਰੇ ਜਿਹੜਾ ਵੀ ਫਰੇਮਵਰਕ ਹੈ ਉਹਦੇ ਵਿੱਚ ਫਿੱਟ ਹੁੰਦਾ।
ਤੁਹਾਨੂੰ ਇਹ ਲੱਗਦਾ ਵੀ ਇਹ ਡਿਫਰੈਂਸ਼ੀਏਟ ਨਾ ਹੋਣ ਕਰਕੇ ਆਪਾਂ ਆਪਸ ਦੇ ਵਿੱਚ ਉਲਝੇ ਪਏ? ਇਹ ਡਿਫਰੈਂਸੀਏਸ਼ਨ ਦੀ ਗੱਲ ਨਹੀਂ, ਆਪਾਂ ਨਵੰਬਰ ਨੂੰ ਕੰਪਲੀਟਲੀ ਪਰੇ ਕਰ ਦਿੱਤਾ, ਅੱਖੋਂ ਪਰੇ ਕਰ ਦਿੱਤਾ ਹੈ। ਹੂੰ, ਸੋ ਹੂੰ, ਜਦ ਹੂੰ। ਵੀ ਆਪਾਂ ਕਤਲੇਆਮ ਦੀ ਗੱਲ ਕਰਦੇ, ਜੈਨੋਸਾਈਡ ਦੀ ਗੱਲ ਕਰਦੇ ਹਾਂ, ਆਪਾਂ ਜੂਨ ਦੀ ਗੱਲ ਕਰਦੇ ਹਾਂ ਜਾਂ ਫਿਰ ਡਿਸਅਪੀਅਰੈਂਸਸ ਦੀ ਗੱਲ ਕਰਦੇ ਹਾਂ, ਨਵੰਬਰ ਨੂੰ ਆਪਾਂ ਏਦਾਂ ਹੀ ਮਤਲਬ ਗੱਲ ਕਰ ਦਿੰਦੇ ਹਾਂ, ਪਰ ਉਹਨੂੰ ਤਵੱਜੋ ਨਹੀਂ ਦਿੰਦੇ। ਹੂੰ, ਹੁਣ ਹੂੰ, ਹੂੰ। ਜਿਹੜਾ ਜੈਨੋਸਾਈਡ ਦਾ ਸਾਡਾ ਕੇਸ ਖੜਿਆ, ਉਹ ਨਵੰਬਰ ਦੇ ਉੱਤੇ ਖੜਿਆ। ਕਿਉਂਕਿ ਜੈਨੋਸਾਈਡ ਦੀ ਜਿਹੜੀ ਡੈਫੀਨੇਸ਼ਨ ਨਸਲਕੁਸ਼ੀ ਦੀ, ਕਿ ਇੱਕ ਪਾਰਟਿਕੂਲਰ ਨਸਲ ਦੇ ਲੋਕਾਂ ਨੂੰ ਜਾਣ ਕਰਕੇ ਖਤਮ ਕਰਨਾ ਉਹਨਾਂ ਨੂੰ, ਜਾਂ ਫਿਰ ਉਹ ਪੂਰੀ ਤਰ੍ਹਾਂ, ਜਾਂ ਫਿਰ ਇੱਕ ਉਹਦੇ ਇੱਕ ਵੱਡੇ ਹਿੱਸੇ ਨੂੰ, ਤੇ ਉਹ ਜੀ। ਨਵੰਬਰ ਵਿੱਚ ਚੰਗੀ ਤਰ੍ਹਾਂ ਡੁੱਬਦਾ ਹੈ। ਹੁਣ ਜਿਹੜਾ ਡਾਕੂਮੈਂਟੇਸ਼ਨ ਇਨਸਾਫ ਨੇ ਸ਼ੁਰੂ ਕੀਤਾ ਪੰਜਾਬ ਦੇ ਡਿਸਅਪੀਅਰੈਂਸਸ ਦੇ ਉੱਤੇ, ਜਿਹੜਾ ਕਿ ਖਾਲੜਾ ਸਾਹਿਬ ਸ਼ੁਰੂ ਕਰਕੇ ਗਏ ਸੀ, ਉਹਨੂੰ ਅੱਗੇ ਵਧਾਉਣ ਦਾ, ਉਹਦੇ ਵਿੱਚ ਨਵੰਬਰ ਕਿੱਥੇ ਹੈ? ਹੈ ਹੀ ਨਹੀਂ। ਪੀਡੈਪ ਵੀ ਜਿਹੜਾ ਕੰਮ ਕਰ ਰਿਹਾ, ਉਹ ਪੰਜਾਬ ਦੇ ਡਿਸਅਪੀਅਰੈਂਸਸ ਤੇ ਕੰਮ ਕਰ ਰਿਹਾ, ਉਹਦੇ ਵਿੱਚ ਨਵੰਬਰ ਕਿੱਥੇ ਹੈ? ਨਹੀਂ ਹੈ। 80 ਕਹਿੰਦੇ 80 ਸ਼ਹਿਰਾਂ, ਪਿੰਡਾਂ ਔਰ ਕਸਬਿਆਂ ਵਿੱਚ, ਘਰਾਂ ਵਿੱਚੋਂ ਕੜੀਸ ਕੇ ਸਿੱਖਾਂ ਨੂੰ ਮਾਰਿਆ। ਹੂੰ, ਹੂੰ। ਹੋਰ ਆਪਾਂ ਸਟੇਟ ਕੀ ਨਾਂ ਦਿੰਦਾ ਉਹਨੂੰ? ਦਿੱਲੀ ਦੇ ਦੰਗੇ। ਦਿੱਲੀ ਔਰ ਰਾਈਟਸ ਉਹ ਕਹਿ ਦਿੰਦੇ ਆ। ਦਿੱਲੀ ਤੋਂ ਬਹੁਤ ਵੱਡਾ ਉਹਦਾ ਸਕੋਪ ਹੈ, ਸਪੇਸ ਵਿੱਚ ਵੀ ਔਰ ਮੈਗਨੀਟਿਊਡ ਵਿੱਚ ਵੀ। ਤੇ ਉਹ ਡਾਕੂਮੈਂਟੇਸ਼ਨ ਕਿਹਨੇ ਕੀਤਾ? ਹਾਲੇ ਤੱਕ ਕਿਸੇ ਨੇ ਨਹੀਂ ਕੀਤਾ, ਕਿ ਜਿੱਦਾਂ ਕਿ ਇੱਕ ਕੇਸ ਲੈ ਕੇ ਉਹਨੂੰ ਡਾਕੂਮੈਂਟ ਕਰਨਾ। ਮੇਰੇ ਹੂੰ, ਹਿਸਾਬ ਨਾਲ ਉਹ ਕਰਨਾ ਬਹੁਤ ਜ਼ਰੂਰੀ ਹੈ, ਤਾਂ ਜੋ ਆਪਾਂ ਇਹਨੂੰ ਇੱਕ ਲੈਜਿਟੀਮੇਟ ਜੈਨੋਸਾਈਡ ਦਾ ਨਾਂ ਦਵਾ ਸਕੀਏ। ਔਰ ਉਹ ਬਹੁਤ ਜ਼ਰੂਰੀ ਹੈ, ਕਿਉਂਕਿ ਜਿਵੇਂ ਡਾਕਟਰ ਸਾਹਿਬ ਨੇ ਕਿਹਾ ਕਿ ਡਾਕੂਮੈਂਟੇਸ਼ਨ ਕਰਨਾ ਇਸ ਕਰਕੇ ਨਹੀਂ ਜ਼ਰੂਰੀ ਹੁੰਦਾ ਕਿ ਅਸੀਂ ਆਪਣੇ ਸ਼ਹੀਦਾਂ ਨੂੰ ਯਾਦ ਕਰੀਏ, ਪਰ ਇਸ ਕਰਕੇ ਵੀ ਜ਼ਰੂਰੀ ਹੁੰਦਾ ਹੈ ਕਿ ਜਦ ਸਟੇਟ ਇਨਕਾਰ ਕਰਦਾ ਹੈ, ਉਸ ਤੋਂ ਮੁਨਕਰ ਹੁੰਦਾ ਆ, ਤੇ ਉਹ ਦੁਹਰਾਉਣ ਦੀ ਵਿਉਂਤਬੰਦੀ ਕਰ ਰਿਹਾ ਹੁੰਦਾ। ਸੋ ਉਹਨੂੰ ਦੁਹਰਾਉਣ ਤੋਂ ਰੋਕਣ ਲਈ ਉਹਦਾ ਡਾਕੂਮੈਂਟੇਸ਼ਨ ਹੋਣਾ, ਉਹਦੀ ਗੱਲ ਹੋਣੀ, ਉਹਦੀ ਅਵੇਅਰਨੈਸ ਹੋਣੀ ਬਹੁਤ ਜ਼ਰੂਰੀ ਹੈ। ਡਾਕਟਰ ਸਾਹਿਬ ਤੇ ਗੁਰਮੀਤ ਕੌਰ ਜੀ, ਮੈਂ ਤੁਹਾਨੂੰ ਸਾਂਝੇ ਤੌਰ ਤੇ ਜਿਹੜਾ ਹੁਣ ਸਵਾਲ ਪੁੱਛਣਾ ਚਾਹੁੰਦਾ ਹਾਂ, ਵੀ ਕੀ ਤੁਹਾਨੂੰ ਲੱਗਦਾ ਵੀ ਜਿਹੜੀਆਂ ਇਹ ਸੰਸਥਾਵਾਂ ਲੱਗੀਆਂ ਆ, ਇਹ ਇਨਫ ਆ ਕਿ ਐਸਜੀਪੀਸੀ ਜਾਂ ਸਿੱਖ ਕੌਮ ਨੂੰ ਮਿਲ ਕੇ ਕੋਈ ਇਸ ਦੇ ਉੱਤੇ ਆਪ ਮਿਲ ਕੇ ਕੋਈ ਕਮੇਟੀ ਬਣਾਉਣੀ ਚਾਹੀਦੀ ਆ, ਜਾਂ ਕੋਈ ਇੱਕ ਹੋਰ ਕੁਝ ਘੜਨਾ ਚਾਹੀਦਾ ਹੈ, ਜਾਂ ਜੋ ਚੱਲ ਰਿਹਾ ਉਹਦੇ ਨਾਲ ਆਪਾਂ ਇੱਥੇ ਅਚੀਵ ਕਰ ਸਕਦੇ ਹਾਂ ਜੋ ਆਪਣੀ ਮਨਸ਼ਾ ਹੈ? ਤੁਹਾਡਾ ਜਿਹੜਾ ਸਵਾਲ ਹੈ ਇਹ ਕਾਫੀ ਮੁਸ਼ਕਿਲ ਇਹਦਾ ਜਵਾਬ ਦੇਣਾ। ਦੇਖੋ, ਮੈਂ ਪਹਿਲਾਂ ਤਾਂ ਇਹ ਗੱਲ ਕਹਾਂਗਾ ਵੀ ਅਸੀਂ ਤਾਂ ਬਾਹਰ ਬੈਠੇ ਹਾਂ, ਜੀ। ਜਿਹੜਾ ਮੇਨ ਕੰਮ ਹੋਣਾ ਉਹ ਤਾਂ ਗਰਾਊਂਡ ਲੈਵਲ ਤੇ ਹੋਣਾ, ਰਾਈਟ? ਹਾਂਜੀ। ਸੋ ਮੈਂ ਕੈਲੀਫੋਰਨੀਆ ਦੀ ਕਮਿਊਨਿਟੀ ਨੂੰ ਬਿਲਕੁਲ ਇਸ ਲਈ ਉਹਨਾਂ ਦੀ ਸਿਫਤ ਕਰਦਾ ਕਿ ਦੇਖੋ, ਕੈਲੀਫੋਰਨੀਆ ਦੀ ਕਮਿਊਨਿਟੀ ਨੇ ਜਸਵੰਤ ਸਿੰਘ ਖਾਲੜਾ ਦੇ ਨਾਂ ਤੇ ਇੱਕ ਬੱਚਿਆਂ ਦਾ ਸਕੂਲ, ਸਰਕਾਰੀ ਸਕੂਲ ਤੇ ਇੱਕ ਪਾਰਕ ਉਹਨਾਂ ਦੇ ਨਾਂ ਤੇ ਹੋਇਆ। ਸੋ ਇਹ ਵੀ ਇੱਕ ਉਹਨਾਂ ਦੀ ਮੈਮਰੀ ਨੂੰ ਪ੍ਰੀਜ਼ਰਵ ਕਰਨ ਦਾ ਤਰੀਕਾ ਹੈਗਾ। ਤੇ ਜਿਹੜੀ ਗੱਲ ਤੁਸੀਂ ਕਰ ਰਹੇ ਹੈਗੇ ਹੋ ਵੀ ਕਰਨਾ ਕੀ ਚਾਹੀਦਾ, ਜਿਵੇਂ ਭੈਣ ਜੀ ਨੇ ਵੀ ਕਿਹਾ ਹੈਗਾ ਵੀ ਤਕਰੀਬਨ 80 ਸ਼ਹਿਰਾਂ ਦੇ ਵਿੱਚ ਜੈਨੋਸਾਈਡ ਹੋਇਆ, ਤੇ ਅਸੀਂ ਉਹਨੂੰ ਸਿਰਫ ਦਿੱਲੀ ਥਾਈਂ ਸੀਮਤ ਕਰਕੇ ਜਿਹੜੇ ਸਰਕਾਰੀ ਅੰਕੜੇ ਆ, ਜਿਹੜੇ ਗਵਰਨਮੈਂਟ ਦੇ ਅੰਕੜੇ ਆ, ਉਹਨਾਂ ਨੂੰ ਅਸੀਂ ਸਦਾ ਗੱਲ ਕਰਦੇ ਹਾਂ। ਜੋ ਰੀਅਲ ਅੰਕੜੇ ਆ ਉਹ ਸਾਨੂੰ ਅਜੇ ਥਾਈਂ ਨਹੀਂ ਪਤਾ, ਜਦੋਂ ਕਿ 40 ਸਾਲ ਹੋ ਗਏ ਨੇ। ਮਤਲਬ ਇਸ ਨਵੰਬਰ ਦੇ ਵਿੱਚ ਤਾਂ 41 ਸਾਲ ਹੋ ਜਾਣੇ ਨੇ, ਤੇ ਸਾਡੇ ਕੋਲ ਅਜੇ ਥਾਈਂ ਡੇਟਾ ਨਹੀਂ ਹੈਗਾ ਵੀ ਕਿਹੜੇ ਸ਼ਹਿਰ ਦੇ ਵਿੱਚ ਕਿੰਨਾ ਨੁਕਸਾਨ ਹੋਇਆ, ਤੇ ਨਾ ਹੀ ਅਸੀਂ ਪ੍ਰੋਪਰਲੀ ਉਹ ਜਿਹੜੀਆਂ ਫੈਮਲੀਆਂ ਦਾ ਨੁਕਸਾਨ ਹੋਇਆ ਉਹਨਾਂ ਨੂੰ ਕਦੇ ਕੰਪਨਸੇਸ਼ਨ ਮਿਲਿਆ। ਸੋ ਐਸਜੀਪੀਸੀ ਤੋਂ ਮੈਨੂੰ ਤਾਂ ਕੋਈ ਜ਼ਿਆਦਾ ਉਮੀਦ ਨਹੀਂ ਹੈਗੀ, ਜੇ ਉਹਨਾਂ ਨੇ 41 ਸਾਲਾਂ 'ਚ ਕੁਛ ਨਹੀਂ ਕੀਤਾ। ਤੇ ਮੈਨੂੰ ਅੱਗੇ ਨੂੰ ਐਸਜੀਪੀਸੀ ਦਾ 14-15 ਸਾਲ ਹੋ ਗਏ, ਇਲੈਕਸ਼ਨ ਹੀ ਨਹੀਂ ਹੋਈ। ਸੋ ਜਿਹੜੀ ਐਸਜੀਪੀਸੀ ਰਾਈਟ ਨਾਓ ਆ, ਉਹ ਕੋਈ ਟਰੂਲੀ ਰਿਪਰੈਜ਼ੈਂਟੇਟਿਵ ਬਾਡੀ ਨਹੀਂ ਰਹੀ। ਪਰ ਚਲੋ ਫਿਰ ਵੀ ਸਾਡੀ ਕੋਈ ਬਹੁਤ ਮਨਮੱਤੀ ਇੱਕ ਸਾਡੀ ਹਿਸਟੋਰਿਕ ਰਿਸਪੈਕਟੇਬਲ ਆਰਗੇਨਾਈਜੇਸ਼ਨ ਹੈ। ਪਰ ਜਿਹੜੇ ਗਰੁੱਪ ਦੇਖੋ, ਜਿਹੜੇ ਬਾਹਰੋਂ ਵੀ ਕੰਮ ਕਰ ਰਹੇ ਨੇ, ਜਿਵੇਂ ਭੈਣ ਜੀ ਨੇ 2-3 ਜਥੇਬੰਦੀਆਂ ਦੇ ਨਾਂ ਲਏ ਨੇ, ਉਹਨਾਂ ਕੋਲੇ ਸਾਧਨ ਬੜੇ ਸੀਮਤ ਨੇ। ਮੈਂ ਸ਼ੁਰੂ 'ਚ ਵੀ ਇਹ ਗੱਲ ਕਹੀ ਸੀ ਵੀ ਅਸੀਂ ਹੋਰ ਚੀਜ਼ਾਂ ਤੇ, ਸਾਡੀ ਕੌਮ ਹੁਣ ਗਰੀਬ ਨਹੀਂ ਆ, ਸਾਡੇ ਤੇ ਬਹੁਤ ਕਿਰਪਾ ਹੈਗੀ ਆ, ਸਾਡੀ ਕਮਿਊਨਿਟੀ ਬਹੁਤ ਸਕਸੈਸਫੁਲ ਹੈਗੀ ਜੋ ਵੀ ਉਹ ਕੰਮ ਕਰ ਰਹੀ ਹੈਗੀ ਬਾਹਰਲੇ ਮੁਲਕਾਂ ਦੇ। ਕੀ ਅਸੀਂ ਆਪਣੇ ਰਿਸੋਰਸਿਸ ਨੂੰ ਸਹੀ ਜਗ੍ਹਾ ਤੇ ਲਗਾ ਰਹੇ ਹਾਂ? ਜੇ ਅਸੀਂ ਆਪਣੇ ਰਿਸੋਰਸਿਸ ਨੂੰ ਸਹੀ ਜਗ੍ਹਾ ਤੇ ਨਹੀਂ ਲਗਾਵਾਂਗੇ, ਇਹ ਪ੍ਰੋਪਰ ਡਾਕੂਮੈਂਟੇਸ਼ਨ ਨਹੀਂ ਕਰਾਂਗੇ, ਤਾਂ ਇਹ ਭਾਣੇ ਸਾਡੇ ਨਾਲ ਫੇਰ ਵਰਤਣਗੇ। ਇਹ ਕੋਈ ਨਵੀਂ ਗੱਲ ਨਹੀਂ ਹੈ, ਤੁਸੀਂ ਦੁਨੀਆ ਦਾ ਇਤਿਹਾਸ ਪੜ੍ਹ ਲਓ। ਜਦੋਂ ਅਸੀਂ ਭੁੱਲ ਜਾਂਦੇ ਹਾਂ ਨਾ ਵੀ ਸਾਡੇ ਨਾਲ ਕੀ ਹੋਇਆ, ਤੇ ਉਹ ਗੱਲਾਂ ਫੇਰ ਦੁਬਾਰਾ ਹੁੰਦੀਆਂ। ਤਾਂ ਤੁਸੀਂ ਹੜ੍ਹਾਂ ਦੀ ਉਹ ਗੱਲ ਕਰ ਲਓ, ਇਹ ਵੱਡਾ ਟੌਪਿਕ ਆ, ਮੈਂ ਟੌਪਿਕ ਨੂੰ ਟੱਚ ਨਹੀਂ ਕਰਾਂਗਾ। ਪਰ
ਬਹੁਤ ਗੱਲਾਂ ਵਾਰ-ਵਾਰ ਹੁੰਦੀਆਂ ਜਦ ਤੱਕ ਤੁਸੀਂ ਉਹਦੀ ਜੜ ਤਾਈਂ ਨਹੀਂ ਜਾਂਦੇ। ਜੀ ਭੈਣ ਜੀ, ਤੁਸੀਂ ਇਸ ਦੇ ਵਿੱਚ ਕੁਛ ਐਡ ਔਨ ਕਰਨਾ ਚਾਹੁੰਦੇ? ਨਹੀਂ ਜੀ, ਬਿਲਕੁਲ ਠੀਕ ਆ। ਆਪਾਂ ਉਹ ਕਵਰ ਕਰ ਲਿਆ ਕਿ ਕਿਉਂ ਡਾਕੂਮੈਂਟੇਸ਼ਨ ਜ਼ਰੂਰੀ ਹੈ। ਜੀ। ਖਾਲੜਾ ਸਾਹਿਬ ਦਾ ਕੰਮ ਅੱਗੇ ਲੈ ਕੇ ਜਾਣਾ ਕਿਉਂ ਜ਼ਰੂਰੀ ਹੈ। ਤੁਸੀਂ ਜਥੇਬੰਦੀਆਂ ਦਾ ਪੁੱਛਿਆ ਸੀ, ਤੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਗੁਰਦੁਆਰਿਆਂ ਵਾਸਤੇ ਬਣੀ ਹੈ। ਉਹ ਗੁਰਦੁਆਰੇ ਸਾਂਭ ਲੈ ਅਤੇ ਸਿੱਖਾਂ ਨੂੰ ਸਾਂਭ ਲੈ, ਤੇ ਉਹ ਬਹੁਤ ਹੈ। ਇਹ ਸਾਡੀ ਜਿਹੜੀ ਹੈ ਮੇਰੇ ਹਿਸਾਬ ਨਾਲ ਜਿਹੜਾ ਤੁਹਾਡਾ ਸਵਾਲ ਸੀਗਾ ਕਿ ਜਿਹੜੀ ਜਥੇਬੰਦੀਆਂ ਕਰ ਰਹੀਆਂ ਉਹ ਇਨਫ ਨੇ, ਮੇਰੇ ਖਿਆਲ ਉਹਨਾਂ ਦਾ ਸਕੋਪ ਵਧਾਉਣਾ, ਸਾਨੂੰ ਸਪੋਰਟ ਕਰਨਾ ਚਾਹੀਦਾ। ਆਪਾਂ ਨਗਰ ਕੀਰਤਨ ਵਿੱਚ ਕਿੰਨਾ ਪੈਸਾ ਸਪੈਂਡ ਕਰਦੇ ਹਾਂ। ਆਪਣਾ ਸਰੀ ਦੇ ਨਗਰ ਕੀਰਤਨ ਵਿੱਚ $1 ਮਿਲੀਅਨ ਸਪੈਂਡ ਹੋਇਆ ਪੂਰਾ, ਤੇ ਟੋਰਾਂਟੋ ਦਾ ਅਨਦਰ $1 ਮਿਲੀਅਨ ਸਪੈਂਡ ਹੁੰਦਾ ਆ। ਦੋ ਨਗਰ ਕੀਰਤਨ ਟੋਰਾਂਟੋ ਵਿੱਚ ਨਿਕਲਦੇ। ਵਿਸਾਖੀ ਤੇ ਸਿਰਫ ਵਿਸਾਖੀ ਦੇ ਨਗਰ ਕੀਰਤਨਾਂ ਦੀ ਗੱਲ ਕਰ ਰਹੀ ਹਾਂ। $3 ਮਿਲੀਅਨ ਸਿਰਫ 2 ਸ਼ਹਿਰਾਂ ਵਿੱਚ। ਉਹ ਕੈਨੇਡਾ ਦੇ ਦੂਜੇ ਹੋਰ ਸ਼ਹਿਰ ਤੇ 5 ਮਿਲੀਅਨ ਹੋ ਜਾਂਦੇ ਆ। ਅਮਰੀਕਾ ਦੇ ਹੋਰ ਸ਼ਹਿਰ ਕਰ ਲਿਓ ਤੇ $10 ਮਿਲੀਅਨ। $10 ਮਿਲੀਅਨ ਤੁਸੀਂ ਇਨਸਾਫ ਨੂੰ ਦਿਓ ਔਰ ਕਹੋ ਕਿ ਨਵੰਬਰ ਜੈਨੋਸਾਈਡ ਡਾਕੂਮੈਂਟ ਕਰ। ਤੁਹਾਡੇ 2-3 ਸਾਲਾਂ ਵਿੱਚ ਡਾਕੂਮੈਂਟੇਸ਼ਨ ਫਿਨਿਸ਼ ਹੋ ਜਾਣਾ। ਨਹੀਂ ਭੈਣ ਜੀ, ਮੈਂ ਕਹਾਂਗਾ ਵੀ ਨਗਰ ਕੀਰਤਨ ਵੀ ਕਰ ਲਓ, ਕੋਈ ਗੱਲ ਨਹੀਂ, ਉਹ ਵੀ ਸਾਨੂੰ ਕਰਨੇ ਚਾਹੀਦੇ ਨੇ। ਸਾਡੀ ਕੌਮ 'ਚ ਸਮਰੱਥਾ ਹੈਗੀ ਆ। ਸੋ ਮੈਂ ਤਾਂ ਇਹੀ ਬੇਨਤੀ ਕਰਾਂਗਾ ਵੀ ਜੋ ਤੁਸੀਂ ਕਰਦੇ ਹੋ ਕਰੀ ਜਾਓ। ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ, ਪਰ ਦੂਜੇ ਕੰਮਾਂ ਵੱਲ ਵੀ ਧਿਆਨ ਦੇਣ ਦੀ ਲੋੜ ਹੈ। ਹਾਂਜੀ, ਮੈਂ ਸਕੇਲ ਦੀ ਗੱਲ ਕਰ ਰਹੀ ਹਾਂ ਕਿ ਜਿੰਨਾ ਐਕਸਪੈਂਡੀਚਰ ਆਪਾਂ ਉੱਥੇ ਕਰ ਸਕਦੇ ਹਾਂ, ਕੌਮ ਕੋਲੇ ਸਮਰੱਥਾ ਹੈਗੀ ਆ ਜੀ। ਕਾਬਲੀਅਤ ਰੱਖਦੇ ਹਾਂ ਤੇ ਉਸ ਕੰਮ ਵਾਸਤੇ ਵੀ ਕਾਬਲੀਅਤ ਰੱਖ ਸਕਦੇ ਹਾਂ। ਕੌਮ ਕੋਲੇ ਬਹੁਤ ਸਮਰੱਥਾ ਹੈਗੀ ਆ। ਕੌਮ ਨੂੰ ਆਪਣੀਆਂ ਪ੍ਰਾਇੋਰਟੀਜ਼ ਨੂੰ ਠੀਕ ਕਰਨ ਦੀ ਲੋੜ ਆ। ਕੌਮ ਸਭ ਕੁਝ ਕਰ ਸਕਦੀ ਆ ਜੀ। ਗੁਰਮੀਤ ਕੌਰ ਜੀ, ਅਗਲੀ ਜਿਹੜੀ ਹੁਣ ਗੱਲ ਕਰਦੇ, ਜਿਹੜੀ ਕਿਤਾਬ ਤੁਸੀਂ ਜਿਹੜੀ ਲਿਖੀ ਮਰ ਜੀਵੜਾ ਦਾ ਵੈਲੀਐਂਟ ਜਸਵੰਤ ਸਿੰਘ ਖਾਲੜਾ, ਇਹ ਤੁਹਾਡੇ ਮਨ ਦੇ ਵਿੱਚ ਇਹ ਵਿਚਾਰ ਸੀ ਵੀ ਇੱਦਾਂ ਹੋਵੇ? ਪਰਿਵਾਰ ਦੇ ਨਾਲ ਗੱਲਬਾਤ ਕਰਨ ਤੋਂ ਬਾਅਦ 'ਚ ਇਹ ਚੀਜ਼ ਜਿਹੜੀ ਉਹ ਬਣੀ? ਸੋ ਥੋੜ੍ਹਾ ਜਿਹਾ ਆਪਣੀ ਕਿਤਾਬ ਦੇ ਬਾਰੇ ਜੇ ਤੁਸੀਂ ਸਾਡੇ ਦਰਸ਼ਕਾਂ ਸਰੋਤਿਆਂ ਦੇ ਨਾਲ ਜਿਹੜੀ ਉਹ ਸਾਂਝ ਪਾਓ, ਇਸ ਕਿਤਾਬ ਦੇ ਬਾਰੇ, ਇਹ ਨਾਮ ਕਿਉਂ ਰੱਖਿਆ ਗਿਆ ਇਸ ਤਰੀਕੇ ਦੇ ਨਾਲ, ਤੇ ਕਦੋਂ ਤੁਹਾਡੇ ਮਨ ਦੇ ਵਿੱਚ ਇੱਛਾ ਸੀਗੀ ਇਹ ਕਿਤਾਬ ਲਿਖਣ ਦੀ? 2019 ਵਿੱਚ ਬੀਬੀ ਪਰਮਜੀਤ ਕੌਰ ਖਾਲੜਾ ਲੋਕ ਸਭਾ ਖਡੂਰ ਸਾਹਿਬ ਹਲਕੇ ਤੋਂ ਚੋਣਾਂ ਵਿੱਚ ਖੜੇ ਹੋਏ, ਤੇ ਮੈਂ ਤੇ ਮੇਰੀ ਇੱਕ ਬਹੁਤ ਚੰਗੀ ਸਹੇਲੀ ਆ, ਸਿਆਟਲ ਰਹਿੰਦੇ ਨੇ। ਉਹਨਾਂ ਨੇ ਅਸੀਂ ਕੈਂਪੇਨ, ਆਨਲਾਈਨ ਕੈਂਪੇਨ ਸਟਾਰਟ ਕੀਤੀ ਉਹਨਾਂ ਦੇ ਲਈ, ਕਿਉਂਕਿ ਅਸੀਂ ਬਹੁਤ ਖੁਸ਼ ਹੋਏ ਕਿ ਪੰਜਾਬ ਦੇ ਵਾਸਤੇ ਜਿਹੜਾ ਬਦਲ ਜ਼ਰੂਰੀ ਹੈ ਉਹ ਬੀਬੀ ਖਾਲੜਾ ਦੇ ਰੂਪ ਵਿੱਚ ਸਾਹਮਣੇ ਆ ਸਕਦਾ। ਸੋ ਅਸੀਂ ਉਹਨਾਂ ਨੂੰ ਸਪੋਰਟ ਕਰਨ ਵਾਸਤੇ ਜਦ ਕਾਲ ਕਰਨੇ ਸ਼ੁਰੂ ਕੀਤੇ ਪੰਜਾਬ ਵਿੱਚ, ਤੇ ਮੇਰੀ ਸਹੇਲੀ ਦਾ ਫੋਨ ਆਇਆ ਇੱਕ ਦਿਨ, ਕਹਿੰਦੀ ਹੈ ਕਿ ਭੈਣ ਜੀ, ਮੈਂ ਬੜੀ ਹੈਰਾਨ ਹਾਂ ਕਿ ਮੈਂ ਉਹਨਾਂ ਨੂੰ ਕਾਲ ਕਰਦੀ ਹਾਂ ਕਿ ਤੁਸੀਂ ਬੀਬੀ ਖਾਲੜਾ ਨੂੰ ਵੋਟ ਕਰਨਾ, ਤੇ ਲੋਕੀ ਕਹਿੰਦੇ ਕੌਣ ਬੀਬੀ ਖਾਲੜਾ? ਤੇ ਮੈਂ ਜਦ ਉਸ ਤੋਂ ਵੀ ਜ਼ਿਆਦਾ ਦਿਲ ਟੁੱਟਵੀਂ ਗੱਲ ਆ ਹੈ ਕਿ ਜਦ ਮੈਂ ਉਹਨਾਂ ਨੂੰ ਕਹਿੰਦੀ ਹਾਂ ਜਸਵੰਤ ਸਿੰਘ ਖਾਲੜੇ ਦੀ ਪਤਨੀ, ਤੇ ਉਹ ਕਹਿੰਦੇ ਜਸਵੰਤ ਸਿੰਘ ਕਿਹੜਾ? ਤੇ ਕਹਿੰਦੀ ਹੈ ਕਿ 25 ਸਾਲ, ਸੋ ਉਸ ਵੇਲੇ 25 ਸਾਲ ਹੋਣ ਵਾਲੇ ਸੀਗੇ ਉਹਨਾਂ ਦੀ ਸ਼ਹਾਦਤ ਨੂੰ ਜਦ ਅਸੀਂ ਕਿਤਾਬ ਲਿਖੀ। ਤੇ ਸਾਡਾ ਦਿਲ ਬਹੁਤ ਟੁੱਟਿਆ ਕਿ ਆਪਾਂ ਇੱਥੇ ਡਾਇਸਪੋਰਾ ਵਿੱਚ ਤੇ ਹਰ ਸਾਲ 6 ਸਤੰਬਰ ਨੂੰ ਸ਼ਹਾਦਤ ਉਹਨਾਂ ਦੀ ਆਪਾਂ ਕਮੈਮੋਰੇਟ ਕਰਦੇ ਹਾਂ, ਯਾਦ ਕਰਦੇ ਹਾਂ। ਤੇ ਕਿੰਨੇ ਸਾਲਾਂ ਤੋਂ ਕਰਦੇ ਆ ਰਹੇ ਹਾਂ, ਔਰ ਪੰਜਾਬ ਵਿੱਚ ਲੋਕੀ ਉਹਨਾਂ ਨੂੰ ਭੁੱਲਣਾ ਸ਼ੁਰੂ ਹੋ ਗਏ। ਸੋ ਜੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਭੁੱਲਣਾ ਸ਼ੁਰੂ ਹੋ ਗਏ, ਤੇ ਫਿਰ ਕੀ 84 ਨੂੰ ਵੀ ਭੁੱਲ ਜਾਣਗੇ ਛੇਤੀ? ਤੇ ਉੱਥੋਂ ਕਿਤਾਬ ਦਾ ਜਿਹੜਾ ਮੁੱਢ ਬਚਿਆ। ਉਹਨਾਂ ਨੇ ਕਿਹਾ ਕਿ ਤੁਸੀਂ ਇੱਕ ਕੰਮ ਕਰੋ, ਇੱਕ ਆਰਟੀਕਲ ਜਾਂ ਲੇਖ ਲਿਖੋ, ਤੇ ਆਪਾਂ ਇਹ ਲੇਖ ਸਰਕੂਲੇਟ ਕਰਦੇ ਹਾਂ ਉਹਨਾਂ ਦੇ ਬਾਰੇ। ਕਿ ਮੈਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਕਾਫੀ ਚਿਰ ਤੋਂ ਫੋਲੋ ਕਰ ਰਹੀ ਸੀ, 95 ਤੋਂ। ਤੇ ਉਹਨਾਂ ਨੇ ਜਦ ਮੈਨੂੰ ਲੇਖ ਲਿਖਣ ਨੂੰ ਕਿਹਾ, ਤੇ ਮੇਰੇ ਕੋਲੋਂ ਮੈਂ 2 ਸਫ਼ਿਆਂ ਵਿੱਚ ਉਹਨਾਂ ਦੀ ਸ਼ਖਸੀਅਤ ਨੂੰ ਪਰੋਇਆ ਨਹੀਂ ਜਾ ਸਕਦਾ। ਕਿਉਂਕਿ ਜਦ ਮੈਂ ਉਹਨਾਂ ਤੇ ਹੋਰ ਰਿਸਰਚ ਕਰਨਾ ਸ਼ੁਰੂ ਕੀਤਾ, ਤੇ ਉਹਨਾਂ ਦੇ ਵਿਚਾਰ ਮੈਨੂੰ ਇੰਨੇ ਢੁਕਵੇਂ ਲੱਗੇ ਕਿ ਅੱਜ ਵੀ ਜੋ ਉਹਨਾਂ ਨੇ ਕੌਮ ਬਾਰੇ ਜਿਹੜੀਆਂ ਗੱਲਾਂ ਕਹੀਆਂ ਸੀ 30 ਸਾਲਾਂ ਪਹਿਲਾਂ, ਅੱਜ ਵੀ ਢੁਕਦੀਆਂ ਨੇ। ਤੇ ਮੈਂ ਕਿਹਾ ਕਿ ਉਹ 2 ਸਫ਼ੇ ਵਿੱਚ ਮੈਂ ਨਹੀਂ ਲਿਖ ਸਕਦੀ ਇਹ ਲੇਖ। ਤੇ ਉਹਨਾਂ ਨੇ ਕਿਹਾ ਫਿਰ ਕਿਤਾਬ ਲਿਖੋ। ਤੇ ਮੈਂ ਕਿਹਾ ਕਿ ਮੈਂ ਤੇ ਬੱਚਿਆਂ ਦੀ ਕਿਤਾਬਾਂ ਲਿਖਦੀ ਹਾਂ ਨਾ, ਬਾਤਾਂ ਦੀਆਂ ਕਿਤਾਬਾਂ, ਹੱਸਦੀਆਂ ਖੇਡਦੀਆਂ ਕਿਤਾਬਾਂ, ਪੰਜਾਬ ਦਾ ਇਤਿਹਾਸ ਲਿਖਣਾ ਮੇਰੇ ਵੱਸ ਦੀ ਗੱਲ ਨਹੀਂ ਹੈ। ਤੇ ਉਹ ਕਹਿੰਦੀ ਕਿ ਜਦ ਬੱਚਿਆਂ ਨੂੰ ਤੁਹਾਡੀਆਂ ਕਿਤਾਬਾਂ ਇੰਨੀਆਂ ਚੰਗੀਆਂ ਲੱਗਦੀਆਂ, ਜਦ ਸਾਰਿਆਂ ਨੂੰ ਪਤਾ ਕਿ ਪੰਜਾਬੀ ਬੋਲੀ ਦੇ ਨਾਲ ਬਹੁਤ ਬੱਚੇ ਜੁੜੇ, ਹਜ਼ਾਰਾਂ ਦੀ ਸੰਖਿਆ ਵਿੱਚ ਜੁੜੇ ਨੇ ਆਪਣੇ
ਬੱਚੇ ਬੋਲੀ ਦੇ ਨਾਲ, ਤੇ ਫਿਰ ਉਹਨਾਂ ਨੂੰ ਉਹ ਕਹਿੰਦੀ ਕਿ ਤੂੰ ਉਹਨਾਂ ਦਾ ਆਪਣਾ ਆਦਰਸ਼ ਕਿਉਂ ਨਾ ਹੋਵੇ ਇੱਕ, ਉਹ ਕਿਉਂ ਨਾ ਉਹਦੇ ਬਾਰੇ ਪੜ੍ਹਨ ਤੇ ਉਹਦੇ ਨਾਲ ਸਾਂਝ ਪਾਉਣ। ਤੇ ਮੈਂ ਕਿਹਾ ਗੱਲ ਤੇ ਤੁਹਾਡੀ ਠੀਕ ਹੈ, ਪਰ ਔਖਾ ਕੰਮ ਹੈ। ਪਰ ਕਹਿੰਦੀ ਕਿ ਨਹੀਂ, ਤੁਸੀਂ ਇੱਕ ਕੰਮ ਕਰੋ, ਤੁਸੀਂ ਇੱਕ ਵਾਰੀ ਨਵਕਿਰਨ ਹੋਰਾਂ ਨਾਲ ਗੱਲ ਕਰ ਲਓ, ਜੇ ਤੁਹਾਨੂੰ ਲੱਗੇ ਉਸ ਤੋਂ ਬਾਅਦ ਗੱਲ ਕਰਨ ਦੇ ਬਾਅਦ ਕਿ ਤੁਸੀਂ ਨਹੀਂ ਕਰਨਾ ਚਾਹੁੰਦੇ ਤੇ ਅਸੀਂ ਅੰਡਰਸਟੈਂਡ ਕਰਦੇ। ਤੇ ਮੈਂ ਕਿਹਾ ਠੀਕ ਹੈ। ਉਸ ਤੋਂ ਪਹਿਲਾਂ ਮੇਰੀ ਪਰਿਵਾਰ ਦੇ ਨਾਲ ਕੋਈ ਸਾਂਝ ਨਹੀਂ ਸੀ, ਗੱਲ ਨਹੀਂ ਹੋਈ ਸੀ। ਠੀਕ ਹੈ। ਤੇ ਉਹਨਾਂ ਨੇ ਨਵਕਿਰਨ ਦੇ ਨਾਲ ਮੇਰੀ ਗੱਲ ਕਰਾਈ, ਤੇ ਜਦ ਮੈਂ ਨਵਕਿਰਨ ਕੋਲ ਮੇਰੀ ਕਿਤਾਬਾਂ ਸੀ, ਉਹਨੇ ਪੜ੍ਹੀਆਂ ਹੋਈਆਂ ਸੀ, ਤੇ ਜੋ ਉਹਨਾਂ ਨੇ ਮੇਰੇ ਅੰਦਰ ਜਿਹੜਾ ਉਹਨਾਂ ਦਾ ਕੌਨਫੀਡੈਂਸ ਸੀਗਾ ਮੇਰੇ ਉੱਤੇ ਕਿ ਮੈਂ ਕਰ ਸਕਦੀ ਹਾਂ। ਉਹਨਾਂ ਦੇ ਪਿਤਾ ਜੀ ਮੇਰੇ ਵਾਸਤੇ ਤੇ ਉਹ ਬਹੁਤ ਵੱਡੀ ਉੱਚੀ ਸ਼ਖਸੀਅਤ ਨੇ, ਤੇ ਮੈਨੂੰ ਲੱਗਦਾ ਸੀਗਾ ਕਿ ਮੈਂ ਜਸਟੀਫਾਈ ਕਰ ਸਕਾਂਗੀ। ਮੈਨੂੰ ਤਾਂ ਇਤਿਹਾਸ ਵੀ ਨਹੀਂ ਲਿਖਣਾ ਆਉਂਦਾ, ਮੈਂ ਤੇ ਕੋਈ ਹਿਸਟੋਰੀਅਨ ਵੀ ਨਹੀਂ ਆ। ਪਰ ਉਹਨਾਂ ਦੇ ਪਰਿਵਾਰ ਨੇ ਮੇਰੀ ਸਮਰੱਥਾ ਦੇ ਉੱਤੇ ਵਿਸ਼ਵਾਸ ਕੀਤਾ। ਉਹਨਾਂ ਨੇ ਕਿਹਾ ਭੈਣ ਜੀ ਤੁਸੀਂ ਕਰ ਸਕਦੇ ਹੋ, ਔਰ ਅਸੀਂ ਚਾਹੁੰਦੇ ਕਿ ਯੂਥ ਵਾਸਤੇ ਲਿਖਿਆ ਜਾਏ, ਬੱਚਿਆਂ ਵਾਸਤੇ ਲਿਖਿਆ ਜਾਏ, ਕਿਉਂਕਿ ਸਾਡੀ ਪੀੜ੍ਹੀ ਨੂੰ ਤਾਂ ਬਹੁਤ ਪਤਾ ਆ, ਸਾਰਿਆਂ ਨੂੰ ਪਤਾ ਆ, ਪਰ ਨਵੀਂ ਪੀੜ੍ਹੀ ਨੂੰ ਪਤਾ ਹੋਣਾ ਜ਼ਰੂਰੀ ਹੈ, ਤੇ ਇਹ ਤੁਹਾਡੇ ਤੋਂ ਚੰਗਾ ਕੋਈ ਕੰਮ ਨਹੀਂ ਕਰ ਸਕਦਾ। ਸੋ ਜਦ ਉਹਨਾਂ ਨੇ ਹੁਕਮ ਦੇ ਦਿੱਤਾ ਤੇ ਉਸ ਦੇ ਬਾਅਦ ਨਾ ਕਰਨ ਦਾ ਸਵਾਲ ਹੀ ਨਹੀਂ ਉੱਠਦਾ ਸੀ। ਸੋ ਉੱਥੋਂ ਅਸੀਂ ਡਿਸਾਈਡ ਕੀਤਾ ਕਿ ਅਗਲੇ ਸਾਲ ਉਹਨਾਂ ਦੀ 25ਵੀਂ ਬਰਸੀ ਹੈ, ਤੇ ਇੱਕ ਬਹੁਤ ਚੰਗਾ ਮੌਕਾ ਹੋਵੇਗਾ ਉਹਨਾਂ ਦੇ ਉੱਤੇ ਕਿਤਾਬ ਰਿਲੀਜ਼ ਕਰਨ ਦਾ। ਹੁਣ ਤੇ ਚਲੋ ਇਲੈਕਸ਼ਨਸ ਵਿੱਚ ਜੋ ਹੋਣਾ ਹੋ ਗਿਆ, ਹੈ ਨਾ, ਟੂ ਲੇਟ। ਤੇ ਫਿਰ ਉੱਥੋਂ ਕਿਤਾਬ, ਫਿਰ ਮੈਂ ਪੰਜਾਬ ਗਈ ਤੇ ਮੈਂ ਬੀਬੀ ਖਾਲੜਾ ਜੀ ਨੂੰ ਮਿਲੀ, ਉਹਨਾਂ ਦੇ ਅਸੀਸਾਂ ਲਈਆਂ, ਤੇ 6 ਕਬੀਰ ਪਾਰਕ, ਜਿਸ ਥਾਂ ਤੋਂ ਉਹਨਾਂ ਨੂੰ 6 ਸਤੰਬਰ ਨੂੰ ਚੁੱਕਿਆ ਸੀ, ਉਸ ਥਾਂ ਤੇ ਜਾ ਕੇ ਧੂੜ ਸਿਰ ਤੇ ਲਾ ਕੇ ਇਹ ਕੰਮ ਦੀ ਸ਼ੁਰੂਆਤ ਕੀਤੀ। ਕਿੰਨਾ ਵਕਤ ਲੱਗਾ? ਇਹਨੂੰ 1.5 ਸਾਲ ਪੂਰੇ ਲੱਗੇ ਸਿਰਫ ਲਿਖਦਿਆਂ, ਫਿਰ 6 ਮਹੀਨੇ ਦੇ ਕਰੀਬ ਇਹਨੂੰ ਇਲਸਟ੍ਰੇਟ ਕਰਾਉਂਦਿਆਂ ਲੱਗੇ, ਲਿਖਣ ਦੇ ਬਾਅਦ। ਔਰ 10 ਬੰਦਿਆਂ ਦੀ ਟੀਮ ਸੀ, ਕਿਉਂਕਿ ਇਹ ਅੰਗਰੇਜ਼ੀ ਵਿੱਚ ਵੀ ਲਿਖੀ ਹੈ ਔਰ ਪੰਜਾਬੀ ਵਿੱਚ ਵੀ ਲਿਖੀ ਹੈ, ਔਰ ਠੀਕ ਪੰਜਾਬੀ ਵਿੱਚ ਲਿਖੀ ਹੈ। ਸੋ ਐਡੀਟਰਸ, ਪ੍ਰੂਫਰਸ, ਬਹੁਤ ਸਾਰੇ ਸਾਡੇ ਪੰਜਾਬੀ ਦੇ ਵੀ, ਅੰਗਰੇਜ਼ੀ ਦੇ ਵੀ, ਤੇ ਅੰਗਰੇਜ਼ੀ ਦੀ ਵੀ ਇਸ ਤਰ੍ਹਾਂ ਲਿਖੀ ਕਿ ਇੱਥੇ ਦੀ ਯੂਨੀਵਰਸਿਟੀਆਂ ਵੀ ਪੜ੍ਹਾ ਸਕਦੀਆਂ ਨੇ, ਔਰ ਐਕਚੁਅਲੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਡੇਵਿਸ ਵਿੱਚ ਸਾਊਥ ਏਸ਼ੀਅਨ ਸਟੱਡੀਜ਼ ਵਿੱਚ ਇਹ ਕਿਤਾਬ ਵਰਤੀ ਗਈ ਹੈ। ਸੋ ਸਕੂਲਸ ਵਿੱਚ, ਹਾਈ ਸਕੂਲਸ ਵਿੱਚ, ਕਈ ਸਕੂਲਾਂ ਵਿੱਚ ਫੋਰਨ ਲੈਂਗੁਏਜ, ਵਰਲਡ ਹਿਸਟਰੀ ਵਿੱਚ ਇਹ ਕਿਤਾਬ ਵਰਤੀ ਗਈ ਹੈ। ਸੋ ਦੋਵੇਂ ਬੋਲੀਆਂ ਵਿੱਚ ਚੰਗੀ ਤਰ੍ਹਾਂ ਉਹਨੂੰ ਲਿਖਣਾ ਤੇ ਸਾਰਾ ਰਿਸਰਚ ਕਰਨਾ, ਪਰ ਉਸ ਤਰੀਕੇ ਦੇ ਨਾਲ ਲਿਖਣਾ ਕਿ ਕੋਈ ਵੀ ਨੌਜਵਾਨ ਇਸ ਕਿਤਾਬ ਨੂੰ ਲੈ ਪੜ੍ਹਨਾ ਸ਼ੁਰੂ ਕਰੇ ਤੇ ਉਹ ਜਦ ਤੱਕ ਉਹਦੀ ਮੁੱਕ ਨਾ ਜਾਏ ਤਾਂ ਤੱਕ ਉਹ ਕਿਤਾਬ ਨਾ ਰੱਖੇ। ਉਹਦੇ ਵਿੱਚ ਸਭ ਤੋਂ ਜ਼ਿਆਦਾ ਮਿਹਨਤ ਗਈ ਕਿ ਉਹਨੂੰ ਇੱਕ ਕਹਾਣੀ ਦੇ ਰੂਪ ਵਿੱਚ, ਤੇ ਇਹਦੇ ਵਿੱਚ ਸਿਰਫ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਜੀਵਨ ਗਾਥਾ ਨਹੀਂ ਹੈ, ਉਹਨਾਂ ਦੇ ਬਚਪਨ ਤੋਂ ਲੈ ਕੇ ਸ਼ਹਾਦਤ ਤੱਕ ਦਾ ਸਫ਼ਰ ਹੈ। ਔਰ ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਦੇ ਦਾਦਾ ਜੀ ਜਿਹੜੇ ਕਾਮਾਗਾਟਾ ਮਾਰੂ ਤੇ ਗੁਰੂ ਨਾਨਕ ਜਹਾਜ਼ ਤੇ ਸਵਾਰ ਸੀਗੇ, ਗਦਰੀ ਬਾਬੇ ਸੀ ਹਰਨਾਮ ਸਿੰਘ, ਤੇ ਉਹਨਾਂ ਦੇ ਨਾਨਾ ਜੀ ਵੀ ਗਦਰੀ ਬਾਬੇ ਸੀ ਬਸੰਤ ਸਿੰਘ। ਸੋ ਉਹ ਪਰਿਵਾਰ ਦਾ ਪਿਛੋਕੜ, ਕਿਉਂਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਪਰਿਵਾਰ ਜਿਹੜਾ ਉਹ ਪੰਜਾਬ ਨੂੰ ਰਿਪਰੈਜ਼ੈਂਟ ਕਰ ਰਿਹਾ ਹੈ, ਉਹ ਸਿਰਫ ਉਹਨਾਂ ਦੇ ਪਰਿਵਾਰ ਦੀ ਗੱਲ ਨਹੀਂ ਹੈ, ਉਹ ਪੰਜਾਬ ਦੇ ਘਰ ਘਰ ਦੀ ਗੱਲ ਹੈ ਕਿ ਦਾਦਾ ਜਿਹੜਾ ਸੀਗਾ ਜਾਂ ਨਾਨਾ ਜਿਹੜਾ ਸੀਗਾ ਉਹ ਗਦਰੀ ਬਾਬਾ ਸੀਗਾ, ਫਿਰ ਪਿਤਾ ਜਿਹੜਾ ਸੀਗਾ ਉਹਨਾਂ ਦਾ ਉਹ ਪੰਜਾਬੀ ਸੂਬੇ ਮੋਰਚੇ ਦੇ ਨਾਲ ਜੁੜਿਆ, ਕਾਂਗਰਸ ਪਹਿਲਾਂ ਮਤਲਬ ਦੇਸ਼ ਦੀ ਵੰਡ ਜਾਂ ਫਿਰ ਜਿਹੜਾ ਆਪਣਾ ਉਹਦੀ ਆਜ਼ਾਦੀ ਦੇ ਘੁਲਾਟੀਏ ਸੀਗੇ ਪਿਤਾ, ਹਨਾ। ਉਸ ਤੋਂ ਬਾਅਦ ਜਿਹੜੇ ਬੱਚੇ ਸੀਗੇ ਉਹਨਾਂ ਦੇ, ਮਤਲਬ ਉਹ ਪੰਜਾਬ ਦੀ ਆਜ਼ਾਦੀ ਦੇ ਵਾਸਤੇ ਉਹਨਾਂ ਨੇ, ਜਾਂ ਫਿਰ ਪੰਜਾਬ ਦੇ ਹਿਊਮਨ ਰਾਈਟਸ ਜਾਂ ਜੋ ਵੀ 84 ਤੋਂ ਲੈ ਕੇ 95 ਤੱਕ ਦਾ ਤਸ਼ੱਦਦ ਸੀ ਆਪਣੇ ਉੱਤੇ। ਸੋ ਉਹ ਬਹੁਤ ਜਿਵੇਂ ਉਸ ਪਰਿਵਾਰ ਦੀਆਂ ਅੱਖਾਂ ਦੇ ਰਾਹੀਂ ਮੈਂ ਪੰਜਾਬ ਦਾ ਇਤਿਹਾਸ, 20ਵੀਂ ਸਦੀ ਦੇ ਪੰਜਾਬ ਦਾ ਇਤਿਹਾਸ ਕਹਾਣੀ ਦੇ ਰੂਪ ਵਿੱਚ ਲਿਖਿਆ। ਸੋ ਉਹਦੇ ਵਿੱਚ ਮਿਹਨਤ ਬਹੁਤ ਕੀਤੀ, ਇੱਕ ਵੱਡੀ ਟੀਮ ਸੀਗੀ, ਤੇ ਖਾਸ ਕਰਕੇ ਇਹਦੀ ਚਿੱਤਰਕਾਰੀ ਮੈਂ ਤੇ ਨਵਕਿਰਨ ਹੋਰਾਂ ਦੋਵਾਂ ਨੇ ਆਰਟ ਡਾਇਰੈਕਸ਼ਨ ਕੀਤਾ, ਤੇ ਅਮਨਦੀਪ ਸਿੰਘ ਇਨਕੁਇਜ਼ਿਟਿਵ ਜੋ ਬਹੁਤ ਸੋਹਣਾ ਆਰਟਿਸਟ ਹੈ ਔਰ ਬਹੁਤ ਕੌਮ ਵਿੱਚ ਕਾਫੀ ਮਕਬੂਲ ਹੈ, ਉਹਦੇ ਨਾਲ ਅਸੀਂ ਆਰਟ ਵਰਕ ਕੀਤਾ, ਬੈਠ ਕੇ ਪੂਰਾ ਡਿਜ਼ਾਈਨ ਕੀਤਾ, ਅਸੀਂ ਸਕੈਚਸ ਬਣਾ ਕੇ ਉਹਨੂੰ ਦਿੱਤੇ, ਕਿਉਂਕਿ ਉਹ ਪੰਜਾਬ ਦੀ ਜੰਪਲ ਨਹੀਂ ਹੈ, ਤੇ ਉਹਨੂੰ ਪੂਰਾ ਚੰਗੀ ਤਰ੍ਹਾਂ ਸਾਰਾ ਸਮਝਾਉਣਾ ਉਹਦੇ ਵਿੱਚ, ਹੈ ਨਾ, ਪੰਜਾਬ ਦੇ ਆਰਟੀਫੈਕਟ ਸਾਰਾ ਕੁਝ। ਤੇ ਇਹਦਾ ਤੇ ਜਿਹੜਾ ਆਰਟ ਵਰਕ ਹੈ ਨਾ, ਉਹੀ ਜਿੱਦਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਦਾ ਇੱਕ ਮਿਊਜ਼ੀਅਮ ਜਾਂ ਅਜਾਇਬ ਘਰ ਜਿਹਾ ਬਣ ਗਿਆ। ਤੇ ਕਾਫੀ ਮੈਨੂੰ ਲੱਗਿਆ ਕਿ
ਮੈਨੂੰ ਵੀ ਹਮੇਸ਼ਾ ਲੱਗਦਾ ਸੀਗਾ ਕਿ ਮੈਂ ਜੇ 84 ਦੇ ਉੱਪਰ ਇੱਕ ਕਿਤਾਬ ਲਿਖਾਂ, ਤੇ ਉਹ ਇਸ ਤਰ੍ਹਾਂ ਦੀ ਹੋਵੇ ਕਿ ਉਹ ਹਰ ਘਰ ਵਿੱਚ ਹਮੇਸ਼ਾ ਵਾਸਤੇ ਤੇ ਬੱਚੇ ਬਾਰ-ਬਾਰ ਆਉਣ। ਹਰ ਪੀੜ੍ਹੀ ਬਾਰ-ਬਾਰ ਆਵੇ ਕਿ ਉਹ ਉਹਦੇ 'ਚ ਪੜ੍ਹ ਕੇ ਉਹਨਾਂ ਨੂੰ ਨਵਾਂ ਕੁਛ ਮਿਲੇ ਹਰ ਵਾਰੀ। ਇਹ ਇਸ ਤਰ੍ਹਾਂ ਦੀ ਕਿਤਾਬ ਨਹੀਂ ਕਿ ਇੱਕ ਵਾਰੀ ਪੜ੍ਹ ਕੇ ਤੁਸੀਂ ਕਿਸੇ ਹੋਰ ਨੂੰ ਦੇ ਦਿੱਤੀ। ਜਿਨ੍ਹਾਂ ਨੇ ਵੀ ਇਹ ਕਿਤਾਬ ਲਈ ਹੈ, ਉਹਨਾਂ ਨੇ ਆਪਣੇ ਘਰ ਵਿੱਚ ਸਜਾ ਕੇ ਰੱਖੀ ਹੈ ਤੇ ਬਾਰ-ਬਾਰ ਹਰ 6 ਸਤੰਬਰ ਨੂੰ ਕਿਤਾਬ ਬਾਹਰ ਆਉਂਦੀ ਹੈ, ਲੋਕੀ ਪੜ੍ਹਦੇ ਨੇ। ਤੇ ਜਦ ਵੀ ਉਹਨਾਂ ਨੂੰ ਬੱਚਿਆਂ ਨੂੰ 84 ਦੀ ਗੱਲ ਕਰਨੀ ਹੁੰਦੀ ਹੈ, ਉੱਥੋਂ ਜਾ ਕੇ ਰੈਫਰ ਕਰਦੇ ਨੇ। ਜਾਂ ਫਿਰ ਡਿਸਅਪੀਅਰੈਂਸਿਸ ਦਾ ਦੌਰ, ਜਾਂ ਫਿਰ ਪੰਜਾਬ ਦੇ ਉਸ ਤੋਂ ਵੀ ਪਹਿਲਾਂ ਜਿਹੜਾ 20ਵੀਂ ਸਦੀ ਦਾ ਇਤਿਹਾਸ ਹੈ, ਉਹਨੂੰ ਇਟਸ ਅ ਰੈਫਰੈਂਸ ਬੁੱਕ ਫॉर them। ਇਸ ਟਾਈਮ ਜਿਹੜੇ ਸਾਡੇ ਦਰਸ਼ਕ ਆ ਜੋ ਦੇਖ ਰਹੇ ਆ, ਡਾਕਟਰ ਕੰਗ ਉਹ ਕਿਤਾਬ ਦਿਖਾ ਰਹੇ ਆ ਜਿਹੜਾ ਇੰਗਲਿਸ਼ ਵਰਜ਼ਨ, ਤੇ ਉਹ ਇਸ ਟਾਈਮ ਆਪਣੇ ਸਾਹਮਣੇ ਪੇਸ਼ ਕਰ ਰਹੇ ਆ। ਸੋ ਜੇ ਕਿਤਾਬ ਤੁਸੀਂ ਪੜ੍ਹਾਂ, ਜੀ ਜੀ ਡਾਕਟਰ ਸਾਹਿਬ ਜੀ, ਤੇ ਪੰਜਾਬੀ ਵਾਲੀ ਕਿਤਾਬ ਦਾ ਜੀ ਭੈਣ ਜੀ ਨੇ ਇਹਦੇ ਬਾਰੇ ਦੱਸਿਆ, ਪਰ ਮੈਂ ਆਪਣਾ ਪੱਖ ਥੋੜਾ ਦੱਸਣਾ ਚਾਹੁੰਦਾ। ਜ਼ਰੂਰ ਜ਼ਰੂਰ। ਇਹ ਜਿਹੜੀ ਕਿਤਾਬ ਹੈ ਨਾ, ਇਹ ਬੜੀ ਰੀਡੇਬਲ ਆ। ਇੱਕ ਹੁੰਦਾ ਨਾ ਕਈ ਕਿਤਾਬਾਂ ਅਸੀਂ ਪੜ੍ਹਦੇ ਹਾਂ ਬੜੀਆਂ ਔਖੀਆਂ ਹੁੰਦੀਆਂ, ਇਹ ਕਿਤਾਬ ਏਦਾਂ ਵੀ ਇੱਕ ਵਾਰੀ ਜਿਵੇਂ ਤੁਸੀਂ ਲੱਡੂ ਖਾਣਾ ਸ਼ੁਰੂ ਕਰ ਦਿਓ ਨਾ, ਤੁਹਾਡਾ ਦਿਲ ਕਰਦਾ ਵੀ ਪੂਰਾ ਲੱਡੂ ਖਾਣਾ, ਜੇ ਸਵਾਦ ਹੋਵੇ। ਇਹ ਬੁੱਕ ਇੰਨੀ ਰੀਡੇਬਲ ਆ, ਜਿਹਨੂੰ ਕਿਤਾਬ ਪੜ੍ਹਨ ਦਾ ਸ਼ੌਕ ਹੈ ਨਾ, ਤੁਸੀਂ ਇੱਕ ਵਾਰੀ ਕਿਤਾਬ ਨੂੰ ਪੜ੍ਹਨਾ ਸ਼ੁਰੂ ਕਰ ਦਿਓ, ਤੁਸੀਂ 2-3 ਘੰਟਿਆਂ 'ਚ ਕਿਤਾਬ ਫਿਨਿਸ਼ ਕਰ ਸਕਦੇ ਹੋ। ਕਿਤਾਬ ਜਿਹੜੀ ਲਿਖੀ ਗਈ ਆ, ਇਹ ਹਾਈ ਸਕੂਲ ਦੇ ਜਿਹੜੇ ਮਤਲਬ ਬੱਚੇ ਨੇ, 9ਵੀਂ 10ਵੀਂ ਵਾਲਾ ਬੱਚੇ ਦੇ ਲੈਵਲ ਤੋਂ ਪੜ੍ਹੀ ਜਾ ਸਕਦੀ ਹੈ, ਇਹ ਨਹੀਂ ਵੀ ਵੱਡੇ ਨਹੀਂ ਪੜ੍ਹ ਸਕਦੇ। ਸੋ ਅਸੀਂ ਕੀ ਕਰ ਰਹੇ ਹਾਂ, ਜੋ ਮੈਂ ਕੀ ਕਰਦਾ ਜਾਤੀ ਤੌਰ ਤੇ, ਅਸੀਂ ਕਿਤਾਬਾਂ ਲਈਆਂ ਹੋਈਆਂ। ਜਦੋਂ ਅਸੀਂ ਕਿਸੇ ਨੇ ਕੋਈ ਨਵਾਂ ਘਰ ਲਿਆ ਹੁੰਦਾ, ਜਾਂ ਕਿਸੇ ਵੱਡੇ ਬੱਚੇ ਦਾ ਜਨਮ ਹੁੰਦਾ, ਜਾਂ ਕੋਈ ਸਾਡਾ ਅਮਰੀਕਨ ਜਾਂ ਨੌਨ ਸਿੱਖ ਜਾਂ ਕੋਈ ਹਿੰਦੂ ਫਰੈਂਡ ਜਾਂ ਮੁਸਲਿਮ ਫਰੈਂਡ, ਮੈਂ ਅਕਸਰ ਇਹ ਕਿਤਾਬ ਉਹਨਾਂ ਨੂੰ ਗਿਫਟ ਕਰਦਾ। ਕੀ ਬਾਤ ਹੈ। ਮੇਰੇ ਖਿਆਲ ਦੇ ਕਿਤਾਬ ਦੇ ਵਿੱਚ ਜਸਵੰਤ ਸਿੰਘ ਖਾਲੜਾ ਦੀ ਤਾਂ ਜੋ ਆਟੋਬਾਇਓਗ੍ਰਾਫੀ ਹੈਗੀ ਆ, ਉਹਦੇ ਨਾਲ ਜੋ ਪੰਜਾਬ ਦਾ ਸਾਰਾ ਇਤਿਹਾਸ ਹੈਗਾ, ਉਹ ਇੰਨਾ ਸੋਹਣਾ ਇਹਨਾਂ ਨੇ ਬਾਖੂਬ ਉਹਨੂੰ ਬਿਆਨ ਕੀਤਾ। ਇੱਕ ਗੱਲ ਇਹਨਾਂ ਨੇ ਇੰਨੀ ਸੋਹਣੀ ਲਿਖੀ ਆ ਵੀ ਜਿਹੜਾ ਵੱਡਾ ਪੰਜਾਬ ਸੀ ਨਾ, ਸਾਂਝਾ ਪੰਜਾਬ ਸੀ, ਹੁਣ ਉਸ ਪੰਜਾਬ ਦਾ ਜਿਹੜਾ ਹੁਣ ਵਾਲਾ ਪੰਜਾਬ ਆ, ਜਿਹਨੂੰ ਆਪਾਂ ਪੰਜਾਬੀ ਸੂਬਾ ਕਹਿੰਦੇ ਆ, ਉਹ ਸਿਰਫ 12% ਰਹਿ ਗਿਆ ਹੈਗਾ। ਇਹਨਾਂ ਨੇ ਤੱਥ ਵੀ, ਇਹ ਬੁੱਕ ਕੱਲੀ ਮਤਲਬ ਕੋਈ ਇਮੋਸ਼ਨਲ ਨਹੀਂ ਹੈ, ਇਟਸ ਆਲ ਫੈਕਟ ਬੇਸਡ। ਇਹ ਬੁੱਕ 'ਚ ਕੋਈ ਏਦਾਂ ਦੀ ਗੱਲ ਨਹੀਂ ਕਿਸੇ ਕਮਿਊਨਿਟੀ ਦੇ ਖਿਲਾਫ, ਕੋਈ ਕਿਸੇ ਦੇ ਮਤਲਬ ਸਾਂਝੀਵਾਲਤਾ ਦੀ ਗੱਲ ਕਰਦੀ ਆ। ਜੋ ਸਾਡੇ ਗੁਰੂਆਂ ਦਾ ਸਾਂਝੀਵਾਲਤਾ ਦਾ ਇਤਿਹਾਸ ਹੈ, ਜੋ ਜਸਵੰਤ ਸਿੰਘ ਖਾਲੜਾ ਦੀ ਜੋ ਸਟਰਗਲ ਦੀ ਜੋ ਪਵਿੱਤਰਤਾ, ਜੋ ਸਾਡੇ ਪੰਜਾਬ ਦਾ ਦਿਖਾਂਤ ਹੈ, ਇਹ ਇੱਕ ਮਤਲਬ ਇੱਕ ਸਮਰੀ ਆ ਉਸ ਦੀ। ਸੋ ਮੈਂ ਇਹ ਸੁਣਨ ਵਾਲੇ ਸਾਰੇ ਸਰੋਤਿਆਂ ਨੂੰ ਮਤਲਬ ਨਿਮਰਤਾ ਸਹਿਤ ਹੱਥ ਜੋੜ ਕੇ ਬੇਨਤੀ ਕਰਦਾ ਵੀ ਜੇ ਤੁਸੀਂ ਇਹ ਕਿਤਾਬ ਨਹੀਂ ਪੜ੍ਹੀ, ਪਲੀਜ਼ ਇਹ ਕਿਤਾਬ ਨੂੰ ਪੜ੍ਹੋ। ਇਹ ਕਿਤਾਬ ਤੁਸੀਂ ਆਪਣੇ ਆਂਢੀਆਂ ਗੁਆਂਢੀਆਂ ਨੂੰ ਵੀ ਦਿਓ, ਬੱਚਿਆਂ ਨੂੰ ਗਿਫਟ ਕਰੋ। ਇਹ ਕਿਤਾਬ ਬਹੁਤ ਸੋਹਣਾ ਜ਼ਰੀਆ ਹੈਗਾ ਲੋਕਾਂ ਥਾਈਂ ਆਵਾਜ਼ ਬੁਲੰਦ ਕਰਨ ਦੇ ਲਈ। ਸੋ ਮੈਂ ਭੈਣ ਜੀ ਗੁਰਮੀਤ ਦਾ ਤਹਿ ਦਿਲੋਂ ਆਪਣੇ ਕੀ ਕਹਾਂ ਵੀ ਸੱਚੀ ਜਜ਼ਬਾਤੀ ਹੋ ਕੇ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕੰਮ ਕੀਤਾ, ਖਾਲੜਾ ਫੈਮਿਲੀ ਦੀ ਜਿਹੜੀ ਟਰੂ ਲੈਗੇਸੀ ਆ ਉਹ ਲੋਕਾਂ ਤਾਈਂ ਪਹੁੰਚਾਈ ਆ। ਇਹਨੂੰ ਡਾਕੂਮੈਂਟ ਕਰਨ ਦੇ ਲਈ ਗੁਰਮੀਤ ਕੌਰ ਜੀ, ਲਾਈਕ ਜਿੱਦਾਂ ਕਿਹਾ ਵੀ 1.5 ਸਾਲ ਦਾ ਵਕਤ ਆ, ਹੋਰ ਪ੍ਰੋਸੈਸਿਸ ਦੇ ਨਾਲ ਜਿਹੜਾ ਮੇਨ ਡਾਟਾ, ਕੋਰ ਡਾਟਾ ਜਾਂ ਇਨਫੋਰਮੇਸ਼ਨ ਲੱਭਣ ਦੇ ਲਈ ਕੀ ਖੰਗਾਲਣਾ ਪਿਆ, ਕਿੱਥੇ ਤੱਕ ਜਾਣਾ ਪਿਆ, ਇੰਟਰਵਿਊਜ਼ ਵੀ ਕੀਤੀਆਂ ਤੁਸੀਂ, ਮਤਲਬ ਕਿੱਦਾਂ ਇਹ ਸਾਰਾ ਜਿਹੜਾ ਡਾਟਾ ਆ ਤੁਸੀਂ ਇਕੱਠਾ ਕੀਤਾ? ਸੋ ਉਹਨਾਂ ਦੀ ਬਾਇਓਗ੍ਰਾਫੀ, ਜੀਵਨ ਗਾਥਾ ਦੇ ਹਿਸਾਬ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਇੰਟਰਵਿਊ ਬੇਸਡ ਹੈ। ਸੋ ਰੋਜ਼ ਪ੍ਰੀਟੀ ਮੱਚ ਸਾਡੀ ਗੱਲ ਹੁੰਦੀ ਸੀਗੀ ਫੋਨ ਤੇ ਉਹਨਾਂ ਦੇ ਪਰਿਵਾਰ ਦੇ ਨਾਲ। ਤੇ ਕਿਉਂਕਿ ਮੈਂ ਉਹਨਾਂ ਦੇ ਬਚਪਨ ਤੱਕ ਸਾਨੂੰ ਇਹ ਤੇ ਪਤਾ ਹੈ ਕਿ ਉਹਨਾਂ ਨੂੰ ਲਾਵਾਰਿਸ ਲਾਸ਼ਾਂ ਦਾ ਵਾਰਿਸ ਕਿਹਾ ਜਾਂਦਾ ਸੀ, ਤੇ 25,000 ਤੇ 2097 ਉਹਨਾਂ ਨੇ ਆਈਡੈਂਟੀਫਾਈ ਕਰਕੇ 3 ਥਾਣਿਆਂ ਤੋਂ, 3 ਸ਼ਮਸ਼ਾਨ ਘਾਟਾਂ ਤੋਂ 2097 ਤੇ ਉਹਨਾਂ ਨੇ ਡਾਕੂਮੈਂਟ ਕਰਕੇ ਨਸ਼ਰ ਕੀਤੇ, ਪਰ ਉਹਨਾਂ ਨੇ 25,000 ਦਾ ਐਸਟੀਮੇਟ ਕੀਤਾ। ਤੇ ਇਹ ਸਾਰੀ ਗੱਲ ਸਾਨੂੰ ਪਤਾ ਹੈ, ਪਰ ਉਹਨਾਂ ਦੇ ਬਚਪਨ ਤੋਂ ਸ਼ਹਾਦਤ ਤੱਕ ਦੇ ਸਫ਼ਰ ਵਿੱਚ ਉਹਨਾਂ ਦੀ ਸ਼ਖਸੀਅਤ ਕਿਵੇਂ ਘੜੀ ਗਈ, ਉਹਨਾਂ ਦੀ ਵਿਚਾਰਧਾਰਾ ਕੀ ਸੀ, ਕਿਵੇਂ ਸੀ ਔਰ ਕਿਉਂ ਸੀ, ਉਹਨੇ ਮੈਨੂੰ ਬਹੁਤ ਇੰਪ੍ਰੈਸ ਕੀਤਾ। ਸੋ ਮੈਂ ਉਹ ਲੋਕਾਂ ਤੱਕ ਲੈ ਕੇ ਆਈ ਹਾਂ, ਆਪਣੇ ਰੀਡਰਸ ਤੱਕ। ਸੋ ਸੌਰੀ ਮੈਂ ਵਿੱਚ ਟੋਕ ਰਿਹਾ, ਤੁਹਾਨੂੰ ਕੀ ਲੱਗਦਾ ਜਦੋਂ ਤੁਸੀਂ ਲਿਖ ਰਹੇ ਸੀ, ਤੁਹਾਨੂੰ ਕੀ ਲੱਗਦਾ ਵੀ ਕਿੱਥੇ ਕੂਣੀ ਮੋੜ ਆਇਆ ਹੋਊਗਾ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਜਦੋਂ ਉਹਨਾਂ ਦਾ ਝੁਕਾਵ ਇਸ ਪਾਸੇ ਵੱਲ ਨੂੰ ਜ਼ਿਆਦਾ ਵਧਿਆ? ਮੈਨੂੰ ਨਹੀਂ ਲੱਗਦਾ ਕਿ ਉਹਨਾਂ ਦੀ ਜ਼ਿੰਦਗੀ 'ਚ ਕੋਈ ਮੋੜ ਆਇਆ।
ਮੈਨੂੰ ਹੂੰ, ਲੱਗਦਾ ਹੈ ਕਿ ਉਹ ਕਿਉਂਕਿ ਜੋ ਮੈਂ ਜਾਣਿਆ ਉਹਨਾਂ ਦਾ ਜੋ ਮੈਂ ਪੜ੍ਹਿਆ ਉਹਨਾਂ ਦੇ ਬਾਰੇ ਔਰ ਜੋ ਪਰਿਵਾਰ ਤੋਂ ਪਤਾ ਚੱਲਿਆ, ਹੂੰ, ਉਹ ਉਸ ਰੋਲ ਵਿੱਚ ਗਰੋ ਕੀਤੇ ਆ। ਉਹਨਾਂ ਦੀ ਹੂੰ, ਬਚਪਨ ਤੋਂ ਹੀ ਉਹਨਾਂ ਦੀ ਮਤਲਬ ਉਹ 15 ਸਾਲਾਂ ਦੇ ਸੀਗੇ ਜਦ ਉਹਨਾਂ ਨੇ ਪਹਿਲਾ ਮੁਜ਼ਾਹਰਾ ਕੀਤਾ, ਆਪਣੇ ਹੂੰ, ਪਿੰਡ ਦੇ ਲੋਕਾਂ ਦੇ ਖਿਲਾਫ ਜੋ ਕਿ ਮਜ਼ਦੂਰਾਂ ਦਾ ਹੱਕ ਖੋਹੰਦੇ ਸੀ। ਸੋ ਆਪਣੇ ਹਾਈ ਸਕੂਲ ਦੇ ਬੱਚਿਆਂ ਨੂੰ ਲੈ ਕੇ ਉਹਨਾਂ ਨੇ ਮੁਜ਼ਾਹਰਾ ਕੀਤਾ ਔਰ ਉਹਨਾਂ ਦਾ ਬਣਦਾ ਹੱਕ ਦਿਵਾਇਆ। ਉਸ ਤੋਂ ਬਾਅਦ ਉਹ ਹੂੰ, ਜਦ ਕਾਲਜ ਜਾਂਦੇ ਆ ਤੇ ਪੰਜਾਬ ਸਟੂਡੈਂਟ ਯੂਨੀਅਨ ਦੇ ਮੈਂਬਰ ਬਣਦੇ ਆ, ਫਿਰ ਆਪਣਾ ਨੌਜਵਾਨ ਭਾਰਤ ਸਭਾ ਦੇ ਨਾਲ ਜੁੜਦੇ ਆ ਤੇ ਉਹ ਉਹਨਾਂ ਦੇ ਮਤਲਬ ਮੇਰੇ ਖਿਆਲ ਉਹ 12-13 ਸਾਲਾਂ ਦੇ ਸੀਗੇ ਜਦ ਉਹਨਾਂ ਨੇ ਆਪਣੇ ਪਿਤਾ ਜੀ ਨੂੰ ਵਰਜਿਆ ਕਿ ਇੰਡੀਅਨ ਗਵਰਨਮੈਂਟ ਦੀ ਤੁਸੀਂ ਪੈਨਸ਼ਨ ਨਾ ਕਬੂਲ ਕਰੋ ਆਪਣੇ ਦਾਦਾ ਜੀ ਦੀ। ਕਿਉਂਕਿ ਕਹਿੰਦੇ ਕਿ ਜਦ ਉਹ ਸਰਕਾਰ ਉਹੀ ਨੀਤੀਆਂ ਤੇ ਚੱਲ ਰਹੀ ਹੈ ਜਿਨ੍ਹਾਂ ਨੀਤੀਆਂ ਦੇ ਖਿਲਾਫ ਤੁਸੀਂ ਸੰਘਰਸ਼ ਕਰਕੇ ਆਜ਼ਾਦੀ ਲਈ, ਤੇ ਉਸ ਸਰਕਾਰ ਤੋਂ ਆਪਾਂ ਪੈਸੇ ਕਿਉਂ ਲੈਣੇ? ਸੋ ਹੂੰ, ਉਹਨਾਂ ਦੀ ਜਿਹੜੀ ਸੋਚ ਸੀਗੀ ਉਹ ਬਚਪਨ ਤੋਂ ਏਦਾਂ ਸੀਗੀ ਔਰ ਉਹ ਅ, ਉਸ ਰਾਹ ਤੇ ਤੁਰਦੇ ਉਹਨਾਂ ਦੇ ਅੰਦਰ ਜਿਹੜੀ ਕਲੈਰਿਟੀ ਸੀਗੀ, ਜਿਹੜਾ ਸਪਸ਼ਟਤਾ ਸੀਗੀ, ਉਹ ਬਹੁਤ ਸ਼ੁਰੂ ਤੋਂ ਸੀਗੀ ਤੇ ਉਹ ਜਿਵੇਂ ਕਿ ਉਹਨਾਂ ਦਾ ਸਾਰਾ ਪਰਿਵਾਰ, ਉਹਨਾਂ ਦੇ ਬਾਕੀ ਦੇ ਭਰਾ ਸਾਰੇ ਬਾਹਰ ਚਲੇ ਗਏ। ਕੋਈ ਆਸਟਰੀਆ, ਕੋਈ ਯੂਕੇ ਸੈਟਲ ਹੋ ਗਿਆ। ਪਰ ਉਹਨਾਂ ਨੇ ਕਿਹਾ ਕਿ ਮੈਂ ਪੰਜਾਬ 'ਚ ਰਹਿ ਕੇ ਪੰਜਾਬ ਦੀ ਸੇਵਾ ਕਰਨੀ ਹੈ। ਉਹਨਾਂ ਦੀ ਇੰਨੀ ਕਲੈਰਿਟੀ ਸੀ ਕਿ 91 ਵਿੱਚ ਉਹਨਾਂ ਦੀ ਜਾਨ ਨੂੰ ਖਤਰਾ ਸੀਗਾ, ਉਹਨਾਂ ਨੂੰ ਬਾਰ-ਬਾਰ ਧਮਕੀਆਂ ਆਉਂਦੀਆਂ ਸੀਗੀਆਂ ਤੇ ਉਹਨਾਂ ਪਰਿਵਾਰ ਦੇ ਕਹੇ ਮੁਤਾਬਿਕ ਉਹ ਇੰਗਲੈਂਡ ਚਲੇ ਗਏ, ਅਸਾਈਲਮ ਅਪਲਾਈ ਕਰ ਦਿੱਤਾ ਉਹਨਾਂ ਨੇ। ਪਰ ਹੂੰ, 92 ਵਿੱਚ ਉਹ ਅਸਾਈਲਮ ਰਿਟਰਨ ਕਰਕੇ ਆਪਣਾ ਪਾਸਪੋਰਟ ਉਸ ਆਫਿਸ ਤੋਂ ਅਸਾਈਲਮ ਆਫਿਸ ਤੋਂ ਫਿਰ ਛੁਡਵਾ ਕੇ ਵਾਪਿਸ ਆ ਗਏ। ਕਹਿੰਦੇ ਕਿ ਮੈਂ ਉੱਥੇ ਹੀ ਪੰਜਾਬ ਵਾਸਤੇ ਕੰਮ ਕਰਨਾ, ਮੈਂ ਉੱਥੇ ਹੀ ਰਹਿ ਕੇ ਕੰਮ ਕਰ ਸਕਦਾ। ਮਤਲਬ ਉਹਨਾਂ ਦੀ ਜਿਹੜੀ ਕਲੈਰਿਟੀ ਸੀਗੀ, ਉਹ ਬਹੁਤ ਸ਼ੁਰੂ ਤੋਂ ਡਿਵੈਲਪ ਹੋਈ ਹੈ, ਸੋ ਕੋਈ ਮੋੜ ਵਾਲੀ ਗੱਲ ਨਹੀਂ ਹੈ। ਠੀਕ ਅ, ਹੈ। ਇੱਕ ਗੱਲ ਉਹਨਾਂ ਦੀ ਮੈਨੂੰ ਬਹੁਤ ਮੁਤਾਸਰ ਕਰਦੀ ਹੈ ਕਿ ਉਹ ਸਿੱਖੀ ਦੇ ਨਾਲ ਜੁੜੇ ਹੋਏ ਸੀ ਕਿਉਂਕਿ ਈਵਨ ਦੋ ਉਹਨਾਂ ਦਾ ਬੈਕਗਰਾਉਂਡ ਲੈਫਟ ਤੋਂ ਆਉਂਦਾ, ਹੂੰ, 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 ਉਹ ਲੈਫਟ ਤੋਂ ਸ਼ੁਰੂ ਹੁੰਦੇ ਆ, ਪਰ ਸਿੱਖੀ ਉਹਨਾਂ ਦੇ ਹੱਡਾਂ ਵਿੱਚ ਵਸੀ ਹੋਈ ਸੀ। ਅ, ਹੂੰ, ਕਈ ਚੀਜ਼ਾਂ ਮੈਨੂੰ ਉਹਨਾਂ ਦੇ ਇੰਟਰਵਿਊ ਕਰਦਿਆਂ, ਉਹਨਾਂ ਦੇ ਪਰਿਵਾਰ ਤੋਂ ਜਾਂ ਉਹਨਾਂ ਦੇ ਬਾਰੇ ਪੜ੍ਹਦੇ ਪਤਾ ਚੱਲੀਆਂ ਔਰ ਉਹਨਾਂ ਦਾ ਜਿਹੜਾ ਵੀ ਉਹ ਰਾਜ ਦੇ ਬਾਰੇ ਜਦੋਂ ਉਹ ਗੱਲ ਕਰਦੇ ਆ ਤੇ ਉਹ ਕਹਿੰਦੇ ਆ ਕਿ ਰਾਜ ਧਰਮ ਵਾਸਤੇ ਇੱਕ ਵਸੀਲਾ ਹੈ। ਹੂੰ, ਇਟਸ ਨੋਟ ਦ ਅਦਰ ਵੇ ਅਰਾਊਂਡ। ਸੋ ਧਰਮ ਰਾਜ ਵਾਸਤੇ ਵਸੀਲਾ ਨਹੀਂ ਹੈ, ਰਾਜ ਧਰਮ ਵਾਸਤੇ ਵਸੀਲਾ ਹੈ। ਸੋ ਸਾਡਾ ਜਿਹੜਾ ਮੁੱਦਾ ਹੋਣਾ ਚਾਹੀਦਾ, ਸਾਡਾ ਸਾਡਾ ਮੰਤਵ ਹੋਣਾ ਚਾਹੀਦਾ, ਧਾਰਮਿਕ ਜੀਵਨ, ਧਰਮ ਨੂੰ ਜਿਉਣਾ, ਉਹ ਸਾਡਾ ਮੁੱਦਾ ਹੋਣਾ ਚਾਹੀਦਾ। ਜੇ ਰਾਜ ਉਹਦੇ ਵਿੱਚ ਸਹਾਈ ਹੁੰਦਾ ਆ ਤੇ ਰਾਜ ਦੇ ਵਾਸਤੇ ਆਪਾਂ ਯਤਨ ਕਰਾਂਗੇ, ਯਤਨਸ਼ੀਲ ਹੋਵਾਂਗੇ। ਪਰ ਰਾਜ ਇਜ਼ ਨੋਟ ਦ ਐਂਡ, ਧਰਮ ਇਜ਼ ਦ ਐਂਡ, ਉਹ ਗੋਲ ਸਾਡਾ ਧਰਮ ਹੈ। ਸੋ ਉਹ ਜਿਹੜੀ ਕਲੈਰਿਟੀ ਸੀਗੀ ਉਹਨਾਂ ਦਾ ਉਹ ਸ਼ੁਰੂ ਤੋਂ ਸੀਗੀ। ਹੂੰ, ਇੱਕ ਚੀਜ਼ ਜਿਹੜੀ ਭੈਣ ਜੀ ਤੁਸੀਂ ਬੁੱਕ 'ਚ ਵੀ ਸ਼ਾਇਦ ਲਿਖੀ ਆ ਵੀ ਉਹ ਬੜੇ ਸਪਿਰਿਚੁਅਲ ਹੋਣ ਦੇ ਨਾਲ ਤੇ ਬੜੇ ਸੈਕੂਲਰ ਵੀ ਸੀਗੇ। ਹੂੰ, ਜਦੋਂ ਹੂੰ, ਪੰਜਾਬ ਦੇ ਵਿੱਚ ਕੁਝ ਹਿੰਦੂ ਫੈਮਲੀਜ਼ ਦਾ ਨੁਕਸਾਨ ਹੋਇਆ, ਉਹ ਉਹਨਾਂ ਨਾਲ ਖੜੇ ਜਾ ਕੇ, ਫਿਰ ਜਦੋਂ ਬਾਬਰੀ ਮਸਜਿਦ ਦਾ ਇੰਸੀਡੈਂਟ ਹੋਇਆ, ਉਦੋਂ ਉਹਨਾਂ ਨੇ ਪਾਰਟੀ ਤੋਂ ਅਸਤੀਫਾ ਦਿੱਤਾ ਕਿਉਂਕਿ ਉਹ ਫਿਰਕੂ ਪ੍ਰਸਤੀ 'ਚ ਬਿਲਕੁਲ ਬਿਲੀਵ ਨਹੀਂ ਸੀ ਕਰਦੇ। ਸਾਂਝੀਵਾਲਤਾ ਦੇ ਵਿੱਚ ਜੋ ਗੁਰੂ ਨਾਨਕ ਦੀ ਕੋਰ ਵੈਲਿਊ ਆ ਵੀ ਸਭ ਨੂੰ ਬਰਾਬਰ ਸਮਝਣਾ, ਉਹ ਬਿਲਕੁਲ ਉਸ ਚੀਜ਼ ਦੇ ਵਿੱਚ ਬਿਲੀਵ ਕਰਦੇ ਸੀ। ਤੇ ਇੱਕ ਨਾ ਤੁਸੀਂ ਭੈਣ ਜੀ ਬਾਰ-ਬਾਰ ਜ਼ਿਕਰ ਕੀਤਾ ਨਵਕਿਰਨ ਕੌਰ, ਇਹ ਸੁਣਨ ਵਾਲੇ ਸਰੋਤਿਆਂ ਨੂੰ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ, ਇਹ ਜਸਵੰਤ ਸਿੰਘ ਖਾਲੜਾ ਦੀ ਬੇਟੀ ਆ, ਨਵਕਿਰਨ ਕੌਰ ਖਾਲੜਾ, ਜੋ ਕਿ ਇੱਥੇ ਕੈਲੀਫੋਰਨੀਆ ਦੇ ਵਿੱਚ ਇੰਜੀਨੀਅਰ ਨੇ। ਜੀ। ਬਿਲਕੁਲ ਲਾਸਟ ਉਹਨਾਂ ਦੇ ਨਾਲ ਆਪਣੀ ਮੁਲਾਕਾਤ ਹੋਈ ਸੀ ਜਿਸ ਦਿਨ ਜਸਵੰਤ ਸਿੰਘ ਖਾਲੜਾ ਜੀ ਦੇ ਨਾਮ ਦੇ ਉੱਤੇ ਇੱਥੇ ਜਿਹੜਾ ਐਲੀਮੈਂਟਰੀ ਸਕੂਲ ਫਰੈਜ਼ਨੋ ਦੇ ਵਿੱਚ ਉਸ ਦਾ ਉਦਘਾਟਨ ਕੀਤਾ ਗਿਆ ਸੀ। ਬੜਾ ਭਾਵਨਾਤਮਕ ਉਹ ਮੌਕਾ ਸੀਗਾ, ਜਿੱਥੇ ਜਿਸ ਥਾਂ ਦੇ ਲਈ ਜਿੱਦਾਂ ਤੁਸੀਂ ਦੱਸ ਰਹੇ ਹੋ ਵੀ ਪੰਜਾਬ ਉਹਨਾਂ ਨੂੰ ਅੰਦਰੋਂ ਆਵਾਜ਼ ਮਾਰ ਰਿਹਾ ਸੀ, ਬਾਹਰ ਜਾ ਕੇ ਫਿਰ ਵਾਪਸ ਜਿੱਥੇ ਆਏ, ਚਾਹੇ ਉੱਥੇ ਉਹਨਾਂ ਦੇ ਨਾਮ ਦੇ ਉੱਤੇ ਇੱਦਾਂ ਦੀ ਚੀਜ਼ ਨਹੀਂ, ਜਦ ਬਾਹਰਲੇ ਮੁਲਕ, ਬਾਹਰਲੇ ਡਾਇਸਪੋਰਾ ਇਹ ਕੋਸ਼ਿਸ਼ ਕਰਕੇ ਉਹ ਚੀਜ਼ ਕੀਤੀ, ਤਾਂ ਬੜਾ ਭਾਵਨਾਤਮਕ ਉਹ ਇੱਕ ਮੌਕਾ ਸੀਗਾ, ਉਹ ਇੱਕ ਸਮਾਂ ਸੀਗਾ। ਕੀ ਤੁਹਾਨੂੰ ਲੱਗਦਾ ਵੀ ਇੱਦਾਂ ਦਾ ਜਿਹੜਾ ਉਪਰਾਲਾ ਹੁਣ ਬਾਹਰ ਹੋਇਆ ਆ, ਪੰਜਾਬ ਦੇ ਲੋਕ ਜਾਂ ਉੱਥੋਂ ਦੇ ਜਿਹੜੀ ਆਪਣਾ ਭਾਈਚਾਰਾ ਕੁਛ ਉਸ ਤੋਂ ਸਿੱਖ ਲੈ ਕੇ ਕੁਛ ਖਾਲੜਾ ਜੀ ਦੇ ਨਾਮ ਨੂੰ, ਉਸ ਨੂੰ, ਉਹਨਾਂ ਦੇ ਬਾਰੇ ਹੋਰ ਦੱਸਣ ਦੇ ਲਈ
ਉਹਨੂੰ ਉਹ ਇੰਸਪਾਇਰ ਹੋ ਸਕਦੇ? ਮੇਰੇ ਵਾਸਤੇ ਸਵਾਲ ਹੈ? ਹਾਂਜੀ, ਜੀ, ਜ਼ਰੂਰ ਹਾਂਜੀ, ਜੀ। ਸੋ ਹੋ ਰਿਹਾ। ਸੋ ਜਿਵੇਂ ਕਿਤਾਬ ਤੋਂ ਪਹਿਲਾਂ ਮੈਨੂੰ ਲੱਗਦਾ ਸੀਗਾ ਕਿ ਜਦ ਆਪਾਂ ਕਾਲ ਕਰਦੇ ਸੀ ਲੋਕਾਂ ਨੂੰ ਯੂਥ ਨੂੰ ਪਤਾ ਨਹੀਂ ਸੀਗਾ। ਹੁਣ ਹੂੰ, ਹੂੰ, ਤੁਸੀਂ ਹੂੰ, ਦੇਖੋਗੇ ਪੰਜਾਬ ਯੂਨੀਵਰਸਿਟੀ ਦੀ ਸੱਥ ਖਾਲੜਾ ਸਾਹਿਬ ਦੇ ਨਾਂ ਤੇ ਹੇਠ ਬਿਲਕੁਲ। ਆਪਰੇਟ ਕਰ ਰਹੀ ਹੈ। ਸੋ ਹੂੰ, ਹਾਂਜੀ ਜ਼ਰੂਰ ਹੋਗਾ। ਜਿਵੇਂ ਲੋਕੀ ਜੁੜਨਗੇ, ਜਿਵੇਂ ਉਹਨਾਂ ਨੂੰ ਪਤਾ ਚੱਲੇਗਾ ਉਹਨਾਂ ਦੀ ਸ਼ਹਾਦਤ ਦੇ ਬਾਰੇ, ਉਹਨਾਂ ਦੇ ਜੀਵਨ ਦੇ ਬਾਰੇ, ਉਹਨਾਂ ਦੇ ਫਲਸਫੇ ਦੇ ਬਾਰੇ ਔਰ ਉਹਨਾਂ ਦੀ ਜਿਹੜੀ ਉੱਚੀ-ਸੁੱਚੀ ਸੋਚ ਦੇ ਬਾਰੇ, ਤੇ ਜ਼ਰੂਰ ਇਸ ਤਰ੍ਹਾਂ ਦੇ ਉਪਰਾਲੇ ਪੰਜਾਬ ਵਿੱਚ ਵੀ ਹੋਣਗੇ। ਤੇ ਜਿਹੜੀ ਮੂਵੀ ਦਾ ਬਣਨਾ ਇੱਕ ਪੰਜਾਬ 95 ਦਾ ਬਣਨਾ ਉਸ ਗੱਲ ਦਾ ਸਭ ਤੋਂ ਵੱਡਾ ਸਬੂਤ ਹੈ। ਜੀ ਡਾਕਟਰ ਸਾਹਿਬ। ਇਹ ਭੈਣ ਜੀ ਨੇ ਬਹੁਤ ਸੋਹਣੀ ਗੱਲ ਕੀਤੀ। ਮੈਂ ਵੀ ਸੱਚ ਦੀ ਗੱਲ ਕਰਨੀ ਸੀ। ਦੇਖੋ, ਉਹਨਾਂ ਦੀ ਇੱਕ ਸਪੀਚ ਆ ਬੜੀ ਫੇਮਸ, ਜਿਹਦੇ 'ਚ ਉਹ ਕਹਿੰਦੇ ਨੇ ਵੀ ਜਦੋਂ ਸੂਰਜ ਛੁਪ ਰਿਹਾ ਸੀ ਤੇ ਲੋਕਾਂ ਨੂੰ ਬਹੁਤ ਫਿਕਰ ਸੀ ਵੀ ਹਨੇਰਾ ਹੋ ਜਾਣਾ, ਤੇ ਇੱਕ ਦੀਵਾ ਜਲਿਆ, ਦੀਵੇ ਨੇ ਚੈਲੰਜ ਕੀਤਾ ਡਾਰਕਨੈਸ ਨੂੰ। ਡਾਰਕਨੈਸ ਦਾ ਮਤਲਬ ਰਾਤ ਨਹੀਂ ਹੈ, ਡਾਰਕਨੈਸ ਦਾ ਸਾਡੇ ਮਨਾਂ 'ਚ ਜਦੋਂ ਹਨੇਰਾ ਹੋ ਜਾਂਦਾ, ਜਦੋਂ ਅਸੀਂ ਇਨਸਾਨ ਨੂੰ ਇਨਸਾਨ ਸਮਝਣ ਤੋਂ ਹਟ ਜਾਂਦੇ ਹਾਂ, ਜਦੋਂ ਅਸੀਂ ਮਨੁੱਖੀ ਅਧਿਕਾਰਾਂ ਨੂੰ ਬਰਾਬਰ ਨਹੀਂ ਸਮਝਦੇ, ਦੂਜਿਆਂ ਨੂੰ ਆਪਣੇ ਬਰਾਬਰ ਨਹੀਂ ਸਮਝਦੇ, ਉਹ ਹਨੇਰਾ ਹੀ ਹੁੰਦਾ ਜਦੋਂ ਅਸੀਂ ਕਿਸੇ ਨਾਲ ਜ਼ਿਆਦਤੀ ਕਰਦੇ ਹਾਂ। ਸੋ ਉਹ ਜਿਹੜੀ ਉਹਨਾਂ ਨੇ ਦੀਵਾ ਪੰਜਾਬ ਦੇ ਵਿੱਚ ਸੱਚ ਦਾ ਤੇ ਮਨੁੱਖੀ ਹੱਕਾਂ ਦਾ ਬਾਲਿਆ ਹੈਗਾ, ਉਹ ਦੀਵਾ ਭਾਂਬੜ ਬਣੇਗਾ। ਸੱਚ ਨੂੰ ਤੁਸੀਂ ਕਦੇ ਵੀ ਛੁਪਾ ਨਹੀਂ ਸਕਦੇ। ਸੋ ਮੇਰੇ ਖਿਆਲ ਦੇ ਵਿੱਚ ਜਿਹੜੀ ਉੱਥੇ ਦੀ ਜਿਵੇਂ ਭੈਣ ਜੀ ਨੇ ਕਿਹਾ ਵੀ ਜਿਹੜੀ ਨੌਜਵਾਨ ਵਰਗ ਹੈਗਾ, ਹੂੰ, ਹੂੰ, ਹੌਲੀ ਹੂੰ, ਹੌਲੀ ਉਹਨਾਂ ਨੂੰ ਜਸਵੰਤ ਸਿੰਘ ਖਾਲੜਾ ਦੀ ਜੋ ਕੰਟਰੀਬਿਊਸ਼ਨ ਆ ਉਹਦੇ ਬਾਰੇ ਪਤਾ ਲੱਗ ਰਿਹਾ। ਤੇ ਜਿਹੜੀ ਇਹਨਾਂ ਨੇ ਗੱਲ ਕੀਤੀ ਆ ਪੰਜਾਬ 95, ਜੀ। ਇਹ ਮੂਵੀ ਆ ਜਿਹਨੂੰ ਕਿ ਹਨੀ ਤਰਹੇਨ ਨੇ ਡਾਇਰੈਕਟ ਕੀਤਾ, ਉਹ ਵੀ ਉਸ ਇਲਾਕੇ ਨੂੰ ਬਿਲੋਂਗ ਕਰਦੇ ਨੇ। ਤੇ ਹਨੀ ਤਰਹੇਨ ਦੀ ਇਹ ਜਿਹੜੀ ਮੂਵੀ ਆ, ਇਹ ਮੈਨੂੰ ਦੇਖਣ ਦਾ ਮੌਕਾ ਮਿਲਿਆ ਹੈਗਾ। ਮੈਂ ਪ੍ਰਾਈਵੇਟ ਸ਼ੋਅ ਵਿੱਚ ਇਹ ਮੂਵੀ ਦੇਖੀ ਆ। ਉਹ ਹੂੰ, ਮੇਰੇ ਖਿਆਲ 'ਚ ਉਹਨਾਂ ਨੇ ਬੜੀ ਇਮਾਨਦਾਰੀ ਦੇ ਨਾਲ ਇਹ ਮੂਵੀ ਬਣਾਈ ਆ। ਕੋਈ ਮੂਵੀ ਦੇ ਵਿੱਚ ਕੋਈ ਵੀ ਜਸਵੰਤ ਸਿੰਘ ਖਾਲੜਾ ਦੇ ਕਰੈਕਟਰ ਨਾਲ ਕੋਈ ਕੰਪਰੋਮਾਈਜ਼ ਨਹੀਂ ਕੀਤਾ। ਜਿਹੜੇ ਸੁਣਨ ਵਾਲੇ ਸਰੋਤਿਆਂ ਨੇ ਸੁਣਿਆ ਹੋਊਗਾ ਇਸ ਮੂਵੀ ਬਾਰੇ, ਦਿਲਜੀਤ ਦੋਸਾਂਝ ਨੇ ਜਸਵੰਤ ਸਿੰਘ ਖਾਲੜੇ ਦਾ ਰੋਲ ਨਿਭਾਇਆ, ਤੇ ਜਿਹੜੀ ਭੈਣ ਜੀ ਪਰਮਜੀਤ ਖਾਲੜਾ ਦਾ ਰੋਲ ਆ ਜਿਹੜਾ ਮੂਵੀ ਦੇ ਵਿੱਚ, ਉਹ ਐਕਟਰੈਸ ਨੇ ਵੀ ਬਾਖੂਬੀ ਨਿਭਾਇਆ ਹੈਗਾ। ਸੋ ਹੂੰ, ਜੇ ਮੂਵੀ ਪਬਲਿਕ ਡੋਮੇਨ ਵਿੱਚ ਆ ਜਾਂਦੀ ਆ, ਹੂੰ, ਮੈਨੂੰ ਪੂਰੀ ਉਮੀਦ ਆ ਕਿ ਇਹ ਇਕੱਲੇ ਪੰਜਾਬ ਦੇ ਸਿੱਖਾਂ 'ਚ ਨਹੀਂ, ਇਹ ਸਾਰੇ ਇੰਡੀਆ ਦੇ ਵਿੱਚ, ਵਰਲਡ ਦੇ ਵਿੱਚ ਜਸਵੰਤ ਸਿੰਘ ਖਾਲੜਾ ਦਾ ਜੋ ਕੰਟਰੀਬਿਊਸ਼ਨ ਆ ਉਹਦੇ ਬਾਰੇ ਲੋਕਾਂ ਨੂੰ ਪਤਾ ਲੱਗੇਗਾ। ਹਨੀ ਤਰਹੇਨ ਨੇ ਇੱਕ ਇੰਟਰਵਿਊ ਦੇ ਵਿੱਚ ਇਹ ਗੱਲ ਕਹੀ ਸੀ, ਕਹਿੰਦਾ ਵੀ ਕਈ ਲੋਕ ਮਹਾਤਮਾ ਗਾਂਧੀ ਜਾਂ ਭਗਤ ਸਿੰਘ ਨੂੰ ਹੀਰੋ ਮੰਨਦੇ ਨੇ। ਉਹ ਕਹਿੰਦੇ ਮੇਰਾ ਹੀਰਾ ਜਸਵੰਤ ਸਿੰਘ ਖਾਲੜਾ, ਤੇ ਜਸਵੰਤ ਸਿੰਘ ਖਾਲੜਾ ਸਾਰੇ ਸਾਊਥ ਏਸ਼ੀਆ ਦਾ, ਸਾਰੇ ਇੰਡੀਆ ਦਾ ਹੀਰੋ ਆ, ਜਿਹਨੇ ਕਿ ਮਨੁੱਖੀ ਅਧਿਕਾਰਾਂ ਦੇ ਲਈ ਇੱਕ ਐਡਾ ਵੱਡੀ ਸਟਰਗਲ ਕੀਤੀ, ਤੇ ਆਪਣੀ ਨੋਇੰਗਲੀ ਜਿਹੜੀ ਕੁਰਬਾਨੀ ਆ ਨਾ, ਜਿਹੜੀ ਆਪਾਂ ਇਹਨੂੰ ਮਾਰਟੀਡੂਮ ਕਹਿੰਦੇ ਆ। ਦੇਖੋ, ਮਾਰਟੀਡੂਮ ਦਾ ਕੰਸੈਪਟ ਕਾਫੀ ਦੂਜੇ ਧਰਮਾਂ 'ਚ ਵੀ ਐਗਜ਼ਿਸਟ ਕਰਦਾ, ਪਰ ਜਿਹੜਾ ਸਿੱਖੀ ਦੇ ਵਿੱਚ ਮਾਰਟੀਡੂਮ ਹੈ, ਉਹ ਕੋਈ ਸਵਰਗ ਜਾਣ ਲਈ ਜਾਂ ਕੋਈ ਪਰਸਨਲ ਗੇਨ ਲਈ ਨਹੀਂ ਦਿੱਤਾ ਜਾਂਦਾ। ਸਿੱਖੀ 'ਚ ਮਾਰਟੀਡੂਮ ਸਮਾਜ ਨੂੰ ਤੇ ਇਨਸਾਫ ਦੇ ਲਈ, ਤੇ ਗੁਰੂ ਦੇ ਬਚਨ ਨੂੰ ਨਿਭਾਉਣ ਦੇ ਲਈ ਉਹ ਕੀਤਾ ਜਾਂਦਾ। ਸੋ ਜਸਵੰਤ ਸਿੰਘ ਖਾਲੜਾ ਦੀ ਜੋ ਸ਼ਹੀਦੀ ਆ, ਉਹ ਸੱਚੀ ਸੁੱਚੀ ਗੁਰੂ ਦੇ ਬਚਨ ਨੂੰ ਇਨਸਾਫ ਦੇ ਲਈ ਸ਼ਹੀਦੀ ਦਿੱਤੀ ਹੈ, ਤੇ ਇਹ ਸ਼ਹੀਦੀ ਰੰਗ ਲਿਆਏਗੀ। ਮੈਨੂੰ ਪੂਰੀ ਉਮੀਦ ਆ ਕਿ ਇਹ ਗੱਲ ਜਿਹੜੀ ਲੋਕਾਂ ਤੱਕ ਪਹੁੰਚੇਗੀ। ਗੁਰਮੀਤ ਕੌਰ ਜੀ, ਜਦੋਂ ਹੁਣ ਆਪਾਂ ਮੂਵੀ ਦੀ ਗੱਲ ਕਰਦੇ ਹਾਂ, ਤੁਹਾਡੀ ਕਿਤਾਬ ਉਹਦੇ 'ਚੋਂ ਵੀ ਉਹਨਾਂ ਨੇ ਇਨਫੋਰਮੇਸ਼ਨ ਲਈ, ਬਾਕੀ ਜਗ੍ਹਾ ਤੋਂ ਪਰਿਵਾਰ ਦੇ ਨਾਲ ਮਿਲ ਕੇ ਵੀ ਕੀਤੀ। ਸਾਰਿਆਂ ਨੂੰ ਪਤਾ ਹੀ ਆ ਵੀ ਕਿਉਂ ਉੱਥੇ ਇਸ ਟਾਈਮ ਉਸਨੂੰ ਜਿਹੜਾ ਉਹ ਰੋਕਿਆ, ਜਿਹੜਾ ਉਹ ਜਾ ਰਿਹਾ ਆ, ਕਿੱਦਾਂ ਉਹਨਾਂ ਦੇ ਬਣਾਉਣ ਵਾਲੇ ਜਾਂ ਉਹਨਾਂ ਵਿੱਚ ਕੰਮ ਕਰਨ ਵਾਲੇ ਲੋਕਾਂ ਦੇ ਉੱਤੇ ਪ੍ਰੈਸ਼ਰ ਪਾਇਆ ਜਾ ਰਿਹਾ। ਦਿਲਜੀਤ ਦੇ ਖਿਲਾਫ ਵੀ ਆਪਾਂ ਦੇਖਿਆ ਵੀ ਕਈ ਤਰੀਕੇ ਦਾ ਜਿਹੜਾ ਪ੍ਰੋਪੇਗੈਂਡਾ ਉਹ ਨਾਲ ਦੇ ਨਾਲ ਜਿਹੜਾ ਉਹ ਇਹਨਾਂ ਸਾਰੀਆਂ ਚੀਜ਼ਾਂ ਦੇ ਕਰਕੇ ਚੱਲਦਾ ਜਿਹੜਾ ਉਹ ਰਹਿੰਦਾ ਆ। ਕੀ ਤੁਹਾਨੂੰ ਹੈ ਉਮੀਦ ਵੀ ਕਦੀ ਆਮ ਜਨਤਾ ਦੇ ਲਈ ਇਹ ਜਿਹੜੀ ਮੂਵੀ ਆ ਉਹ ਸਾਹਮਣੇ ਆ ਸਕੇਗੀ? ਤੁਸੀਂ ਜਿੱਦਾਂ ਦੱਸਿਆ ਵੀ ਪ੍ਰਾਈਵੇਟਲੀ ਦੇਖੀ ਹੋਈ ਆ, ਜੇ ਉਹ ਵਾਕਿਆ ਬਾਹਰ ਆਉਂਦੀ ਆ, ਕੀ ਸਰਕਾਰ ਨੂੰ ਇੰਨਾ ਡਰ ਆ ਵੀ ਸੱਚ ਤੋਂ ਇੰਨਾ ਡਰ ਲੱਗਦਾ ਆ ਵੀ ਉਹ ਕਿਸੇ ਲੋਕਾਂ ਨੂੰ ਲੋਕਾਂ ਦੇ ਮਨਾਂ ਦੇ ਵਿੱਚ ਐਸੀ ਜਿਹੜੀ ਉਹ ਜਾਗ ਲੱਗ ਜਾਊਗੀ ਵੀ ਉਹ ਇੰਨਾ ਸੱਚ ਤੋਂ ਡਰ ਰਹੇ ਆ? ਕਿ ਤੁਹਾਨੂੰ ਹੈ ਉਦਾਂ ਉਮੀਦ ਵੀ ਕਦੀ ਇਹ ਬਾਹਰ ਆਊਗੀ?
ਮੈਨੂੰ ਲੱਗਦਾ ਨਾ ਇੰਡੀਆ ਵਿੱਚ ਤਾਂ ਨਹੀਂ ਆਊਗੀ ਕਿਉਂਕਿ ਦੇਖੋ ਉਸ ਵੇਲੇ ਕਾਂਗਰਸ ਪਾਰਟੀ ਸੀਗੀ ਜਿਹਨੇ ਇਹ ਸਾਰਾ ਕੁਝ ਕੀਤਾ ਤੇ ਹੁਣ ਬੀਜੇਪੀ ਜੇ ਇੰਨਾ ਡਰ ਰਹੀ ਹੈ ਉਹਨੂੰ ਰਿਲੀਜ਼ ਕਰਨ ਦੇ ਵਿੱਚ ਤੇ ਮਤਲਬ ਉਹ ਸਟੇਟ ਨੈਰੇਟਿਵ ਕਿਉਂਕਿ ਇਹ ਜਿਹੜੀ ਮੂਵੀ ਹੈ ਉਹ ਕੁਛ ਮੇਡ ਅਪ ਨਹੀਂ ਹੈ ਹਨਾ ਉਹ ਕੋਰਟ ਦੇ ਰੈਕੋਰਡਸ ਔਰ ਜਿਹੜਾ ਕਿ ਡਾਕੂਮੈਂਟਡ ਹੈ ਉਸ ਦੇ ਉੱਪਰ ਬੇਸਡ ਹੈ ਸੋ ਇਹਦੇ 'ਚ ਕੋਈ ਪ੍ਰੋਪਾਗੈਂਡਾ ਹੈ ਨਹੀਂ ਸੋ ਸੱਚ ਦੇ ਉੱਪਰ ਬੇਸਡ ਹੈ ਤੇ ਉਹ ਸਰਕਾਰ ਨੂੰ ਡਰ ਤੇ ਹੈ ਹੀ ਨਾ ਸੱਚ ਨੂੰ ਕਿਉਂਕਿ ਜਿਵੇਂ ਮੈਂ ਕਿਹਾ ਕਿ ਉਹ ਮੁਨਕਰ ਹੋ ਜਾਣਾ ਉਹਨਾਂ ਦੇ ਵਾਸਤੇ ਸੱਚ ਤੋਂ ਡਿਨਾਇਲ ਉਹਨਾਂ ਦੇ ਵਾਸਤੇ ਡਿਨਾਇਲ ਉਹਨਾਂ ਦੇ ਵਾਸਤੇ ਬੈਨੀਫੀਸ਼ੀਅਲ ਹੈ ਕੰਮ ਕਰਦਾ ਆ ਜਦੋਂ ਡਿਨਾਇਲ ਕਿਉਂਕਿ ਇਹ ਯਾਦ ਜਗਾਉਂਦਾ ਆ ਇਹ ਮੂਵੀ ਫਿਰ ਯਾਦ ਤਾਜ਼ਾ ਕਰਦੀ ਹੈ ਔਰ ਜਿਹੜੇ ਯੂਥ ਨੂੰ ਨਹੀਂ ਪਤਾ ਸੀਗਾ ਕਿ ਕੌਣ ਸੀ ਜਸਵੰਤ ਸਿੰਘ ਖਾਲੜਾ ਔਰ ਕੀ ਹੋਇਆ ਸੀ ਪੰਜਾਬ ਦੇ ਨਾਲ ਉਹਨਾਂ ਨੂੰ ਫਿਰ ਪਤਾ ਚੱਲਦਾ ਇਹ ਮੂਵੀ ਵਿੱਚ ਅਸੀਂ ਭਾਜੀ ਹੋਰਾਂ ਦੇ ਨਾਲ ਮੈਂ ਗੱਲ ਕਰ ਰਹੀ ਸੀ ਡਾਕਟਰ ਸਾਹਿਬ ਦੇ ਨਾਲ ਮੈਂ ਵੀ ਵੇਖੀ ਤੇ ਮੈਂ ਕਿਹਾ ਕਿ ਇੱਕ ਚੀਜ਼ ਬਹੁਤ ਸਟਾਰਕ ਹੈਗੀ ਹੈ ਇਹਦੇ ਵਿੱਚ ਔਰ ਮੂਵੀ ਬਾਹਰ ਆਉਂਦੀ ਵੀ ਹੈ ਤੇ ਲੋਕਾਂ ਨੇ ਇਹੀ ਕਹਿਣਾ ਕਿ ਇਹ ਤੇ ਤੁਹਾਡੇ ਲੋਕਾਂ ਨੇ ਹੀ ਤੁਹਾਡੇ ਲੋਕਾਂ ਦੇ ਨਾਲ ਕੀਤਾ ਕਿਉਂਕਿ ਅਜੀਤ ਸਿੰਘ ਸੰਧੂ ਜਿਹਨੇ ਜਸਵੰਤ ਸਿੰਘ ਖਾਲੜਾ ਨੂੰ ਡਾਇਰੈਕਟਲੀ ਮਾਰਿਆ ਸੀਗਾ ਔਰ ਜਿਹੜੇ ਕਿ ਕਨਵਿਕਟਡ ਪੁਲਿਸ ਆਫੀਸਰ ਸੀਗੇ ਉਹਦੇ ਵਿੱਚ ਇੱਕ ਨੂੰ ਛੱਡ ਕੇ ਬਾਕੀ ਸਾਰੇ ਸਿੱਖ ਸੀਗੇ ਤੇ ਔਰ ਉਹਦੇ ਵਿੱਚ ਵਿਜ਼ੂਅਲੀ ਇਹ ਸਾਰਾ ਕੁਝ ਨਜ਼ਰ ਆਉਂਦਾ ਆ ਤੇ ਉਹ ਪਰ ਉਹਦੇ ਵਿੱਚ ਇਹਦੇ ਵਿੱਚ ਇਹ ਪੋਜ਼ਿਟਿਵ ਵੀ ਨਿਕਲਦਾ ਹੈ ਕਿ ਕਿਵੇਂ ਸਾਡੇ ਲੋਕ ਵਿਕ ਜਾਂਦੇ ਆ ਇੰਨੀ ਛੇਤੀ ਔਰ ਸੋ ਜਿਹੜਾ ਸੱਚ ਹੈ ਨਾ ਉਹ ਆਉਣਾ ਚਾਹੀਦਾ ਆ ਸਾਹਮਣੇ ਕਿਉਂਕਿ ਉਹ ਦੋਵਾਂ ਵਾਸਤੇ ਦੋਵਾਂ ਪਾਰਟੀ ਵਾਸਤੇ ਔਖਾ ਆ ਉਹਨੂੰ ਸਹਿਨ ਕਰਨਾ ਇਹ ਸਿਰਫ ਸਿੱਖਾਂ ਵਾਸਤੇ ਔਖਾ ਨਹੀਂ ਹੈ ਸਟੇਟ ਵਾਸਤੇ ਔਖਾ ਨਹੀਂ ਹੈ ਸਿੱਖਾਂ ਵਾਸਤੇ ਵੀ ਔਖਾ ਆ ਇਹਨੂੰ ਹਜ਼ਮ ਕਰਨਾ ਸੱਚ ਨੂੰ ਪਰ ਇਹ ਸੱਚ ਪਤਾ ਹੋਣਾ ਚਾਹੀਦਾ ਸਾਨੂੰ ਕਿਉਂਕਿ ਸੌਰੀ ਗੋ ਹੈਡ ਇੱਕ ਹੋਰ ਚੀਜ਼ ਮੈਂ ਐਡ ਕਰਨਾ ਚਾਹੂੰਗੀ ਸੋ ਪਰ ਉਹ ਇੰਟਰਨੈਸ਼ਨਲੀ ਆ ਸਕਦੀ ਹੈ ਮੂਵੀ ਹੋ ਸਕਦਾ ਹੈ ਕਿ ਇੰਡੀਆ ਵਿੱਚ ਨਾ ਰਿਲੀਜ਼ ਕਰਨ ਪਰ ਇੰਟਰਨੈਸ਼ਨਲੀ ਕਿਉਂ ਨਹੀਂ ਹੋ ਸਕਦੀ ਕੋਈ ਵੀ ਰਾਈਟਸ ਖਰੀਦ ਕੇ ਕੋਈ ਸਿੱਖ ਜਥੇਬੰਦੀ ਰਾਈਟਸ ਖਰੀਦ ਕੇ ਉਹਨੂੰ ਦਿਖਾ ਸਕਦੀ ਹੈ ਸਕਰੀਨਿੰਗ ਕਰ ਸਕਦੀ ਹੈ ਜਿੱਦਾਂ ਆਪਾਂ ਬੈਟਲ ਆਫ ਅੰਮ੍ਰਿਤਸਰ ਸਕਰੀਨ ਕੀਤੀ ਹਰ ਥਾਂ ਤੇ ਉਸ ਤਰ੍ਹਾਂ ਕੀਤਾ ਜਾ ਸਕਦਾ ਆ ਪਰ ਵਾਈਡਰ ਆਡੀਅנס ਨੂੰ ਦਿਖਾਉਣ ਵਾਸਤੇ ਆਈ ਗੈਸ ਨੈਟਫਲਿਕਸ ਵਗੈਰਾ ਤੇ ਉਹਦਾ ਆਉਣਾ ਜ਼ਰੂਰੀ ਹੈ ਸਟ੍ਰੀਮਿੰਗ ਸਰਵਿਸਿਜ਼ ਵਗੈਰਾ ਤੇ ਹਾਂਜੀ ਤੇ ਮੈਂ ਡਾਕਟਰ ਸਾਹਿਬ ਨਾਲ ਬਿਲਕੁਲ ਅਗਰੀ ਉਹਨਾਂ ਦੀ ਗੱਲ ਨਾਲ ਸਹਿਮਤ ਹਾਂ ਕਿ ਦਿਲਜੀਤ ਦੋਸਾਂਝ ਪਹਿਲਾਂ ਮੈਨੂੰ ਵੀ ਸ਼ੱਕ ਸੀਗਾ ਕਿਉਂਕਿ ਮੈਂ ਜਦ ਮੈਨੂੰ ਪਤਾ ਲੱਗਿਆ ਮੂਵੀ ਆ ਰਹੀ ਹੈ ਤੇ ਔਰ ਦਿਲਜੀਤ ਦੋਸਾਂਝ ਉਹਦੇ ਵਿੱਚ ਐਕਟ ਕਰ ਰਿਹਾ ਤੇ ਮੈਨੂੰ ਲੱਗਿਆ ਕਿ ਪਤਾ ਨਹੀਂ ਉਹਦੇ ਨਾਲ ਕਿੱਦਾਂ ਦੀ ਹੋਊਗੀ ਉਹਦੇ ਨਾਲ ਉਹਨੂੰ ਜਸਟੀਫਾਈ ਕਰੇਗੀ ਕਿ ਨਹੀਂ ਪਰ ਜਦ ਮੈਂ ਵੇਖੀ ਤੇ ਮੈਨੂੰ ਲੱਗਿਆ ਕਿ ਨਹੀਂ ਮੈਨੂੰ ਉਸ ਦਿਲਜੀਤ ਦੋਸਾਂਝ ਨੇ ਬਹੁਤ ਸੋਹਣਾ ਕਿਰਦਾਰ ਨਿਭਾਇਆ ਸੀ ਜਸਵੰਤ ਸਿੰਘ ਖਾਲੜਾ ਦਾ ਔਰ ਉਹ ਹਨੀਤ ਰੇਨ ਨੇ ਪੂਰੀ ਇਮਾਨਦਾਰੀ ਦੇ ਨਾਲ ਬਣਾਈ ਹੈ ਔਰ ਉਹਨੇ ਰਿਸਰਚ ਕਰਕੇ ਬਣਾਈ ਹੈ ਸੋ ਮੈਨੂੰ ਕਾਫੀ ਚੀਜ਼ਾਂ ਬਹੁਤ ਚੰਗੀਆਂ ਲੱਗੀਆਂ ਉਸ ਫਿਲਮ ਦੀਆਂ ਔਰ ਆਉਣੀ ਚਾਹੀਦੀ ਹੈ ਔਰ ਆ ਵੀ ਸਕਦੀ ਹੈ ਜੇ ਡਾਇਸਪੋਰਾ ਸਪੋਰਟ ਕਰੇ ਉਸ ਫਿਲਮ ਨੂੰ ਤੁਸੀਂ ਇੱਕ ਸਵਾਲ ਪਹਿਲਾਂ ਪੁੱਛਿਆ ਸੀਗਾ ਕਿਤਾਬ ਦੇ ਬਾਰੇ ਮੈਂ ਉਸ ਵੇਲੇ ਜਵਾਬ ਦੇਣਾ ਭੁੱਲ ਗਈ ਕਿ ਤੁਸੀਂ ਨਾਂ ਕਿਉਂ ਰੱਖਿਆ ਮਰਜੀਵੜਾ ਵੈਲੀਐਂਟ ਹੈ ਨਾ ਤੇ ਮਰਜੀਵੜਾ ਡਾਕਟਰ ਸਾਹਿਬ ਕਹਿ ਰਹੇ ਸੀ ਤੇ ਯਾਦ ਆਇਆ ਕਿ ਮਰਜੀਵੜਾ ਇਸ ਕਰਕੇ ਰੱਖਿਆ ਉਹਦਾ ਮਰਜੀਵੜੇ ਦਾ ਮਤਲਬ ਸਾਰਿਆਂ ਨੂੰ ਪਤਾ ਹੈ ਕਿ ਜੋ ਮੌਤ ਦੇ ਡਰ ਤੋਂ ਦੂਰ ਹੋ ਕੇ ਜਿਉਂਦਾ ਆ ਜਾਂ ਜਿਹਨੂੰ ਜੀਵਨ ਦਾ ਮੋਹ ਨਹੀਂ ਹੁੰਦਾ ਤੇ ਮੌਤ ਨੂੰ ਵੀ ਉਹ ਜੀਵਨ ਕਰਕੇ ਮਾਣਦਾ ਆ ਉਹ ਤੇ ਆਪਾਂ ਜਾਣਦੇ ਪਰ ਮਰਜੀਵੜਾ ਪਤਾ ਕਿਹਨੂੰ ਵੀ ਕਹਿੰਦੇ ਹੁੰਦੇ ਸੀਗੇ ਜਿਹੜੇ ਸੁੱਚੇ ਮੋਤੀ ਨੂੰ ਲਿਆਉਣ ਵਾਲਾ ਜਿਹੜਾ ਸਮੁੰਦਰ ਵਿੱਚ ਟੁੱਬੀ ਮਾਰ ਕੇ ਸੁੱਚੇ ਮੋਤੀ ਨੂੰ ਕੱਢਣ ਵਾਲਾ ਜਿਹੜਾ ਡੀਪ ਸੀ ਡਾਈਵਰ ਹੁੰਦਾ ਸੀ ਪਰਲ ਡਾਈਵਰ ਉਹਨੂੰ ਵੀ ਮਰਜੀਵੜਾ ਕਹਿੰਦੇ ਆ ਕਿਉਂਕਿ ਆਪਣਾ ਜੀਵਨ ਦਾ ਤੇ ਲਾ ਕੇ ਟੁੱਬੀ ਮਾਰਦਾ ਆ ਔਰ ਕੱਢ ਕੇ ਕੀ ਲਿਆਂਦਾ ਸੱਚਾ ਮੋਤੀ ਐਵੇਂ ਜਸਵੰਤ ਸਿੰਘ ਖਾਲੜੇ ਨੇ ਆਪਣਾ ਜੀਵਨ ਦਾ ਤੇ ਲਾ ਕੇ ਕਿਹੜਾ ਸੱਚਾ ਮੋਤੀ ਸਾਨੂੰ ਦੇ ਕੇ ਗਿਆ ਸੱਚ ਦੀ ਗੱਲ ਹੱਕ ਦੀ ਗੱਲ ਤੇ ਡਾਕੂਮੈਂਟੇਸ਼ਨ ਉਹ ਮੋਤੀ ਸਾਨੂੰ ਦੇ ਕੇ ਗਿਆ ਕਿ ਉਹ ਤੁਸੀਂ ਸਾਂਭ ਕੇ ਰੱਖਿਓ ਔਰ ਉਹਨੂੰ ਅੱਗੇ ਵਧਾਓ ਤੁਸੀਂ ਸੋ ਇਸ ਕਰਕੇ ਔਰ ਇੰਗਲਿਸ਼ ਵਿੱਚ ਦਾ ਵੈਲੀਐਂਟ ਉਹਦਾ ਨਾਂ ਰੱਖਿਆ ਕਿਸੇ ਨੇ ਕਿਹਾ ਕਿ ਤੇ ਆਰਕੇਕ ਇੰਗਲਿਸ਼ ਹੈ ਪੁਰਾਣੀ ਇੰਗਲਿਸ਼ ਹੈ ਐਕਚੁਅਲੀ ਐਂਗਲੋ ਫ੍ਰੈਂਚ ਵਰਡ ਹੈ ਵੈਲਰ ਤੋਂ ਨਿਕਲਦਾ ਹੈ ਵੈਲਰ ਆਫ ਵੈਲਰ ਉਸਦਾ ਮਤਲਬ ਹੁੰਦਾ ਹੈ ਕਿ ਜੋ ਡੌਂਟਲੈਸ ਬ੍ਰੇਵ ਜੋ ਬਹੁਤ ਬਹਾਦਰ ਹੁੰਦਾ ਹੈ ਪਰ ਕੁਝ ਬਦਲ ਕੇ ਜਾਂਦਾ ਹੈ ਜ਼ਰੂਰੀ ਨਹੀਂ ਕਿ ਉਹ ਸਿਰਫ ਬਹਾਦਰ ਹੀ ਹੋਵੇ ਪਰ ਉਹਦਾ ਜਿਹੜਾ ਕੀਤਾ ਹੁੰਦਾ ਹੈ ਉਹ ਸਾਰਥਕ ਹੁੰਦਾ ਹੈ ਸੋ ਇਸ ਕਰਕੇ ਇਹ ਨਾਂ ਰੱਖਿਆ ਕਿ ਉਹਨਾਂ ਦਾ ਜਿਹੜਾ ਕੰਮ ਕੀਤਾ ਸੀਗਾ ਉਹ ਸਾਰਥਕ ਸੀਗਾ ਉਹਦਾ ਮਤਲਬ ਨਿਕਲਦਾ ਹੈ ਬਹੁਤ ਗੂੜਾ
ਜੀ ਡਾਕਟਰ ਸਾਹਿਬ ਤੁਸੀਂ ਕੁਝ ਐਡ ਕਰਨਾ ਚਾਹ ਰਹੇ ਸੀ ਉਦੋਂ ਹਾਂਜੀ ਮੂਵੀ ਦੇ ਬਾਰੇ ਜੀ ਮੂਵੀ ਦੇਖੋ ਮੂਵੀ ਅਸੀਂ ਜਦੋਂ ਪ੍ਰਾਈਵੇਟ ਵਿਊਇੰਗ 'ਚ ਦੇਖੀ ਸੀਗੀ ਉਹ ਮੂਵੀ ਅਜੇ ਮਤਲਬ ਇੰਡੀਆ ਵਿੱਚ ਰਿਲੀਜ਼ ਕਰਨ ਦੇ ਉਪਰਾਲੇ ਤਾਂ ਹੋ ਰਹੇ ਨੇ ਪਰ ਜਿਹੜਾ ਉੱਥੇ ਦਾ ਸੈਂਸਰ ਬੋਰਡ ਆ ਉਹ 100 ਤੋਂ ਵੱਧ ਕੱਟ ਲਾ ਕੇ ਮੂਵੀ ਨੂੰ ਰਿਲੀਜ਼ ਕਰਨਾ ਚਾਹੁੰਦਾ ਤੇ ਜੇ ਉਹ ਕੱਟ ਲੱਗ ਜਾਣਗੇ ਤਾਂ ਫਿਰ ਉਹ ਮੂਵੀ ਦੀ ਜਿਹੜਾ ਰੀਅਲ ਜੋ ਨੈਰੇਟਿਵ ਹੈ ਉਹ ਖਤਮ ਹੋ ਜਾਏਗਾ ਸੋ ਜਿਹੜੀ ਤੁਸੀਂ ਮੈਂ ਥੋੜਾ ਪਿੱਛੇ ਜਾਣਾ ਹੂੰ ਵੀ ਮੂਵੀ ਨਾਲ ਕੀ ਪ੍ਰੋਬਲਮ ਹੈ ਉੱਥੇ ਦੇ ਸਿਸਟਮ ਨੂੰ ਮੂਵੀ ਨਾਲ ਪ੍ਰੋਬਲਮ ਇਹ ਹੈਗੀ ਆ ਵੀ ਉਹਨਾਂ ਨੇ ਇੱਕ ਨੈਰੇਟਿਵ ਕ੍ਰੀਏਟ ਕੀਤਾ ਹੋਇਆ ਪੰਜਾਬ ਬਾਰੇ ਜਾਂ ਪੰਜਾਬ ਦੇ ਲੋਕਾਂ ਬਾਰੇ ਉਹ ਨੈਰੇਟਿਵ ਇਸ ਮੂਵੀ 'ਚ ਟੁੱਟਦਾ ਦੋਨੋਂ ਪਾਸੇ ਤੇ ਜਿਵੇਂ ਭੈਣ ਜੀ ਨੇ ਕਿਹਾ ਬਹੁਤ ਸਾਰੇ ਪੁਲਿਸ ਅਫਸਰ ਸੀ ਜਿਹੜੇ ਕਿ ਇੱਕ ਕਮਿਊਨਿਟੀ ਨੂੰ ਬਿਲੋਂਗ ਕਰਦੇ ਸੀ ਜਿਨ੍ਹਾਂ ਨੇ ਕਿ ਆਪਣੀ ਕਮਿਊਨਿਟੀ ਦੇ ਨਾਲ ਬਹੁਤ ਜ਼ੁਲਮ ਕੀਤੇ ਪਰ ਬੇਸ਼ੱਕ ਉਹਨਾਂ ਨੂੰ ਜਿਹੜੀ ਸਪੋਰਟ ਸੀ ਉਹ ਉਦੋਂ ਦੀ ਜਿਹੜੀ ਸਟੇਟ ਸੀ ਜਾਂ ਉਦੋਂ ਦਾ ਸਿਸਟਮ ਸੀ ਉਹਨਾਂ ਨੇ ਉਹਨਾਂ ਨੂੰ ਖੁੱਲ੍ਹਾ ਚੈੱਕ ਦਿੱਤਾ ਹੋਇਆ ਸੀ ਵੀ ਤੁਸੀਂ ਜੋ ਮਰਜ਼ੀ ਕਰੋ ਸੋ ਇਹ ਜਿਹੜੀ ਮੂਵੀ ਆ ਇਹ ਨਾ ਤਾਂ ਕਿਸੇ ਧਰਮ ਦੇ ਖਿਲਾਫ ਹੈ ਨਾ ਹੀ ਇਹ ਦੇਸ਼ ਦੇ ਖਿਲਾਫ ਹੈ ਇਹ ਮੂਵੀ ਇਹ ਦਿਖਾਉਂਦੀ ਹੈ ਵੀ ਜਿਹੜਾ ਪੋਲੀਟੀਕਲ ਸਿਸਟਮ ਕਿੰਨਾ ਗਲਤ ਆ ਵੀ ਜਦੋਂ ਤੁਸੀਂ ਜਿਹੜੇ ਕਾਨੂੰਨ ਦੇ ਰਖਵਾਲੇ ਨੇ ਉਹੀ ਕਾਨੂੰਨ ਨੂੰ ਲੋਕਾਂ ਦੇ ਖਿਲਾਫ ਤੋੜ ਕੇ ਲੋਕਾਂ ਦੀ ਜਾਨ ਵੀ ਜਿਹੜੀ ਹੈਗੀ ਆ ਉਹਨਾਂ ਲਈ ਕੋਈ ਮਾਇਨਾ ਨਹੀਂ ਰੱਖਦੀ ਸੋ ਇਹਦੇ ਨਾਲ ਜਦੋਂ ਇਹ ਮੂਵੀ ਬਾਹਰ ਹੋਣੀ ਆ ਇੱਕ ਮੇਰੇ ਖਿਆਲ ਇਕੱਲੇ ਸਿੱਖ ਕਮਿਊਨਿਟੀ ਲਈ ਨਹੀਂ ਇਹ ਮੂਵੀ ਸਾਰੇ ਉਹਨਾਂ ਲੋਕਾਂ ਲਈ ਆ ਜੋ ਪੰਜਾਬ ਦੇ ਲਈ ਚੰਗਾ ਸੋਚਦੇ ਨੇ ਜਾਂ ਇਨਸਾਨੀ ਹੱਕਾਂ ਦੇ ਨਾਲ ਕੋਈ ਹਮਦਰਦੀ ਰੱਖਦੇ ਨੇ ਸੋ ਇਹ ਮੂਵੀ ਮਿਕਸਡ ਆ ਪੰਜਾਬੀ ਹਿੰਦੀ ਸੋ ਬਿਗਰ ਆਡੀਅנס ਇਹਨੂੰ ਦੇਖ ਸਕਦੀ ਆ ਦਿਲਜੀਤ ਦੋਸਾਂਝ ਇੱਕ ਪਪੂਲਰ ਸੈਲੀਬ੍ਰਿਟੀ ਹੈਗਾ ਤੇ ਜਦੋਂ ਇਹ ਮੂਵੀ ਮਾਰਕੀਟ 'ਚ ਆਈ ਇਹ ਮੂਵੀ ਚੱਲਣੀ ਆ ਸੋ ਇਹਦੇ ਦੋ ਪੱਖ ਨੇ ਜੀ ਇੱਕ ਪੱਖ ਤਾਂ ਭੈਣ ਜੀ ਨੇ ਕਿਹਾ ਹੈਗਾ ਇਹ ਕੋਈ ਚਾਹੀਦਾ ਵੀ ਜਿਹੜੀਆਂ ਬਾਹਰ ਦੀਆਂ ਕੋਈ ਸਾਡੀ ਜਿਹੜੀ ਡਿਸਟ੍ਰੀਬਿਊਸ਼ਨ ਜਾਂ ਫਿਲਮ ਕੰਪਨੀਜ਼ ਹੈਗੀਆਂ ਉਹ ਮੂਵੀ ਦੇ ਰਾਈਟਸ ਖਰੀਦ ਕੇ ਇਹ ਮੂਵੀ ਨੂੰ ਬਾਹਰਲੇ ਮੁਲਕਾਂ 'ਚ ਰਿਲੀਜ਼ ਕਰ ਸਕਦੇ ਆ ਉਹਦੀ ਐਗਜ਼ਾਮਪਲ ਇਹ ਹੈਗੀ ਆ ਸਰਦਾਰ ਜੀ 3 ਆ ਜਿਹੜੀ ਮੂਵੀ ਮੈਂ ਮੂਵੀ ਬਾਰੇ ਕੁਝ ਨਹੀਂ ਕਵਾਂਗਾ ਉਹ ਮੂਵੀ ਤੇ ਕੋਈ 15-20 ਕਰੋੜ ਖਰਚਾ ਆਇਆ ਸੀ ਤੇ ਉਹ ਮੂਵੀ ਨੇ 65 ਕਰੋੜ ਦਾ ਬਿਜ਼ਨਸ ਕੀਤਾ ਉਹ ਮੂਵੀ ਇੰਡੀਆ ਵਿੱਚ ਰਿਲੀਜ਼ ਨਹੀਂ ਸੀ ਹੋਈ ਸਾਨੂੰ ਸਾਰਿਆਂ ਨੂੰ ਪਤਾ ਵੀ ਕੀ ਪ੍ਰੋਬਲਮ ਸੀਗੀ ਕਿਉਂਕਿ ਉਹ ਜੋ ਵੀ ਕਨਫਲਿਕਟ ਸੀਗਾ ਦੋ ਕੰਟਰੀਜ਼ ਦੇ ਵਿੱਚ ਉਹ ਐਕਟਰਸ ਸੀਗੇ ਉਹ ਸੈਪਰੇਟ ਇਸ਼ੂ ਆ ਸੋ ਇਹ ਮੂਵੀ ਦੇ ਵਿੱਚ ਕੋਈ ਵੀ ਇਦਾਂ ਦੀ ਗੱਲ ਨਹੀਂ ਹੈਗੀ ਜਿਹੜੀ ਕਿ ਕਿਸੇ ਦੇ ਖਿਲਾਫ ਹੋਵੇ ਇਹ ਸਿਸਟਮ ਜੋ ਸੱਚਾਈ ਆ ਜੋ ਲੋਕਾਂ ਨੇ ਪਾਪ ਕੀਤੇ ਆ ਉਹਨਾਂ ਨੂੰ ਤਾਂ ਨੰਗੇ ਕੀਤਾ ਗਿਆ ਹੈਗਾ ਤੇ ਕਿੱਦਾਂ ਸਿਸਟਮ ਦੇ ਵਿੱਚ ਮਤਲਬ ਉਸ ਸਿਸਟਮ ਦੇ ਵਿੱਚ ਬੰਦਾ ਕਹਿੰਦਾ ਨਾ ਵੀ ਜਦੋਂ ਤੁਸੀਂ ਤੁਹਾਡੇ ਦੇ ਆਪ ਤੇ ਹੁੰਦੀ ਆ ਨਾ ਬੰਦਾ ਅੱਕ ਹੀ ਜਾਂਦਾ ਮਤਲਬ ਉਹ ਕਚਹਿਰੀਆਂ 'ਚ ਜਾਣਾ ਜਿਵੇਂ ਭੈਣ ਜੀ ਪਰਮਜੀਤ ਖਾਲੜਾ ਦੱਸਦੇ ਨੇ ਵੀ ਉੱਥੇ ਜਾ ਕੇ ਡੇਟਾ ਅੱਗੇ ਪਵਾ ਲੈਂਦੇ ਸੀ ਕਿੰਨੇ ਸਾਲ ਲੱਗ ਗਏ ਬੰਦਿਆਂ ਕੋਲੇ ਕਿਰਾਇਆ ਵੀ ਨਹੀਂ ਹੁੰਦਾ ਕਈਆਂ ਕੋਲੇ ਉੱਥੇ ਜਾਣ ਦਾ ਮਤਲਬ ਇਸ ਵੈਰੀ ਵੈਰੀ ਟਫ ਸਟਰਗਲ ਤੁਸੀਂ ਜਦੋਂ ਕਿਸੇ ਢਾਂਚੇ ਦੇ ਖਿਲਾਫ ਲੜ ਰਹੇ ਹੋ ਪਰ ਮੂਵੀ ਇੱਕ ਉਮੀਦ ਦਿਖਾਉਂਦੀ ਆ ਵੀ ਉਹ ਢਾਂਚੇ ਨੂੰ ਤੁਸੀਂ ਲੜ ਸਕਦੇ ਆ ਜੇ ਲੋਕਾਂ ਦੇ ਵਿੱਚ ਜ਼ਰੂਰਤ ਹੋਵੇ ਜਿਵੇਂ ਇਹਨਾਂ ਨੇ ਕਿਹਾ ਵੈਲਰ ਹੋਵੇ ਜਾਂ ਮਰਜ਼ੀ ਵਾਲੇ ਸਪਿਰਿਟ ਹੋਵੇ ਉਹ ਸਿਸਟਮ ਨੂੰ ਤੁਸੀਂ ਤੋੜ ਸਕਦੇ ਹੋ ਇਹ ਮੂਵੀ ਇੱਕ ਅਵੇਕਨਿੰਗ ਲਿਆਉਂਦੀ ਆ ਇੱਕ ਮਤਲਬ ਮੈਂ ਤਾਂ ਹਨੀ ਤਰੇਨ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਉਹਨਾਂ ਨੇ ਮੂਵੀ ਨੂੰ ਬੜੇ ਕੀ ਕਹਾਂਗੇ ਵੀ ਪਵਿੱਤਰ ਤਰੀਕੇ ਦੇ ਨਾਲ ਜਸਵੰਤ ਸਿੰਘ ਖਾਲੜੇ ਦੇ ਜੋ ਕਰੈਕਟਰ ਨੂੰ ਉਜਾਗਰ ਕੀਤਾ ਤੇ ਉਹਨਾਂ ਦੀ ਫੈਮਿਲੀ ਦਾ ਵੀ ਰੋਲ ਬਾਖੂਬੀ ਦਿਖਾਇਆ ਹੈਗਾ ਤੇ ਬਾਕੀ ਹੋਰ ਵੀ ਬਹੁਤ ਸਾਰੇ ਉਹਦੇ 'ਚ ਦੋਨਾਂ ਤਰ੍ਹਾਂ ਦੇ ਕਰੈਕਟਰ ਹੈਗੇ ਤੇ ਸੱਚ ਤੇ ਆਧਾਰਿਤ ਨੇ ਕੋਈ ਮੇਡ ਅਪ ਨਹੀਂ ਕੋਈ ਡਰਾਮਾ ਨਹੀਂ ਕੋਈ ਉਹਦੇ 'ਚ ਕੋਈ ਗਾਣੇ ਨਹੀਂ ਕੋਈ ਮੂਵੀ ਬੜੀ ਮਤਲਬ ਤੁਸੀਂ ਇੱਕ ਵਾਰੀ ਦੇਖਣ ਲੱਗ ਜਾਓ ਤੇ ਤੁਹਾਨੂੰ ਪਤਾ ਹੀ ਨਹੀਂ ਲੱਗਦਾ ਕਿ 2.5 ਘੰਟੇ ਕਿੱਥੇ ਚਲੇ ਗਏ ਸੋ ਇਹ ਮੂਵੀ ਸਾਡੇ ਜਿਹੜੇ ਮੈਂ ਇਹੀ ਹੱਥ ਜੋੜ ਕੇ ਬੇਨਤੀ ਕਰਾਂਗਾ ਵੀ ਜਿਹੜੇ ਬੜੇ ਲੋਕ ਗੱਲਾਂ ਕਰਦੇ ਨੇ ਜਾਂ ਕੌਮ ਨਾਲ ਹਮਦਰਦੀ ਰੱਖਦੇ ਨੇ ਸਾਨੂੰ ਸਾਰਿਆਂ ਨੂੰ ਰਲ ਕੇ ਮੂਵੀ ਦੇ ਕਾਪੀਰਾਈਟ ਲੈ ਕੇ ਮੂਵੀ ਨੂੰ ਬਾਹਰ ਰਿਲੀਜ਼ ਕਰਨਾ ਚਾਹੀਦਾ ਤੇ ਇੰਡੀਆ ਵਿੱਚ ਵੀ ਹਾਲਾਤ ਬਦਲਣਗੇ ਕੋਈ ਜ਼ਰੂਰੀ ਨਹੀਂ ਵੀ ਉੱਥੇ ਸੇਮ ਹਾਲਾਤ ਰਹਿਣਗੇ ਉੱਥੇ ਵੀ ਕਿਸੇ ਦਿਨ ਮੂਵੀ ਇਹ ਰਿਲੀਜ਼ ਹੋ ਸਕਦੀ ਆ ਜੇ ਮੂਵੀ ਨਾ ਵੀ ਰਿਲੀਜ਼ ਹੋਏ ਲੋਕਾਂ ਤਾਈਂ ਮੂਵੀ ਪਹੁੰਚ ਜਾਂਦੀ ਆ ਇੱਕ ਵਾਰੀ ਮੂਵੀ ਪਬਲਿਕ ਡੋਮੇਨ 'ਚ ਆ ਜਾਏ ਨਾ ਉਹ ਮੂਵੀ ਕਿਸੇ ਨਾ ਕਿਸੇ ਤਰ੍ਹਾਂ ਲੋਕਾਂ ਕੋਲੇ ਪਹੁੰਚ ਜਾਂਦੀ ਹੈ ਲੋਕਾਂ ਨੇ ਦੇਖ ਹੀ ਲੈਣੀ ਹੈ ਜੀ ਜੀ ਸੋ ਬਿਲਕੁਲ ਜਿੱਦਾਂ ਅੱਜ ਆਪਾਂ ਗੱਲ ਕਰ ਰਹੇ ਹਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਜੀ ਦੀ 30ਵੀਂ ਬਰਸੀ ਦੇ ਉੱਤੇ ਉਹਨਾਂ ਦੀ ਲੈਗੇਸੀ ਉਹਨਾਂ ਦੇ ਦੁਆਰਾ ਕੀਤੇ ਗਏ ਕਾਰਜ ਆ ਉਸ ਨੂੰ ਆਪਾਂ ਯਾਦ ਕਰ ਰਹੇ ਹਾਂ ਡਾਕਟਰ ਸਾਹਿਬ ਜਦੋਂ ਆਪਾਂ ਆਫ ਦਾ ਰੈਕਡ ਵੀ ਗੱਲ ਕਰ ਰਹੇ ਸੀ ਇਸ ਇੰਟਰਵਿਊ ਦੇ ਬਾਰੇ ਭੈਣ ਜੀ ਗੁਰਮੀਤ ਕੌਰ ਜੀ ਦੇ ਨਾਲ ਵੀ ਆਪਾਂ ਗੱਲਬਾਤ ਕਰਨੀ ਆ ਜਦੋਂ ਤੁਸੀਂ ਗੱਲ ਕਰ ਰਹੇ ਸੀ ਵੀ ਖਾਲੜਾ ਜੀ ਦੇ ਪਰਿਵਾਰ ਬੀਬੀ ਪਰਮਜੀਤ ਕੌਰ ਖਾਲੜਾ ਜੀ ਦਾ ਰੋਲ ਉਹਨਾਂ ਦੀ ਜਿਹੜੀ ਸ਼ਹਾਦਤ ਤੋਂ ਬਾਅਦ ਉਹਨਾਂ ਦੇ ਪਰਿਵਾਰ ਦਾ ਜਿਹੜਾ ਰੋਲ ਆ ਮੇਰਾ ਇਹ ਸਵਾਲ ਤੁਹਾਡੇ ਦੋਨਾਂ ਦੇ ਲਈ ਹੈ ਤੁਸੀਂ ਉਸ ਨੂੰ ਕਿਸ ਤਰੀਕੇ ਦੇ ਨਾਲ ਜਿਹੜਾ ਉਹ ਦੇਖਦੇ ਆ
ਕਿਵੇਂ ਉਹਨਾਂ ਦੀ ਜਿਹੜੀ ਸ਼ਹਾਦਤ ਆ, ਜਿੱਦਾਂ ਆਪਣੇ ਕਹਾਵਤ ਆ, ਆਪਣੇ ਗੱਲ ਆ ਵੀ ਜਦੋਂ ਸ਼ਹੀਦਾਂ ਦਾ ਖੂਨ ਡੁੱਲਦਾ ਆ ਤੇ ਉਦੋਂ ਕੌਮਾਂ ਦੀ ਜਿਹੜੀ ਆ ਉਹ ਤਕਦੀਰ ਬਦਲਦੀ ਆ। ਤੁਸੀਂ ਕਿੱਦਾਂ ਦੇਖਦੇ ਆ ਵੀ ਬੀਬੀ ਪਰਮਜੀਤ ਖਾਲੜਾ ਜੀ ਨੇ ਉਸ ਤੋਂ ਬਾਅਦ 'ਚ ਜਿਹੜੀ ਇਹ ਸਟਰਗਲ ਕੀਤੀ ਆ, ਉਸ ਦੇ ਨਾਲ ਇਹ ਜਿਹੜਾ ਫਰਕ ਪਿਆ ਆ, ਤਕਦੀਰ ਨੂੰ ਬਦਲਣ ਵਾਲੀ ਗੱਲ ਆਪਾਂ ਕਿੱਦਾਂ ਵਾਚ ਕਰਦੇ, ਕਿੱਦਾਂ ਉਸਨੂੰ ਦੇਖਦੇ ਆ? ਇਹ ਜੀ ਬਿਲਕੁਲ ਬਹੁਤ ਵੈਲਿਡ ਸਵਾਲ ਹੈ ਤੁਹਾਡਾ, ਕਿਉਂਕਿ ਮੈਂ ਡਾਕਟਰ ਹਾਂ। ਮੈਂ ਅਕਸਰ ਦੇਖਿਆ ਜਦੋਂ ਕਿਸੇ ਫੈਮਿਲੀ ਨਾਲ ਟਰੋਮਾ ਹੁੰਦਾ ਨਾ, ਮੋਸਟਲੀ ਫੈਮਲੀਜ਼ ਉਹ ਵਿਡਰਾ ਕਰ ਜਾਂਦੀਆਂ, ਉਹ ਡਿਪਰੈਸ਼ਨ ਚਲੀਆਂ ਜਾਂਦੀਆਂ। ਪਰ ਜਿਨ੍ਹਾਂ ਤੇ ਗੁਰੂ ਦੀ ਮਿਹਰ ਹੁੰਦੀ ਆ, ਜਿਹੜੇ ਪਰਿਵਾਰ ਗਿਫਟਡ ਨੇ, ਉਹ ਇਸ ਚੀਜ਼ ਨੂੰ ਚੈਲੰਜ ਲੈ ਕੇ ਅੱਗੇ ਚੱਲਦੇ ਨੇ। ਸੋ ਮਿਸਿਸ ਖਾਲੜਾ ਨੇ ਇੱਕ ਗੱਲ ਕਹੀ ਸੀ ਕਿਸੇ ਇੰਟਰਵਿਊ ਦੇ ਵਿੱਚ, ਇਹ ਬਹੁਤ ਵੱਡੀ ਗੱਲ ਹੈ ਜੀ, ਕੋਈ ਪਤਨੀ ਕਹਿ ਰਹੀ ਆਪਣੇ ਪਤੀ ਬਾਰੇ। ਉਹ ਕਹਿੰਦੀ, ਮਿਸਿਸ ਖਾਲੜਾ ਨੇ ਇਹ ਗੱਲ ਕਹੀ, ਮੈਂ ਕੋਟ ਕਰ ਰਿਹਾ ਉਹਨਾਂ ਨੂੰ। ਉਹ ਕਹਿੰਦੇ ਵੀ ਜਸਵੰਤ ਸਿੰਘ ਖਾਲੜਾ ਦੀ ਸ਼ਹੀਦੀ ਹੋਣੀ ਲਾਜ਼ਮੀ ਸੀ, ਕਿਉਂਕਿ ਜੇ ਉਹਨਾਂ ਦੀ ਸ਼ਹੀਦੀ ਨਾ ਹੁੰਦੀ ਤਾਂ ਪੰਜਾਬ 'ਚ ਮੁਕਾਬਲੇ, ਜਿਹੜੇ ਝੂਠੇ ਮੁਕਾਬਲੇ, ਡਿਸਅਪੀਅਰੈਂਸਿਸ ਬੰਦ ਨਹੀਂ ਸੀ ਹੋਣੀਆਂ। ਜਸਵੰਤ ਸਿੰਘ ਖਾਲੜਾ ਦੀ ਡਿਸਅਪੀਅਰੈਂਸ ਤੋਂ ਬਾਅਦ ਪੰਜਾਬ ਦੇ ਵਿੱਚ ਇਹ ਸਿਲਸਿਲਾ ਸਰਕਾਰ ਨੂੰ ਡਿਸਮੈਂਟਲ ਕਰਨਾ ਪਿਆ। ਸੋ ਇਹ ਇੱਕ ਪਤਨੀ ਕਹਿ ਰਹੀ ਆਪਣੇ ਪਤੀ ਬਾਰੇ ਵੀ ਮੇਰੇ ਪਤੀ ਦੀ ਸ਼ਹੀਦੀ ਲਾਜ਼ਮੀ ਸੀ, ਨਹੀਂ ਇਹ ਜ਼ੁਲਮ ਬੰਦ ਨਹੀਂ ਸੀ ਹੋਣਾ। ਕਿੱਡੀ ਵੱਡੀ ਗੱਲ ਆ ਇਹ ਕਹਿਣੀ। ਤੇ ਉਸ ਤੋਂ ਬਾਅਦ ਉਹਨਾਂ ਨੇ 22 ਸਾਲ, ਤੁਹਾਨੂੰ ਪਤਾ ਵੀ ਉੱਥੇ ਮੁਕੱਦਮੇ ਲੜਨੇ ਕਿੰਨੇ ਔਖੇ ਆ, ਤਰੀਕਾਂ ਤੇ ਕਿੰਨਾ ਜਾਣਾ, ਉਹਨਾਂ ਨੇ ਜਦੋਜਹਿਦ ਜਾਰੀ ਰੱਖੀ। ਉਸ ਤੋਂ ਬਾਅਦ ਉਹ ਮੈਂਬਰ ਪਾਰਲੀਮੈਂਟ ਲਈ ਵੀ ਖੜੇ ਹੋਏ। ਇਹ ਸਾਡੀ ਬਦਨਸੀਬੀ ਆ ਕੌਮ ਦੀ ਵੀ ਸਾਨੂੰ ਪਤਾ ਨਹੀਂ ਸੀ। ਮੈਂ ਤਾਂ ਪਰਮਜੀਤ ਖਾਲੜਾ ਜੀ ਨੂੰ ਇਹ ਹੱਥ ਜੋੜ ਕੇ ਬੇਨਤੀ ਕਰਾਂਗਾ, ਜੇ ਉਹਨਾਂ ਦੀ ਸਿਹਤ ਇਜਾਜ਼ਤ ਦਿੰਦੀ ਆ, ਜੇ ਅਜੇ ਉਹਨਾਂ ਵਿੱਚ ਅਜੇ ਵੀ એનર્ਜੀ ਆ, ਦੇਖੋ ਉਮਰ ਦੇ ਨਾਲ ਬੰਦੇ, ਪਰਿਵਾਰਕ ਜ਼ਿੰਮੇਵਾਰੀਆਂ, ਉਹਨਾਂ ਦੇ ਅੱਗੇ ਗ੍ਰੈਂਡ ਚਿਲਡਰਨ ਨੇ, ਉਹਨਾਂ ਦੀਆਂ ਬਹੁਤ ਜ਼ਿੰਮੇਵਾਰੀਆਂ ਪਰਿਵਾਰਕ, ਪਰ ਉਹ ਇੱਕ ਇੱਦਾਂ ਦੀ ਸ਼ਖਸੀਅਤ ਹੈ ਕਿ ਉਹ ਪੰਜਾਬ ਦੇ ਵਿੱਚ ਇੱਕ ਨਵੀਂ ਰਾਜਨੀਤੀ ਲਿਆ ਸਕਦੇ ਨੇ, ਕਿਉਂਕਿ ਸਾਰੇ ਪੰਜਾਬ ਦੇ ਲੋਕਾਂ ਦਾ ਉਹਨਾਂ ਅੱਗੇ, ਉਹਨਾਂ ਦੇ ਪੈਰਾਂ ਵਿੱਚ ਸਿਰ ਝੁਕਦਾ, ਕਿਉਂਕਿ ਉਹ ਇੱਕ ਸੱਚੀ ਸੁੱਚੀ ਆਤਮਾ। ਉਹ ਸਾਰਿਆਂ ਨੂੰ ਇਕੱਠੇ ਕਰਕੇ ਪੰਜਾਬ ਦੇ ਵਿੱਚ ਇੱਕ ਨਵੀਂ ਰਾਜਨੀਤੀ ਲਿਆ ਸਕਦੇ ਆ। ਬਾਕੀ ਸਾਨੂੰ ਬਹੁਤ ਘੱਟ ਉਮੀਦ ਆ। ਸੋ ਮੈਂ ਤਾਂ ਉਹਨਾਂ ਨੂੰ ਹੱਥ ਜੋੜ ਕੇ ਇਹੀ ਬੇਨਤੀ ਕਰਾਂਗਾ ਵੀ ਜੇ ਉਹਨਾਂ ਕੋਲੇ, ਦੇਖੋ ਕਈ ਵਾਰੀ ਪਰਿਵਾਰਿਕ ਹਾਲਾਤ ਹੁੰਦੇ ਨੇ, ਸਿਹਤ ਹੁੰਦੀ ਆ, ਜੇ ਉਹ ਇਹ ਉਪਰਾਲੇ ਨੂੰ ਅੱਗੇ ਲੀਡ ਕਰਨ ਦੀ ਕੋਸ਼ਿਸ਼ ਕਰਨਗੇ, ਮੇਰੇ ਖਿਆਲ 'ਚ ਹੁਣ ਪੰਜਾਬ ਦੇ ਲੋਕਾਂ ਨੂੰ ਕਾਫੀ ਪਤਾ ਲੱਗ ਚੁੱਕਿਆ ਉਹਨਾਂ ਬਾਰੇ, ਲੋਕ ਉਹਨਾਂ ਨੂੰ ਪੂਰਾ ਹੁੰਗਾਰਾ ਦੇਣਗੇ। ਸਾਨੂੰ ਇਹ ਉਮੀਦ ਹੈ ਜੀ। ਜੀ ਗੁਰਮੀਤ ਕੌਰ ਜੀ। ਸੋ ਡਾਕਟਰ ਸਾਹਿਬ ਨੇ ਤੇ ਕਾਫੀ ਕੁਝ ਕਹਿ ਦਿੱਤਾ ਉਹਨਾਂ ਦੇ ਬਾਰੇ। 10 ਸਾਲ ਉਹਨਾਂ ਨੂੰ ਲੱਗੇ ਸ਼ਹੀਦ ਜਸਵੰਤ ਸਿੰਘ ਖਾਲੜਾ ਦੇ ਕੇਸ ਨੂੰ ਲੜਦਿਆਂ ਔਰ ਉਹਦਾ ਨਿਆਂ ਲੈਂਦਿਆਂ, ਪਰ ਬਾਕੀ ਉਸ ਤੇ 20-25 ਸਾਲ ਉਹਨਾਂ ਨੇ ਉਹ ਕੇਸਿਸ ਲੜੇ ਜਿਹੜੇ ਕਿ 2097 ਉਹਨਾਂ ਨੇ ਸ਼ਹੀਦ ਜਸਵੰਤ ਸਿੰਘ ਖਾਲੜਾ ਨੇ ਆਈਡੈਂਟੀਫਾਈ ਕੀਤੇ ਸੀਗੇ। ਉਹਨਾਂ ਪਰਿਵਾਰਾਂ ਦੇ ਕੇਸ ਲੜੇ, ਉਹਨਾਂ ਨੂੰ ਮੁਆਵਜ਼ਾ ਦਿਲਵਾਇਆ ਤੇ ਉਹਨਾਂ ਨੂੰ ਕੰਪਨਸੇਸ਼ਨ ਦਿਲਵਾਇਆ। ਕੰਪਨਸੇਸ਼ਨ ਮਿਲਣ ਨਾਲ ਚਲੋ ਉਹਨਾਂ ਦੇ ਦੁੱਖ ਤੇ ਨਹੀਂ ਦੂਰ ਹੋਏ, ਉਹਨਾਂ ਦਾ ਵਿਛੜਿਆ ਤੇ ਨਹੀਂ ਵਾਪਸ ਆਇਆ, ਪਰ ਉਹਦੇ ਨਾਲ ਕੰਪਨਸੇਸ਼ਨ ਮਿਲਣ ਨਾਲ ਕੀ ਹੋਇਆ, ਬਹੁਤ ਹਿਸਟੋਰਿਕ ਕੰਮ ਕੀਤਾ ਬੀਬੀ ਖਾਲੜਾ ਨੇ, ਜਿਹਨੂੰ ਆਪਾਂ ਜੋ ਆਪਾਂ ਯਾਦ ਨਹੀਂ ਕਰਦੇ ਜਾਂ ਆਪਾਂ ਉਹਦਾ ਮੁੱਲ ਨਹੀਂ ਪਾਉਂਦੇ। ਉਹ ਕੰਪਨਸੇਸ਼ਨਸ ਮਿਲਣ ਨਾਲ ਕੀ ਹੋਇਆ ਕਿ ਸਰਕਾਰ ਨੇ ਇਕਰਾਰ ਕੀਤਾ ਕਿ ਹਾਂ ਸਾਡੇ ਅਸੀਂ ਉਹਨਾਂ ਨੂੰ ਮਾਰਿਆ, ਇਸ ਕਰਕੇ ਮੁਆਵਜ਼ਾ ਕਿਉਂ ਦੇ ਰਹੇ ਨੇ ਉਹ, ਕਿਉਂਕਿ ਉਹਨਾਂ ਦੀ ਗਲਤੀ ਸੀ ਉਹਨਾਂ ਦਾ। ਸੋ ਉਹ ਐਡਮਿਟ ਕਰਨਾ ਇੱਕ ਜੈਨੋਸਾਈਡ ਦਾ ਐਡਮਿਟੈਂਸ ਹੁੰਦਾ ਆ। ਸੋ ਬੀਬੀ ਖਾਲੜਾ ਦਾ ਕੰਮ ਬਹੁਤ ਇੰਪੋਰਟੈਂਟ ਹੈ, ਉਹਨੂੰ ਆਪਾਂ ਬਣਦਾ ਸਥਾਨ ਦੇਣਾ ਚਾਹੀਦਾ ਆ। ਤੇ ਉਸ ਤੋਂ ਪਹਿਲਾਂ ਬੀਬੀ ਖਾਲੜਾ ਬਾਰੇ ਉਹ ਆਪਣੇ ਰਾਈਟ ਵਿੱਚ ਜਦੋਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਮਿਲੀ ਹੈ, ਜਦ ਉਹਨਾਂ ਦਾ ਵਿਆਹ ਹੁੰਦਾ ਆ, ਉਹ ਸਟੂਡੈਂਟ ਲੀਡਰ ਸੀ ਪੰਜਾਬ ਸਟੂਡੈਂਟ ਯੂਨੀਅਨ ਦੀ। ਸੋ ਉਹ ਸਿਰਫ ਸ਼ਹੀਦ ਜਸਵੰਤ ਸਿੰਘ ਖਾਲੜਾ ਦੀ ਪਤਨੀ ਨਹੀਂ ਸੀ, ਉਹ ਇੱਕ ਆਪਣੇ ਰਾਈਟ ਵਿੱਚ ਹਿਊਮਨ ਰਾਈਟ ਐਕਟਿਵਿਸਟ ਸੀ ਪਹਿਲਾਂ ਤੋਂ। ਤਾਂ ਹੀ ਉਹਨਾਂ ਦਾ ਜਿਹੜਾ ਭਰਾ ਸੀਗਾ, ਉਹਨਾਂ ਨੇ ਮਿਲਵਾਇਆ ਦੋਵਾਂ ਨੂੰ। ਉਹ ਚਾਹੁੰਦਾ ਸੀਗਾ ਕਿ ਇਹਨਾਂ ਦੋਵਾਂ ਦਾ ਵਿਆਹ ਹੋਵੇ, ਬੀਬੀ ਖਾਲੜਾ ਦਾ ਭਰਾ, ਔਰ ਉਹਨਾਂ ਦੀ ਐਕਸੀਡੈਂਟ ਵਿੱਚ ਮੌਤ ਹੋ ਜਾਂਦੀ ਹੈ। ਤੇ ਪਰ ਉਹ ਮਰਨ ਤੋਂ ਪਹਿਲਾਂ ਕਹਿੰਦੇ ਆ ਕਿ ਤੁਸੀਂ ਵਿਆਹ ਕਰੋ, ਤੁਸੀਂ ਇੱਕ ਦੂਜੇ ਦੇ ਵਾਸਤੇ ਬਣੇ ਹੋ। ਤੇ ਫਿਰ ਉਹਦੀ ਗੱਲ ਨੂੰ ਰੱਖਦੇ ਆ ਇਹਨਾਂ ਦਾ ਵਿਆਹ ਹੁੰਦਾ ਆ। ਔਰ ਦੇਖੋ ਉਹ ਮਤਲਬ ਆਹ ਸਾਰੀਆਂ ਕਿਤਾਬ ਵਿੱਚ ਇਹ ਸਾਰੀਆਂ ਚੀਜ਼ਾਂ ਹੈਗੀਆਂ ਜਿਹੜੀ ਕਿ ਲੋਕਾਂ ਨੂੰ ਨਹੀਂ ਪਤਾ। ਤੇ ਇੱਕ ਬਹੁਤ ਬੀਬੀ ਖਾਲੜਾ, ਉਹਨਾਂ ਦਾ ਹੱਥ ਮਤਲਬ ਉਹਨਾਂ ਦਾ ਜਿਹੜਾ ਯੋਗਦਾਨ ਸੀਗਾ, ਸ਼ਹੀਦ ਜਸਵੰਤ ਸਿੰਘ ਖਾਲੜਾ ਦੀ
ਜਦ ਉਹ ਆਪਣਾ ਕੰਮ ਕਰ ਰਹੇ ਸੀ, ਕਈ-ਕਈ ਦਿਨਾਂ ਤੱਕ ਘਰ ਨਹੀਂ ਵਾਪਿਸ ਆਉਂਦੇ ਸੀਗੇ ਕਿ 10-12 ਵਾਰੀ ਤੇ ਪੁਲਿਸ ਉਹਨਾਂ ਨੂੰ ਫੜ ਕੇ ਲੈ ਗਈ। ਹੂੰ, ਤੇ ਹੂੰ, ਹੂੰ। ਉਹ ਕਿੰਨਾ ਕਿੰਨਾ ਚਿਰ ਉਹਨਾਂ ਨੇ ਜੇਲ੍ਹ ਵਿੱਚ ਕੱਟਿਆ। ਤੇ ਕਈ ਵਾਰੀ ਉਹ ਪਿੰਡਾਂ-ਪਿੰਡਾਂ ਵਿੱਚ ਜਾ ਕੇ ਜਦ ਡਾਕੂਮੈਂਟੇਸ਼ਨ ਕਰ ਰਹੇ ਹੁੰਦੇ ਸੀਗੇ, ਘਰ ਨਹੀਂ ਆਉਂਦੇ ਸੀਗੇ, ਬੀਬੀ ਖਾਲੜਾ ਤੇ ਕਮਾਈ ਵੀ ਕਰਦੀ ਸੀਗੀ, ਲਾਇਬ੍ਰੇਰੀਅਨ ਸੀਗੀ ਉਹ ਤੇ ਨਾਲ ਆਪਣੇ ਬੱਚੇ ਵੀ ਪਾਲਦੀ ਸੀਗੀ। ਜਿਸ ਦਿਨ ਜਸਵੰਤ ਸਿੰਘ ਖਾਲੜਾ ਨੂੰ ਪੁਲਿਸ ਨੇ ਅਗਵਾ ਕੀਤਾ, ਉਸ ਦਿਨ ਸ਼ਾਇਦ ਉਹਨਾਂ ਨੂੰ ਇਸ ਗੱਲ ਦਾ ਅਹਿਸਾਸ ਹੋ ਗਿਆ ਸੀ। ਜਦੋਂ ਆਪਣੇ ਪਿੰਡ ਜਾਂਦੇ ਆਪਣੇ ਪਿਤਾ ਜੀ ਔਰ ਮਾਤਾ ਜੀ ਨੂੰ ਮਿਲਣ ਵਾਸਤੇ, ਉਹਨਾਂ ਨੂੰ ਪਤਾ ਸੀਗਾ ਕਿ ਇਸ ਵਾਰੀ ਮੈਂ ਮੁੜ ਕੇ ਨਹੀਂ ਆਉਣਾ। ਜਦੋਂ 6 ਸਤੰਬਰ ਨੂੰ ਸਵੇਰੇ ਇੱਕ ਰਿਪੋਰਟਰ ਉਹਨਾਂ ਦੇ ਕੋਲ ਆਲਰੇਡੀ ਸੀਗਾ, ਇੱਕ ਦੂਜਾ ਰਿਪੋਰਟਰ ਆ ਰਿਹਾ ਸੀਗਾ ਤੇ ਉਹ ਆਪਣੀ ਗੱਡੀ ਸਾਫ਼ ਕਰ ਰਹੇ ਸੀ। ਤੇ ਜਿਹੜੇ ਨਲੀ ਨਾਲ ਪਾਣੀ ਉਹ ਕਾਰ ਧੋ ਰਹੇ ਸੀਗੇ, ਉਹਨੂੰ ਏਦਾਂ ਹੀ ਵਗਦੇ ਛੱਡ ਕੇ ਅੰਦਰ ਆਏ ਇੱਕਦਮ ਤੇ ਉਹਨਾਂ ਬੀਬੀ ਖਾਲੜਾ ਨੂੰ ਕਹਿਣ ਲੱਗੇ, ਮੇਰੇ ਪਿੱਛੇ ਤੂੰ ਬੱਚਿਆਂ ਨੂੰ ਪੜ੍ਹਾ ਤੇ ਲੈਂਗੀ? ਤੇ ਉਹਨਾਂ ਨੇ ਕਿਹਾ, ਕੀ ਹੋਇਆ? ਹੁਣੇ ਵੀ ਤੇ ਮੈਂ ਹੀ ਪੜ੍ਹਾਉਂਦੀ ਹਾਂ। ਉਹਨਾਂ ਨੇ ਬੀਬੀ ਖਾਲੜਾ ਨੂੰ ਇਸ ਗੱਲ ਦਾ ਨਹੀਂ ਪਤਾ ਸੀ ਜਾਂ ਕਿ ਉਹ ਕਿਸ ਮਾਇਨੇ ਵਿੱਚ ਇਹ ਗੱਲ ਕਰ ਰਹੇ ਨੇ, ਪਰ ਉਹ ਬਾਅਦ ਵਿੱਚ ਉਸ ਗੱਲ ਨੂੰ ਯਾਦ ਕਰਦੇ ਨੇ। ਸੋ ਉਹਨਾਂ ਦੀ ਜਿਹੜੀ ਸ਼ਖਸੀਅਤ ਸੀਗੀ ਉਹ ਸ਼ੁਰੂ ਤੋਂ ਬੜੀ ਸਟਰੋਂਗ, ਹਿਊਮਨ ਰਾਈਟਸ ਵਰਕਰ ਵੀ, ਮਾਂ ਵੀ ਔਰ ਘਰ ਨੂੰ ਚਲਾਉਣ ਵਾਲੀ। ਫਿਰ ਜੋ ਆਪਣੇ ਬੱਚਿਆਂ ਵਾਸਤੇ ਕੀਤਾ ਉਹਨਾਂ ਨੇ ਕੌਮ ਵਾਸਤੇ ਵੀ ਕੀਤਾ, ਦੂਜਿਆਂ ਨੂੰ ਹੱਕ ਦਿਲਾਉਣ ਦੀ ਲੜਾਈ ਲੜੀ। ਸੋ ਜੋ 2019 ਵਿੱਚ ਸਾਡਾ ਦਿਲ ਟੁੱਟਿਆ ਕਿ ਲੋਕਾਂ ਨੇ ਮਤਲਬ ਉਹਨਾਂ ਨੂੰ ਜਿਸ ਕਦਰ ਲੋਕਾਂ ਨੇ ਭੁਲਾ ਦਿੱਤਾ ਸੀਗਾ ਔਰ ਜਿਸ ਕਦਰ ਉਹ ਹਾਰੇ, ਤੇ ਏਦਾਂ ਲੱਗਿਆ ਕਿ ਤਕਦੀਰ ਕੀ ਬਦਲਣੀ ਸੀ, ਆਪਾਂ ਤੇ ਯਾਦ ਹੀ ਨਹੀਂ ਰੱਖਿਆ ਆਪਣੇ ਲੋਕਾਂ ਨੂੰ। ਸੋ ਇੱਕ ਕਾਰਨ ਹੈ ਵੀ ਕਿਉਂਕਿ ਉਹ ਬੀਬੀ ਸੀਗੇ, ਹਨਾ, ਇਸ ਕਰਕੇ ਹੁਣ ਜਿਹੜਾ ਵੀ ਸਾਡਾ ਨੈਰੇਟਿਵ ਹੈ, ਸਟਰਗਲ ਦਾ ਨੈਰੇਟਿਵ ਹੈ, ਉਹ ਸਾਰਾ ਮੇਲ ਡੋਮੀਨੈਂਟ ਹੈ। ਇਤਿਹਾਸ ਲਿਖਣ ਵਾਲੇ ਵੀ ਮਰਦ ਨੇ, ਇਤਿਹਾਸ ਮਰਦਾਂ ਵਾਸਤੇ ਲਿਖਿਆ ਜਾਂਦਾ ਆ। ਬੀਬੀ ਖਾਲੜਾ ਵਰਗੀ ਸ਼ਖਸੀਅਤ ਨੂੰ ਆਪਾਂ ਛੋਟਾ ਕਰ ਦਿੱਤਾ। ਸੋ ਉਹਨਾਂ ਨੂੰ ਡਾਕਟਰ ਸਾਹਿਬ ਦਾ ਬਹੁਤ-ਬਹੁਤ ਧੰਨਵਾਦ ਕਿ ਉਹਨਾਂ ਨੇ ਸਪੈਸ਼ਲੀ ਉਹਨਾਂ ਦਾ ਜ਼ਿਕਰ ਕੀਤਾ, ਤੁਹਾਡਾ ਵੀ, ਤੇ ਉਹਨਾਂ ਦੀ ਜਿਹੜੀ ਦੇਣ ਹੈ ਸਾਨੂੰ ਯਾਦ ਰੱਖਣੀ ਚਾਹੀਦੀ ਹੈ। ਕੀ ਤੁਸੀਂ ਉਹਨਾਂ ਉੱਤੇ ਗੱਲਬਾਤ ਜੇ ਤੁਹਾਡੀ ਉਹਨਾਂ ਨਾਲ ਹੁੰਦੀ ਆ, ਆਈ ਥਿੰਕ ਮੈਂ ਤਾਂ ਕੀ ਸੁਜੈਸਟ ਕਰਨਾ, ਤੁਹਾਡੇ ਮਨ ਦੇ ਵਿੱਚ ਪਹਿਲਾਂ ਹੀ ਇਹ ਖਿਆਲ ਹੋਊਗਾ ਸ਼ਾਇਦ ਪਰਮਜੀਤ ਕੌਰ ਖਾਲੜਾ ਜੀ ਦੇ ਉੱਤੇ ਵੀ ਤੁਹਾਨੂੰ ਕਿਤਾਬ ਆਲਰੇਡੀ ਰਾਈਟ ਕਰਨੀ ਸ਼ੁਰੂ ਕਰਨੀ ਚਾਹੀਦੀ ਆ, ਵੀ ਉਹਨਾਂ ਦੇ ਹੁੰਦੇ ਹੋਏ ਉਹਨਾਂ ਦੇ ਨਾਲ ਜਾਣਕਾਰੀਆਂ ਪ੍ਰਾਪਤ ਕਰਕੇ ਉਹਨਾਂ ਦੇ ਜੀਵਨ ਦੇ ਉੱਤੇ। ਹਾਂਜੀ, ਗੁਰੂ ਕਿਰਪਾ ਕਰੇ ਤੇ ਹੋ ਸਕਦਾ ਏਦਾਂ ਹੋਵੇ। ਹਾਲੇ ਤੇ ਅਸੀਂ ਸੈਕੰਡ ਐਡੀਸ਼ਨ ਦੀ ਤਿਆਰੀ ਕਰ ਰਹੇ ਹਾਂ ਕਿਤਾਬ ਦੀ, ਅੱਛਾ ਜੀ। ਕਿਉਂਕਿ ਪਹਿਲੀ ਕਿਤਾਬ ਲਿਖਣ ਤੋਂ ਬਾਅਦ ਬਹੁਤ ਕੁਝ ਸਿੱਖਣ ਨੂੰ ਮਿਲਿਆ ਉਹਨਾਂ ਦੇ ਬਾਰੇ। ਸੋ ਉਹ ਸਾਰਾ ਕੁਝ ਸੈਕੰਡ ਐਡੀਸ਼ਨ ਵਿੱਚ ਜਾਏਗਾ, ਕਿਉਂਕਿ ਕਦੋਂ ਹੁਣ ਤੱਕ ਆਉਣ ਦੀ ਅਸੀਂ ਆਸ ਰੱਖੀਏ? ਇਸ ਸਾਲ ਦੇ ਅੰਤ ਤੱਕ ਜਾਂ ਫਿਰ ਅਗਲੇ ਸਾਲ ਦੀ ਸ਼ੁਰੂਆਤ ਵਿੱਚ ਆ ਜਾਣੀ ਚਾਹੀਦੀ ਹੈ। ਹੁਣ ਇਹ ਕਿਤਾਬਾਂ ਮੁੱਕ ਚੱਲੀਆਂ ਸਾਡੇ ਕੋਲ, ਅਸੀਂ 22,500 ਕਾਪੀਆਂ ਛਪਾਈਆਂ ਸੀਗੀਆਂ। ਠੀਕ ਸੋ ਹੈ। 25,000 ਦੇ ਕਰੀਬ ਹੋਰ, ਤੇ ਪੰਜਾਬ ਵਿੱਚ ਅਸੀਂ ਮੋਰਚੇ ਵਿੱਚ ਬਹੁਤ ਕਿਤਾਬਾਂ, ਹਰ ਟਰਾਲੀ ਨੂੰ ਅਸੀਂ ਇੱਕ-ਇੱਕ ਕਿਤਾਬ ਦਿੰਦੇ ਸੀਗੇ ਕਿ ਟਰਾਲੀ ਵਿੱਚ ਬੈਠ ਕੇ ਲੋਕੀ ਪੜ੍ਹ ਸਕਣ। ਤੇ ਪਤਾ ਹੈ ਕਿਤਾਬ ਸਭ ਤੋਂ ਜ਼ਿਆਦਾ ਪਸੰਦ ਕੀਤੀ ਬਜ਼ੁਰਗ ਮਾਈਆਂ ਨੇ, ਬੀਬੀਆਂ ਨੇ, ਅੱਛਾ ਜੀ। ਕਿਉਂਕਿ ਉਹ ਕਹਿੰਦੇ ਕਿ ਅਸੀਂ ਕੋਈ ਕਿਤਾਬ ਚੱਕ ਕੇ ਪੜ੍ਹੀ ਨਹੀਂ। ਉਹਨਾਂ ਨੂੰ ਪੰਜਾਬੀ ਆਫ ਕੋਰਸ ਆਉਂਦੀ ਹੈ, ਗੁਰਮੁਖੀ ਆਉਂਦੀ ਹੈ, ਪਰ ਕਹਿੰਦੇ ਕਿ ਅਸੀਂ ਲਾਈਫ ਵਿੱਚ ਕਿਤਾਬਾਂ ਇੰਨੀਆਂ ਔਖੀਆਂ ਹੁੰਦੀਆਂ ਪੜ੍ਹਨਾ, ਪਰ ਇਹ ਕਿਤਾਬ ਪੜ੍ਹ ਕੇ ਏਦਾਂ ਲੱਗਦਾ ਸੀਗਾ ਕਿ ਜਿੱਦਾਂ ਅਸੀਂ ਉਸ ਸਮੇਂ ਵਿੱਚ ਪਹੁੰਚ ਗਏ ਹੋਈ। ਸੋ ਜਦ ਇੱਕ ਕੋਈ ਮਾਂ ਜਾਂ ਬੀਬੀ ਘਰ ਵਿੱਚ ਪੜ੍ਹਦੀ ਹੈ ਤੇ ਉਸ ਦੇ ਬਾਰੇ ਗੱਲ ਜ਼ਰੂਰ ਹੁੰਦੀ ਹੈ ਘਰ ਵਿੱਚ। ਸੋ ਹਾਂਜੀ, ਸੁਭਾਗ ਮਿਲਿਆ। ਇੱਕ ਟੈਸਟੀਮੋਨੀ ਹੈ ਇਸ ਕਿਤਾਬ ਦੇ ਲਈ ਵੀ ਜਿੱਦਾਂ ਗੁਰਮੀਤ ਕੌਰ ਜੀ ਆਪਾਂ ਨੂੰ ਦੱਸ ਰਿਹਾ ਵੀ ਮਾਈਆਂ, ਬੀਬੀਆਂ, ਸਾਡੇ ਸਾਰੇ ਜਾਣੇ, ਨੌਜਵਾਨਾਂ ਤੋਂ ਲੈ ਕੇ ਬਜ਼ੁਰਗ ਤੱਕ, ਜਦੋਂ ਪੜ੍ਹਦੇ ਨੇ ਤਾਂ ਉਹਨਾਂ ਨੂੰ ਲੱਗਦਾ ਵੀ ਉਸ ਸਮੇਂ ਦੇ ਵਿੱਚ ਪਹੁੰਚ ਜਾਂਦੇ ਆ। ਤੇ ਭੈਣ ਜੀ ਥੋੜ੍ਹਾ ਜਿਹਾ ਵੀ ਦੱਸ ਦਿਓ ਵੀ ਜੇ ਕਿਸੇ ਨੇ ਕਿਤਾਬ ਹਾਸਿਲ ਕਰਨੀ, ਉਹ ਕਿੱਥੋਂ ਕਿਤਾਬ ਹਾਸਿਲ ਕਰ ਸਕਦੇ ਆ? ਸਾਡੀ ਵੈਬਸਾਈਟ ਹੈ www.pippal.org। ਸੋ people.org, ਉੱਥੋਂ ਆਰਡਰ ਕਰ ਸਕਦੇ ਆ। ਤੇ ਪੰਜਾਬ ਵਿੱਚ ਹੁਣ ਆਲਮੋਸਟ ਮੁੱਕ ਗਈਆਂ ਨੇ ਕਿਤਾਬਾਂ। USA, ਕੈਨੇਡਾ ਵਿੱਚ ਹਾਲੇ ਵੀ ਥੋੜ੍ਹੀਆਂ ਜਿਹੀ ਬਚੀਆਂ ਹੋਈਆਂ ਨੇ, ਤੇ ਫਿਰ ਅਗਲੇ ਸਾਲ ਹੋਰ ਆ ਜਾਣਗੀਆਂ। ਐਮਾਜ਼ੋਨ ਵਿੱਚ ਪ੍ਰਿੰਟ ਔਨ ਡਿਮਾਂਡ ਅੰਗਰੇਜ਼ੀ ਦੀ ਹੈ। ਸੋ ਐਮਾਜ਼ੋਨ ਵਿੱਚ ਸੌਫਟ ਕਾਪੀ ਤੁਸੀਂ ਪ੍ਰਿੰਟ ਔਨ ਡਿਮਾਂਡ ਖਰੀਦ ਸਕਦੇ ਹੋ। ਇਸ ਕੁਆਲਿਟੀ ਦੀ ਤੇ ਨਹੀਂ ਹੈ ਜਿਹੜੀ ਕੁਆਲਿਟੀ ਅਸੀਂ ਦੇ ਰਹੇ ਹਾਂ, ਪਰ
ਐਮਾਜ਼ੋਨ ਤੇ ਫਿਰ ਵੀ ਕਿਤਾਬ ਪੜ੍ਹਨ ਨੂੰ ਮਿਲ ਸਕਦੀ ਹੈ। ਕਿੰਡਲ ਲਈ ਵੀ ਅਵੇਲੇਬਲ ਹੈ? ਹਾਂਜੀ, ਕਿੰਡਲ ਦੇ ਲਈ ਵੀ ਅਵੇਲੇਬਲ ਹੈ ਕਿੰਡਲ ਜਿਹੜੇ ਵੀ ਅਵੇਲੇਬਲ ਹੈ, ਅੰਗਰੇਜ਼ੀ ਕਿੰਡਲ? ਦੀ ਕਿੰਡਲ ਵਿੱਚ ਵੀ ਅਵੇਲੇਬਲ ਹੈ, ਹਾਂਜੀ। ਠੀਕ ਹੈ। ਸੋ ਤੁਸੀਂ ਜਾ ਕੇ ਦਾ ਵੈਲੀਐਂਟ ਜਾਂ ਜਸਵੰਤ ਸਿੰਘ ਖਾਲੜਾ ਜਾਂ ਗੁਰਮੀਤ ਕੌਰ, ਇਹ ਵੱਖ-ਵੱਖ ਨਾਮਸ ਦੇ ਨਾਲ ਤੁਸੀਂ ਉੱਥੇ ਸਰਚ ਕਰ ਲਓ ਤਾਂ ਇਹ ਕਿਤਾਬ ਤੁਹਾਡੇ ਮੂਹਰੇ ਆ ਜਾਊਗੀ। ਡਾਕਟਰ ਸਾਹਿਬ ਨੂੰ ਮੈਂ ਬੇਨਤੀ ਕਰਦਾ ਇੱਕ ਵਾਰੀ ਕਿਤਾਬ ਦਾ ਸਰਵਰਕ ਜਿਹੜਾ ਆ ਉਹ ਉਸ ਦੇ ਸਮੇਤ ਦਿਖਾ ਦਿਓ ਤਾਂ ਜੋ ਲੋਕਾਂ ਨੂੰ ਆਈਡੀਆ ਰਹੂਗਾ ਇਹ ਕਿਤਾਬ ਕਿਸ ਤਰੀਕੇ ਦੀ ਜਿਹੜੀ ਉਹ ਨਜ਼ਰ ਆਉਂਦੀ ਆ। ਸੋ ਇੰਗਲਿਸ਼ ਦੀ ਜਿਹੜੇ ਵੇਰੀਐਂਟ ਜਿਹੜਾ ਉਹ ਇਸ ਤਰੀਕੇ ਦਾ ਤੁਹਾਨੂੰ ਜਿਹੜਾ ਉਹ ਨਜ਼ਰ ਜਿਹੜਾ ਉਹ ਆਵੇਗਾ। ਡਾਕਟਰ ਸਾਹਿਬ ਜੇ ਤੁਸੀਂ ਕੁਝ ਹੋਰ ਇਸ ਦੇ ਵਿੱਚ ਐਡ ਕਰਨਾ ਚਾਹੁੰਦੇ, ਗੱਲਬਾਤ ਕਰਨਾ ਚਾਹੁੰਦੇ, ਜੇ ਕੋਈ ਹੋਰ ਮਨ ਦੇ ਵਿੱਚ ਕੋਈ ਵਿਚਾਰ ਆ ਜਾਂ ਕੋਈ ਵਲਵਲਾ ਆ ਇਸ ਚੀਜ਼ ਦੇ ਬਾਰੇ ਤਾਂ ਜ਼ਰੂਰ ਸ਼ੇਅਰ ਕਰੋ, ਫਿਰ ਆਪਾਂ ਰੈਪ ਅਪ ਵੱਲ ਨੂੰ ਜਿਹੜਾ ਉਹ ਥੋੜਾ ਵਧਦੇ ਹਾਂ। ਦੇਖੋ ਜੀ, ਮੈਂ ਬੇਟੀ ਨਵਕਿਰਨ ਬਾਰੇ ਕੁਝ ਕਹਿਣਾ ਚਾਹਾਂਗਾ ਵੀ ਜ਼ਰੂਰ ਜ਼ਰੂਰ। ਜਿਹੜੀ ਫਾਇਰ ਕਹਿੰਦੇ ਆ ਨਾ ਵੀ ਉਹਦੇ ਫਾਦਰ ਤੇ ਮਦਰ ਚ ਆ, ਉਹ ਫਾਇਰ ਉਹਦੇ ਚ ਵੀ ਹੈ। ਦੇਖੋ ਉਹਨੇ ਇੱਥੇ ਆ ਕੇ ਪੜ੍ਹਾਈ ਕੀਤੀ ਤੇ ਮਤਲਬ ਸ਼ੀ ਇਜ਼ ਆਲਸੋ ਅ ਮਦਰ, ਤੇ ਉਹਦੇ ਬਾਵਜੂਦ ਵੀ ਉਹ ਜਦੋਂ ਵੀ ਕੋਈ ਕਮਿਊਨਿਟੀ ਦਾ ਪ੍ਰੋਗਰਾਮ ਹੁੰਦਾ ਤੇ ਉੱਥੇ ਜਾ ਕੇ ਉਹ ਬੋਲਦੀ ਆ ਤੇ ਬਹੁਤ ਹੀ ਅੱਛੀ ਬੁਲਾਰੀ ਆ ਤੇ ਦਿਲੋਂ ਬੋਲਦੀ ਆ। ਤੇ ਮੈਂ ਤਾਂ ਇਹੀ ਕਹਾਂਗਾ ਵੀ ਉਹ ਪਰਿਵਾਰ ਤੇ ਗੁਰੂ ਮਹਾਰਾਜ ਦੀ ਬਹੁਤ ਕਿਰਪਾ। ਕਈ ਵਾਰੀ ਅਸੀਂ ਆਪਣੇ ਬੱਚਿਆਂ ਨੂੰ ਕਹੀਦਾ ਕੋਈ ਕੰਮ ਕਰਨ ਨੂੰ, ਕਈ ਵਾਰੀ ਬੱਚੇ ਕਹਿ ਦਿੰਦੇ ਇੱਦਾਂ ਨਹੀਂ ਇੱਦਾਂ, ਉਹਨੂੰ ਬੇਟੀ ਨੂੰ ਕਦੇ ਵੀ ਕਾਲ ਕਰੀਏ ਨਾ ਅਸੀਂ ਵੀ ਕੋਈ ਕਮਿਊਨਿਟੀ ਦਾ ਸੈਮੀਨਾਰ ਆ ਜਾਂ ਇਵੈਂਟ ਆ, ਉਹ ਬਿਲਕੁਲ ਘੋਲ ਨਹੀਂ ਕਰਦੀ, ਉੱਥੇ ਪਹੁੰਚ ਜਾਂਦੀ ਆ। ਸੋ ਮੈਂ ਨਵਕਿਰਨ ਨੂੰ ਵੀ ਰਿਕਗਨਾਈਜ਼ ਕਰਨਾ ਚਾਹੁੰਦਾ। ਬੇਟਾ ਉਹਨਾਂ ਦਾ ਕੈਨੇਡਾ ਵਿੱਚ ਹੈਗਾ, ਉਹਨਾਂ ਨੂੰ ਮੈਂ ਲੇਟਲੀ ਨਹੀਂ ਮਿਲਿਆ ਹੈਗਾ, ਪਰ ਨਵਕਿਰਨ ਨੂੰ ਬਹੁਤ ਵਾਰੀ ਮਿਲਣ ਦਾ ਮੌਕਾ ਮਿਲਿਆ। ਤੇ ਜਿਹੜੀ ਪਰਮਜੀਤ ਖਾਲੜਾ ਬਾਰੇ ਤੁਸੀਂ ਗੱਲ ਕੀਤੀ ਭੈਣ ਜੀ ਬਾਰੇ, ਉਹਨਾਂ ਬਾਰੇ ਕਾਫੀ ਕੁਛ ਇਸ ਬੁੱਕ ਦੇ ਵਿੱਚ ਹੈਗਾ। ਸੋ ਪਰ ਡੈਫੀਨੇਟਲੀ ਹੋਰ ਵੀ ਉਹਨਾਂ ਬਾਰੇ ਦੱਸਿਆ ਜਾ ਸਕਦਾ, ਕਿਉਂਕਿ ਉਹ ਜਿਹੜਾ ਮੈਂ ਕਹਿੰਦੇ ਨਾ ਕਿਤਾਬ ਦੇ 2 ਐਡੀਸ਼ਨ, ਜਿਹੜਾ ਪਹਿਲਾ ਐਡੀਸ਼ਨ ਜਸਵੰਤ ਸਿੰਘ ਖਾਲੜਾ ਸੀ ਤੇ ਦੂਸਰਾ ਐਡੀਸ਼ਨ ਜਿਹੜਾ ਪਰਮਜੀਤ ਖਾਲੜਾ, ਉਹਨੂੰ ਅੱਗੇ ਲੈ ਕੇ ਗਏ। ਸੋ ਮੈਂ ਤਾਂ ਐਂਡ ਦੇ ਵਿੱਚ ਇਹੀ ਗੁਜ਼ਾਰਿਸ਼ ਕਰਾਂਗਾ ਵੀ ਗੱਲਾਂ ਕਰਨੀਆਂ ਬਹੁਤ ਸੌਖੀਆਂ ਨੇ, ਕੁਰਬਾਨੀਆਂ ਦੇਣੀਆਂ ਤੇ ਫਿਰ ਜਾ ਕੇ ਬੂਹੇ ਖੜਕਾਣੇ, ਤੇ ਪਰਿਵਾਰਾਂ ਤੇ ਇਸ ਚੀਜ਼ਾਂ ਦਾ ਬਹੁਤ ਡੂੰਘਾ ਅਸਰ ਹੁੰਦਾ। ਫੈਮਲੀਆਂ ਨੂੰ ਬਹੁਤ ਦੁੱਖ ਹੰਢਾਣੇ ਪੈਂਦੇ, ਉਹਨਾਂ ਦਾ ਬੱਚਿਆਂ ਤੇ ਗ੍ਰੈਂਡ ਚਿਲਡਰਨਸ ਤੇ ਬਹੁਤ ਡੂੰਘਾ ਅਸਰ ਹੁੰਦਾ ਇਹ ਚੀਜ਼ਾਂ ਦਾ। ਇਹ ਕੌਮ, ਇਹ ਜਿਹੜਾ ਪਰਿਵਾਰ ਹੈ ਕੌਮ ਦਾ ਪਰਿਵਾਰ ਆ, ਸਾਡਾ ਸਾਰਿਆਂ ਦਾ ਫਰਜ਼ ਬਣਦਾ ਕਿ ਅਸੀਂ ਇਹਨਾਂ ਨਾਲ ਸਹਿਯੋਗ ਕਰੀਏ। ਤੇ ਜਿਹੜੀ ਭੈਣ ਜੀ ਨੇ ਕਿਹਾ ਸੀ ਵੀ ਇਕੱਲਾ ਆਈਕੋਨਿਕ ਨਾ ਬਣਾਈਏ, ਉਹਨਾਂ ਦੇ ਜੋ ਵਿਚਾਰ ਹੈ, ਜੋ ਉਹਨਾਂ ਨੇ ਕੰਮ ਸ਼ੁਰੂ ਕੀਤਾ ਉਹਨੂੰ ਅੱਗੇ ਲੈ ਕੇ ਜਾਈਏ। ਤੇ ਇਹ ਕਿਤਾਬਾਂ ਅਸੀਂ ਹਰ ਘਰ, ਹਰ ਕਮਿਊਨਿਟੀ ਦੇ ਵਿੱਚ ਇਹ ਕਿਤਾਬਾਂ ਨੂੰ ਪਹੁੰਚਾਈਏ, ਸਾਡਾ ਆਪਣਾ ਫਰਜ਼ ਹੈ। ਕਹਿੰਦੇ ਸਿਰਫ 25,000 ਕਿਤਾਬ ਅਜੇ ਇੱਥੇ ਵਿਕੀ ਹੈ, ਤਾਂ ਸਾਨੂੰ ਚਾਹੀਦਾ ਵੀ ਲੱਖਾਂ ਦੀ ਗਿਣਤੀ ਦੇ ਵਿੱਚ ਇਹ ਕਿਤਾਬਾਂ ਅਸੀਂ ਲੋਕਾਂ ਤਾਈਂ ਪਹੁੰਚਾਈਏ। ਤੇ ਇਸੇ ਤਰ੍ਹਾਂ ਇਹ ਜਿਹੜਾ ਜਸਵੰਤ ਸਿੰਘ ਖਾਲੜਾ ਨੇ ਇੱਕ ਦੀਵਾ ਬਾਲਿਆ ਸੀ ਅੰਧੇਰਾ ਖਤਮ ਕਰਨ ਲਈ, ਇਹ ਦੀਵੇ ਅਸੀਂ ਹੋਰ ਬਾਲੀਏ ਵੀ ਅੰਧੇਰਾ ਬਿਲਕੁਲ ਖਤਮ ਹੋ ਜਾਏ, ਬੇਇਨਸਾਫੀ ਦਾ ਅੰਧੇਰਾ। ਜਾਂਦੇ ਜਾਂਦੇ ਗੁਰਮੀਤ ਕੌਰ ਜੀ, ਮੈਂ ਇਹ ਪੁੱਛਣਾ ਚਾਹੁੰਦਾ, ਅੱਜ ਆਪਾਂ ਜਦ 30ਵੀਂ ਬਰਸੀ ਦੇ ਉੱਤੇ ਉਹਨਾਂ ਨੂੰ ਯਾਦ ਕਰ ਰਹੇ ਹਾਂ, ਸਿਰਫ ਇੱਕ ਸ਼ਹੀਦ ਦੇ ਤੌਰ ਦੇ ਉੱਤੇ ਬਹੁਤ ਵਾਰੀ ਗਾਹੇ ਬਗਾਹੇ ਜਿੱਥੇ ਵੀ ਬੈਠੇ ਆ ਉਹਨਾਂ ਨੂੰ ਵੀ ਕੌਮ ਦੇ ਲਈ, ਹਿਊਮੈਨਿਟੀ ਦੇ ਲਈ ਉਹਨਾਂ ਨੇ ਜਿਹੜੀ ਆਪਣੀ ਸ਼ਹਾਦਤ ਦਿੱਤੀ, ਕਿੱਦਾਂ ਯਾਦ ਰੱਖੀਏ, ਕਿੱਦਾਂ ਯਾਦ ਕਰੀਏ ਤਾਂ ਜੋ ਜਿਹੜੀ ਗੱਲ ਆਪਾਂ ਸ਼ੁਰੂਆਤ 'ਚ ਕੀਤੀ ਵੀ ਇਸ ਕੁਰਬਾਨੀ ਨੂੰ ਅੱਗੇ ਵਧਾਇਆ ਜਾ ਸਕੇ, ਉਸ ਤੋਂ ਅੱਗੇ ਵਧਿਆ ਜਾ ਸਕੇ, ਕਿੱਦਾਂ ਇਹਨਾਂ ਨੂੰ ਯਾਦ ਰੱਖਣਾ ਚਾਹੀਦਾ, ਕਿੱਦਾਂ ਯਾਦ ਕਰਨਾ ਚਾਹੀਦਾ? ਇੱਕ ਜਿਹੜੀ ਸਾਰਿਆਂ ਨੂੰ ਉਹ ਦੀਵੇ ਵਾਲੀ ਬਾਤ ਦਾ ਪਤਾ ਆ, ਜੋ ਉਹਨਾਂ ਨੇ ਡਿਕਸੀ ਗੁਰੂ ਘਰ ਵਿੱਚ ਕਹੀ ਸੀ ਕਿ ਜਦ ਇੱਕ ਵਾਰੀ ਸੂਰਜ ਅਸਤਣ ਲੱਗਿਆ ਤੇ ਹਨੇਰਾ ਛਾ ਗਿਆ ਤੇ ਇੱਕ ਦੀਵੇ ਨੇ ਦੁਨੀਆ ਵਿੱਚ ਹਾਹਾਕਾਰ ਮਚ ਗਈ। ਤੇ ਇੱਕ ਦੀਵਾ ਕਹਿੰਦਾ ਕਿ ਮੈਂ ਹਨੇਰੇ ਨੂੰ ਚੈਲੰਜ ਕਰਦਾ, ਵੰਗਾਰਦਾ, ਮੈਂ ਆਪਣੇ ਹੁੰਦਿਆਂ ਤੇ ਆਲੇ ਦੁਆਲੇ ਹਨੇਰਾ ਨਹੀਂ ਹੋਣ ਦੇਵਾਂਗਾ। ਤੇ ਉਹਨੇ ਸਿਰ ਚੱਕਿਆ ਤੇ ਉਹਨੂੰ ਦੇਖ ਕੇ ਕਹਿੰਦੇ ਆ ਦੂਜੀਆਂ ਝੁੱਗੀਆਂ ਝੋਪੜੀਆਂ ਵਿੱਚੋਂ ਦੂਜੇ ਦੀਵਿਆਂ ਨੇ ਸਿਰ ਚੱਕਿਆ ਤੇ ਸਾਰਿਆਂ ਨੇ ਚਾਨਣ ਕਰਤਾ ਤੇ ਦੁਨੀਆ ਦੇਖ ਸਕੀ। ਉਹ ਸਾਨੂੰ ਚੇਤਾ ਕਰਵਾਉਂਦਾ ਆ ਕਿ ਇੱਕ ਦੀਵਾ ਹੋਣਾ, ਇੱਕ ਦਾ ਵੀ ਸਿਰ ਚੁੱਕਣਾ ਹਨੇਰੇ ਵਿੱਚ, ਚਾਨਣ ਕਰਨਾ ਦੂਜਿਆਂ ਨੂੰ ਇੰਸਪਾਇਰ ਕਰਦਾ ਆ। ਤੇ ਇੱਕ ਦੀਵੇ ਦੀ ਔਕਾਤ ਬਹੁਤ ਛੋਟੀ ਜਿਹੀ ਹੁੰਦੀ ਹੈ, ਪਰ ਉਹ ਜਦ ਸਾਰੇ ਮਿਲ ਜਾਂਦੇ ਆ ਤੇ ਫਿਰ ਚਾਨਣ ਹੋ ਸਕਦਾ। ਉੱਦਾਂ ਹੀ ਕਿਤਾਬ, ਕਿਉਂਕਿ ਮੈਂ ਬਾਤਾਂ ਵਾਲੀ ਗੁਰਮੀਤ ਕੌਰ ਦੇ ਨਾਂ ਤੋਂ ਜਾਂਦੀ ਹਾਂ, ਕਿਉਂਕਿ ਮੈਂ ਬਾਤਾਂ ਲਿਖਦੀ ਹਾਂ, ਡਾਕੂਮੈਂਟ ਕਰਦੀ ਹਾਂ। ਤੇ ਮੈਨੂੰ ਬਹੁਤ ਚੰਗਾ ਲੱਗਿਆ ਕਿ ਸ਼ਹੀਦ ਜਸਵੰਤ ਸਿੰਘ ਖਾਲੜਾ ਵੀ ਜਦ
ਕੋਈ ਵੀ ਗੱਲ ਕਰਦੇ ਸੀ ਤੇ ਇੱਕ ਰੈਫਰੈਂਸ ਦੇ ਤੌਰ ਤੇ ਕੋਈ ਬਾਤ ਸੁਣਾਉਂਦੇ ਹੁੰਦੇ ਸੀ, ਬਾਤ ਪਾਉਂਦੇ ਹੁੰਦੇ ਸੀਗੇ। ਹੂੰ, ਹੂੰ, ਹੂੰ। ਉਹਨਾਂ ਦੀ ਇੱਕ ਹੋਰ ਬਾਤ ਹੈ ਜੋ ਲੋਕਾਂ ਨੂੰ ਨਹੀਂ ਪਤਾ, ਪਰ ਸਾਡੀ ਕਿਤਾਬ ਦਾ ਆਗਾਜ਼ ਵੀ ਇੱਕ ਬਾਤ ਤੋਂ ਹੁੰਦਾ ਹੈ, ਇਸ ਬਾਤ ਤੋਂ ਹੁੰਦਾ ਹੈ ਤੇ ਅੰਤ ਵੀ ਇਸ ਬਾਤ ਤੋਂ ਹੁੰਦਾ ਹੈ। ਤੇ ਜਿਹੜੀ ਅੰਤ ਵਾਲੀ ਬਾਤ ਹੈ ਮੈਂ ਤੁਹਾਨੂੰ ਦੱਸਣਾ ਚਾਹੁੰਦੀ ਹਾਂ ਤੇ ਜ਼ਰੂਰ। ਫਿਰ ਆਪਾਂ ਸਮਝ ਸਕਦੇ ਹਾਂ ਕਿ ਕਿਵੇਂ ਯਾਦ ਕਰਨਾ ਚਾਹੀਦਾ ਉਹਨਾਂ ਨੂੰ। ਸੋ ਉਹ ਚਿੜੀ ਦੀ ਬਾਤ ਪਾਉਂਦੇ ਆ। ਉਹਦੇ ਵਿੱਚ ਇੱਕ ਜੰਗਲ ਵਿੱਚ ਇੱਕ ਵਾਰੀ ਅੱਗ ਲੱਗ ਜਾਂਦੀ ਹੈ ਤੇ ਇੱਕ ਨਿੱਕੀ ਜਿਹੀ ਚਿੜੀ ਹੈ, ਉਹ ਕੀ ਕਰਦੀ ਹੈ, ਨਦੀ ਵਿੱਚ ਜਾਂਦੀ ਹੈ, ਚੁੰਝ ਵਿੱਚ ਪਾਣੀ ਭਰਦੀ ਹੈ ਤੇ ਜਾ ਕੇ ਅੱਗ ਦੇ ਉੱਤੇ ਪਾਣੀ ਦੀ ਬੂੰਦ ਵਰਾ ਕੇ ਫਿਰ ਜਾਂਦੀ ਹੈ, ਫਿਰ ਆਉਂਦੀ ਹੈ ਤੇ ਉਹਨੂੰ ਦੇਖ ਕੇ ਜੰਗਲ ਦੇ ਜੀਅ ਉਹਨੂੰ ਸਵਾਲ ਕਰਦੇ ਆ, ਹੱਸਦੇ ਉਹਦੇ ਉੱਤੇ ਤੇ ਉਹਨੂੰ ਸਵਾਲ ਕਰਦੇ ਆ, ਚਿੜੀਏ ਚਿੜੀਏ ਤੇਰੇ ਇੰਝ ਕਰਨ ਨਾਲ ਜੰਗਲ ਦੀ ਅੱਗ ਬੁੱਝੂ? ਹੂੰ, ਤੇ ਹੂੰ। ਕਹਿੰਦੀ ਹੈ ਅੱਗ ਬੁੱਝੂਗੀ ਕਿ ਨਹੀਂ, ਇਹ ਮੈਨੂੰ ਨਹੀਂ ਪਤਾ, ਪਰ ਮੈਨੂੰ ਇਹ ਪਤਾ ਹੈ ਕਿ ਜਦ ਕੱਲ ਨੂੰ ਇਤਿਹਾਸ ਲਿਖਿਆ ਜਾਏਗਾ ਤਾਂ ਮੇਰਾ ਨਾਂ ਨਾ ਤੇ ਅੱਗ ਲਾਉਣ ਵਾਲਿਆਂ ਵਿੱਚ ਆਊਗਾ, ਨਾ ਤੇ ਖੜੇ ਹੋ ਕੇ ਤਮਾਸ਼ਾ ਦੇਖਣ ਵਾਲਿਆਂ ਵਿੱਚ ਆਊਗਾ। ਮੇਰਾ ਨਾਂ ਉਹਨਾਂ ਵਿੱਚ ਆਊਗਾ ਜਿਨ੍ਹਾਂ ਨੇ ਅੱਗ ਨੂੰ ਬੁਝਾਉਣ ਵਾਸਤੇ ਆਪਣਾ ਸਾਰਾ ਵਾਹ ਲਾ ਦਿੱਤਾ। ਸੋ ਸ਼ਹੀਦ ਜਸਵੰਤ ਸਿੰਘ ਖਾਲੜਾ ਇਹ ਬਾਤ ਸੁਣਾਉਂਦੇ ਹੁੰਦੇ ਸੀਗੇ ਤੇ ਕਹਿੰਦੇ ਜਦ ਲੋਕੀ ਉਹਨਾਂ ਨੂੰ ਪੁੱਛਦੇ ਸੀਗੇ ਕਿ ਤੇਰੇ ਇਕੱਲੇ ਦੇ ਨਾਇਨਸਾਫ਼ੀ ਦੇ ਨਾਲ ਖੜੇ ਹੋਣ ਨਾਲ ਕੀ ਹੋ ਜਾਊਗਾ? ਇਹ ਜਿਹੜਾ ਨਾਇਨਸਾਫ਼ੀ ਦੇ ਸਮੁੰਦਰ ਵਿੱਚ ਇੱਕ ਬੂੰਦ ਹੀ ਨਹੀਂ ਆਈ ਹੈ ਤੇਰਾ ਕੰਮ। ਤੇ ਉਹ ਇਹ ਬਾਤ ਪਾਉਂਦੇ ਸੀਗੇ ਤੇ ਕਹਿੰਦੇ ਸੀਗੇ ਕਿ ਕੱਲ ਨੂੰ ਜਦ ਇਤਿਹਾਸ ਲਿਖਿਆ ਜਾਏਗਾ ਤਾਂ ਮੇਰਾ ਨਾਂ ਉਹਨਾਂ ਵਿੱਚ ਆਊਗਾ ਜਿਨ੍ਹਾਂ ਨੇ ਇਨਸਾਫ਼ ਦੇ ਵਾਸਤੇ ਆਪਣਾ ਸਾਰਾ ਕੁਛ ਦਾਅ ਤੇ ਲਾ ਦਿੱਤਾ। ਤੇ ਅੱਜ ਆਪਾਂ ਸ਼ਹੀਦ ਜਸਵੰਤ ਸਿੰਘ ਖਾਲੜਾ ਨੂੰ ਉਸੇ ਤਰੀਕੇ ਦੇ ਨਾਲ ਯਾਦ ਕਰਦੇ ਹਾਂ। ਸੋ ਇਹ ਗੱਲ ਸਾਡੇ ਉੱਤੇ ਵੀ ਟੁਕਦੀ ਹੈ ਕਿ ਇਹ ਨਾ ਉਡੀਕ ਕਰੋ ਕਿ ਕੋਈ ਹੋਰ ਆ ਕੇ ਕੁਛ ਕੰਮ ਕਰੇਗਾ। ਉਹਨਾਂ ਦੇ ਹੋਕੇ ਤੇ ਉਹਨਾਂ ਦੀ ਸੇਧ ਤੇ ਤੁਰਦਿਆਂ ਮੈਂ ਕਿਤਾਬ ਲਿਖੀ ਹੈ। ਉਹਨਾਂ ਦੀ ਸੇਧ ਤੇ ਤੁਰਦਿਆਂ ਆਪਾਂ ਸਾਰਾ ਕੁਛ ਨਾ ਕੁਛ ਯੋਗਦਾਨ ਪਾ ਸਕਦੇ ਹਾਂ। ਜੀ, ਡਾਕਟਰ ਸਾਹਿਬ। ਹਾਂਜੀ, ਮੈਂ ਇੱਕ ਛੋਟੀ ਜਿਹੀ ਗੱਲ ਕਹਿਣੀ ਚਾਹੁੰਦਾ ਜਿਹੜੀ ਕਿ ਮੈਡੀਕਲ ਸਾਇੰਸ ਤੇ ਬੇਸਡ ਹੈ। ਇੱਕ ਨਾ ਟਰਮ ਹੁੰਦੀ ਹੈ ਟਰਾਂਸ ਜਨਰੇਸ਼ਨਲ ਟਰਾਮਾ। ਹੂੰ, ਹੂੰ। ਵੀ ਇੱਕ ਪੁਸ਼ਤ ਤੋਂ ਦੂਜੀ ਪੁਸ਼ਤ ਦੇ ਜਿਹੜਾ ਦਰਦ ਹੁੰਦਾ ਨਾ, ਜਿਵੇਂ 47 ਦਾ ਸੰਤਾਪ ਹੈ ਜਾਂ 84 ਦਾ ਸੰਤਾਪ ਹੈ, ਇਹ ਅੱਗੇ ਤੋਂ ਅੱਗੇ ਇੱਕ ਪੁਸ਼ਤ ਤੋਂ ਦੂਜੀ ਪੁਸ਼ਤ ਵਿੱਚ ਜਿਹੜਾ ਉਹਦਾ ਅਸਰ ਹੁੰਦਾ। ਕਈ ਲੋਕ ਸਾਡੇ, ਮੈਂ ਉਹ ਭੈਣ ਭਰਾਵਾਂ ਨੂੰ ਗੱਲ ਕਰਾਂਗਾ ਜਿਹੜੇ ਇਹ ਕਹਿੰਦੇ ਆ ਵੀ ਚਲੋ ਜੋ ਹੋ ਗਿਆ ਆਪਾਂ ਹੁਣ ਇਹਨੂੰ ਭੁੱਲ ਜਾਈਏ। ਮੈਂ ਇਹ ਅਕਸਰ ਸੁਣਦਾ ਜਿਹੜੇ ਖਾਸ ਕਰਕੇ ਥੋੜੇ ਐਲੀਟ ਜਾਂ ਵੈਲ ਆਫ ਸਾਡੀ ਕਮਿਊਨਿਟੀ ਦੇ ਮੈਂਬਰ ਨੇ, ਭੁੱਲ ਕੇ ਤੁਸੀਂ ਅੱਖਾਂ ਤਾਂ ਮਿਚ ਸਕਦੇ ਹੋ ਪਰ ਉਹ ਜਿਹੜਾ ਦਰਦ ਹੈ ਨਾ ਤੁਹਾਡੇ ਅੰਦਰੋਂ ਉਹ ਮਿਟ ਨਹੀਂ ਸਕਦਾ ਜਿੰਨੀ ਦੇਰ ਇਨਸਾਫ ਨਹੀਂ ਮਿਲਦਾ। ਜੀ। ਸੋ ਇਨਸਾਫ ਲੈਣਾ, ਇਨਸਾਫ ਤਾਂ ਹੀ ਮਿਲੇਗਾ ਜੇ ਇਨਸਾਫ ਲਈ ਤੁਸੀਂ ਆਵਾਜ਼ ਬੁਲੰਦ ਕਰੋਗੇ। ਸੋ ਇਹ ਆਵਾਜ਼ ਬੁਲੰਦ ਕਰਨੀ ਬਹੁਤ ਜ਼ਰੂਰੀ ਆ। ਤੇ ਇੱਕ ਗੱਲ ਮੈਂ ਭੈਣ ਜੀ ਗੁਰਮੀਤ ਬਾਰੇ ਕਹਿਣਾ ਚਾਹੁੰਦਾ ਕਿ ਇਹਨਾਂ ਨੇ ਕਿਤਾਬ ਇਹ ਜਿਹੜੀ ਲਿਖੀ ਆ, ਇਹ ਤਾਂ ਬਹੁਤ ਹੀ ਅੱਛਾ ਉਪਰਾਲਾ ਹੈ। ਪਰ ਇਹਨਾਂ ਦੀ ਅਸੀਂ ਵੈਬਸਾਈਟ ਤੇ ਜਾਓਗੇ ਤਾਂ ਬੱਚਿਆਂ ਲਈ ਹੋਰ ਬੜਾ ਮਟੀਰੀਅਲ ਆ ਜਿਹੜਾ ਕਿ ਤੁਸੀਂ ਸਕੂਲਾਂ ਦੇ ਵਿੱਚ ਜਾਂ ਹੋਰ ਤਰ੍ਹਾਂ ਇਸਤੇਮਾਲ ਕਰ ਸਕਦੇ ਹੋ। ਸੋ ਮੈਂ ਤਾਂ ਐਂਡ 'ਚ ਇਹੀ ਕਹਾਂਗਾ ਵੀ ਸਾਡਾ ਜਿਹੜਾ ਸਿਰ ਝੁਕਦਾ ਖਾਲੜਾ ਫੈਮਿਲੀ ਅੱਗੇ, ਤੇ ਮੈਂ ਤਹਿ ਦਿਲੋਂ ਭੈਣ ਜੀ ਗੁਰਮੀਤ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ ਕਿਤਾਬ ਲਿਖੀ। ਤੇ ਕਿਤਾਬਾਂ, ਇੱਕ ਕਿਤਾਬ ਹੋਰ ਵੀ ਅਵੇਲੇਬਲ ਹੈਗੀ ਜਿਹੜੀ ਕਿ ਸਰਦਾਰ ਅਜਮੇਰ ਸਿੰਘ ਨੇ ਲਿਖੀ ਆ। ਪਰ ਜਿਹੜੀ ਭੈਣ ਜੀ ਗੁਰਮੀਤ ਦੀ ਕਿਤਾਬ ਆ ਇਹ ਬਹੁਤ ਹੀ ਆਮ, ਮੈਂ ਕਹਾਂਗਾ ਕਿ ਆਮ ਬੰਦਾ ਜਿਹਨੂੰ ਪੰਜਾਬ ਬਾਰੇ ਕੱਖ ਨਹੀਂ ਪਤਾ ਜਾਂ ਬੱਚੇ ਨੇ ਉਹਨਾਂ ਲਈ ਬਹੁਤ ਹੀ ਈਜ਼ੀ ਰੀਡ ਆ। ਸੋ ਇਹ ਬੁੱਕ ਤੁਸੀਂ ਜ਼ਰੂਰ ਪੜ੍ਹੋ ਜੇ ਪੜ੍ਹੀ ਨਹੀਂ। ਜੀ, ਮੈਂ ਜ਼ਰੂਰ ਦੱਸਦਾ ਜਾਵਾਂ ਵੀ ਮੈਂ ਵੀ ਜਿਹੜੀਆਂ ਫੈਸੀਨੇਟਿੰਗ ਫੋਕ ਟੇਲਸ ਆਫ ਪੰਜਾਬ ਜਿਹੜੀ ਗੁਰਬੀਰ ਕੌਰ ਜੀ ਦੇ ਦੁਆਰਾ ਲਿਖੀ ਹੋਈ ਕਿਤਾਬ ਆ, ਉਹ ਆਪਣੇ ਬੱਚਿਆਂ ਦੇ ਲਈ ਜਿਹੜੀ ਉਹ ਮੰਗਵਾਈ ਆ ਤੇ ਅਕਸਰ ਅਸੀਂ ਜਿਹੜੀ ਉਸ ਨੂੰ ਪੜ੍ਹਦੇ ਰਹਿੰਦੇ ਆ। ਤੇ ਜਿਹੜੀ ਚਿੜੀ ਵਿਚਾਰੀ ਕੀ ਕਰੇ ਠੰਡਾ ਪਾਣੀ ਵੀਰੇ, ਉਹ ਮੇਰੀ ਬੇਟੀ ਦੀ ਸਭ ਤੋਂ ਫੇਵਰੇਟ ਹੈ ਜਿਹੜੀ ਫੋਕ ਟੇਲ ਦੇ ਵਿੱਚੋਂ ਜਿਹੜਾ ਉਹ ਇੱਕ ਆ। ਸੋ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਗੁਰਮੀਤ ਕੌਰ ਜੀ ਦਾ ਜਿਨ੍ਹਾਂ ਨੇ ਆਪਣੇ ਵਕਤ 'ਚੋਂ ਵਕਤ ਕੱਢਿਆ। ਡਾਕਟਰ ਸਾਹਿਬ ਤੁਹਾਡਾ ਵੀ ਬਹੁਤ ਬਹੁਤ ਧੰਨਵਾਦ, ਆਪਣੇ ਰੁਝੇਵਿਆਂ 'ਚੋਂ ਤੁਸੀਂ ਦੋਨਾਂ ਨੇ ਕੀਮਤੀ ਵਕਤ ਕੱਢ ਕੇ ਅੱਜ। ਮਾਫੀ ਮੰਗਦੇ ਹਾਂ ਜੇ ਕੋਈ ਸਾਤੋਂ ਘੱਟ ਵੱਧ ਮੇਰੇ ਤੋਂ ਗੱਲ ਹੋ ਗਈ ਹੋਵੇ, ਕਿਉਂਕਿ ਐਡੀ ਬੜੀ ਸ਼ਖਸੀਅਤ ਲਈ ਸਾਡੇ ਕੋਲੇ ਸ਼ਬਦ ਹੀ ਨਹੀਂ ਹੈਗੇ ਜਿਹੜੇ ਕਿ ਅਸੀਂ ਉਹਨਾਂ ਨੂੰ ਦੇ ਸਕੀਏ। ਜੀ, ਧੰਨਵਾਦ ਦੋਨਾਂ ਦਾ ਹੀ। ਵਾਹਿਗੁਰੂ ਜੀ ਕਾ ਖਾਲਸਾ, ਖਾਲਸਾ, ਵਾਹਿਗੁਰੂ ਜੀ ਕੀ ਫਤਿਹ।